ਸਾਡੇ ਨਿੱਕੇ ਜਿਹੇ ਪੰਜਾਬ ਦੇ ਵਿੱਚ ਵੀ ਕਿ ਜਿੰਨੀਆਂ ਧਿਰਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ ਉਹਨਾਂ 'ਚ ਸਭ ਨੇ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਫੜੀਆਂ ਹੋਈਆਂ। ਇਹਨਾਂ ਸਾਰਿਆਂ ਨੂੰ ਹੀ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸਿਓਂ ਕਿਤੇ ਡਾਇਰੈਕਟ ਹੈ ਕਿਤੇ ਇਨਡਾਇਰੈਕਟ ਹੈ। ਜੇ ਬਾਹਰਲੇ ਗੁਰਦੁਆਰਿਆਂ ਦੇ ਪ੍ਰਬੰਧਕੀ ਨਿਜ਼ਾਮ ਦੀ ਗੱਲ ਕਰੀਏ, ਬਾਰਿੰਗ ਅ ਫਿਊ ਥੋੜਿਆਂ ਨੂੰ ਛੱਡ ਕੇ ਬਹੁਤੇ ਜਿਹੜੇ ਨੇ ਉਹ ਕੌਂਸੂਲੇਟਾਂ 'ਚ ਔਰ ਹਾਈ ਕਮਿਸ਼ਨਾਂ ਐਮਬੈਸੀਆਂ 'ਚ ਹਾਜ਼ਰੀ ਲਵਾਉਂਦੇ ਨੇ। ਕੋਈ ਹਨੇਰੇ ਜਾਂਦਾ, ਕੋਈ ਸਵੇਰੇ ਜਾਂਦਾ, ਕਿਸੇ ਦਾ ਪਤਾ ਹੈ ਕਿਸੇ ਦਾ ਪਤਾ ਨਹੀਂ ਹੈ ਕਿ ਉਹਨਾਂ ਨੇ ਇੱਕ ਜਨਰੇਸ਼ਨ ਸਾਡੀ ਸਿੱਧੇ ਤੌਰ ਤੇ 84 ਤੋਂ 94 95 ਤੱਕ, ਜਦੋਂ ਤੱਕ ਇਸ ਬੁੱਚੜ ਬਿਆੰਤੇ ਦਾ ਐਂਡ ਨਹੀਂ ਹੋਇਆ, ਪਰ ਇੱਕ ਟੋਟਲ ਜਨਰੇਸ਼ਨ ਹੈ ਜਿਹੜੀ ਉਹਨਾਂ ਨੇ ਡਿਸਟਰੋਏ ਕਰ ਦਿੱਤੀ। ਜਿਹੜੀ ਜਨਰੇਸ਼ਨਲ ਵਾਰ ਹੈ ਦੂਸਰੀ ਉਹਨਾਂ ਨੇ ਡਰੱਗਸ ਦੇ ਹਵਾਲੇ ਕਰ ਦਿੱਤੀ। ਸੱਭਿਆਚਾਰ ਦੇ ਨਾਂ ਥੱਲੇ ਕਿਸ ਕਿਸਮ ਦੇ ਲੋਕਾਂ ਨੂੰ ਪ੍ਰਮੋਟ ਕੀਤਾ ਗਿਆ। ਲੇਕਿਨ ਗੁਰੂ ਗ੍ਰੰਥ ਸਾਹਿਬ ਤੇ ਵੀ ਅਟੈਕ ਨਾਲ ਹੀ ਸ਼ੁਰੂ ਹੋ ਗਏ। ਇਹ ਜਿਹੜੇ ਤੁਸੀਂ ਪੰਜਾਬੀਆਂ 'ਚ ਦੇਖੋਗੇ, ਰਾਧਾ ਸੁਆਮੀ, ਨਰਕਧਾਰੀ, ਦੂਜੇ, ਇਹਨਾਂ ਸਭ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਸੀ। ਡਿਪਲੋਮੈਟਿਕ ਪਾਸਪੋਰਟ ਦਾ ਮਤਲਬ ਹੁੰਦਾ ਹੈ ਉਹਦਾ ਰੰਗ ਵੱਖਰਾ ਹੁੰਦਾ ਹੈ, ਉਹਨਾਂ ਨੂੰ 에ਅਰਪੋਰਟ ਦੇ ਉੱਤੇ ਕੋਈ ਚੈੱਕ ਨਹੀਂ ਕਰ ਸਕਦਾ, ਬਿਲਕੁਲ ਬੇਰੋਕ ਟੋਕ। 13 ਅਪ੍ਰੈਲ 1978 ਤੋਂ ਬਾਅਦ ਸਿੱਖਾਂ ਨੂੰ ਪਤਾ ਲੱਗਾ ਵੀ ਪੰਜਾਬ ਦੇ ਹਰ ਵੱਡੇ ਛੋਟੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਨਿਰੰਕਾਰੀ ਭਵਨ ਬਣੇ ਹੋਏ ਨੇ, ਪੈਲੇਸ਼ੀਅਲ ਬਿਲਡਿੰਗਸ। ਕਿਸੇ ਨੇ ਕੋਈ ਕਲੈਕਸ਼ਨ ਨਹੀਂ ਦਿੱਤੀ, ਕਿਸੇ ਨੇ ਨਹੀਂ ਮੰਗਿਆ। ਇਹ ਏਜੰਸੀਆਂ ਨੇ 47 ਤੋਂ ਹੀ ਔਰ 2015 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ, ਬੁਰਜਵਾਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ, ਕੋਲਡ ਵਾਰ ਅਮਰੀਕਾ ਔਰ ਸੋਵੀਅਤ ਯੂਨੀਅਨ ਪੋਲਸ ਅਪਾਰਟ। ਪਰ ਕਦੇ ਨਹੀਂ ਹੋਇਆ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਜਾਂ ਕੈਨੇਡਾ ਦੀ ਧਰਤੀ ਦੇ ਉੱਤੇ KGB ਨੇ, ਸੋਵੀਅਤ ਖੁਫੀਆ ਏਜੰਸੀ ਨੇ, ਕੋਈ ਪੋਲੀਟੀਕਲ ਅਸੈਸੀਨੇਸ਼ਨ ਕੀਤੀ ਹੋਏ। ਲੇਕਿਨ ਦੋਸਤੀ ਦੇ ਭੇਸ ਦੇ ਵਿੱਚ ਇੰਡੀਅਨ ਸਿਸਟਮ ਨੇ ਜੋ ਕੰਮ ਕੀਤਾ, 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ। ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਇੰਡੀਅਨ ਸਟੇਟ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਦੇ ਨੇ ਸਿੱਧੇ ਤੌਰ ਤੇ। ਇਹ ਅੱਜ ਜੇ ਕੋਈ ਕਲੇਮ ਕਰੇ ਕਿ ਜੀ ਖਾਲਿਸਤਾਨ ਦੀ ਮੂਵਮੈਂਟ ਸਾਡੇ ਤੋਂ ਹੀ ਸ਼ੁਰੂ ਹੋਈ ਤੇ ਅਸੀਂ ਜਿੰਨੀ ਦੇਰ ਹਾਂ ਉਹ ਉਨੀ ਦੇਰ ਹੀ ਹੈ ਤੇ ਸਾਡਾ ਤਰੀਕਾ ਹੀ ਇਜ਼ ਦੀ ਓਨਲੀ ਵੇ, ਉਹ ਮੈਂ ਸਮਝਦਾ ਵੀ ਜਾਂ ਤਾਂ ਹਉਮੈ ਦਾ ਸ਼ਿਕਾਰ ਨੇ ਜਾਂ ਸੱਚਾਈ ਤੋਂ ਮੁਨਕਰ ਨੇ। ਧੰਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ, ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੈ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਨਵੰਬਰ ਦੀ ਇਸ ਸ਼ਾਮ ਯੂਬਾ ਸਿਟੀ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਖਾਸ ਤੌਰ ਤੇ ਕੈਲੀਫੋਰਨੀਆ ਯੂਨਿਟ ਦੇ ਪ੍ਰਧਾਨ ਭਾਈ ਤਰਸੇਮ ਸਿੰਘ ਜੀ ਟੁਲਹਿਰੀ, ਜਿਨ੍ਹਾਂ ਦੇ ਨਾਂ ਨਾਲ ਇੱਕ ਅਨਿੱਖੜਵਾਂ ਲਫ਼ਜ਼ ਲੱਗਾ ਹੈ, ਉਹਨਾਂ ਦੇ ਉਦਮ ਸਦਕਾ ਅਸੀਂ ਸਾਰੇ ਮਿਲ ਬੈਠੇ ਹਾਂ। ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਹੋਰਾਂ ਨੂੰ ਯਾਦ ਕਰ ਰਹੇ ਹਾਂ। 41 ਵਰ੍ਹੇ ਪਹਿਲਾਂ ਦੀ ਨਸਲਕੁਸ਼ੀ ਦਾ ਸ਼ਿਕਾਰ ਵੀਰਾਂ ਭੈਣਾਂ ਨੂੰ ਯਾਦ ਕਰ ਰਹੇ ਹਾਂ। ਪਰ ਅਬਵ ਆਲ ਗੁਲਾਮੀ ਦੇ ਸੰਗਲ ਕੱਟਣੇ ਨੇ, ਉਸ ਲਈ ਕੀ ਵਿਉਂਤਬੰਦੀ ਹੋਏ, ਕੀ ਚਾਰਾ ਹੋਏ, ਕੀ ਯਤਨ ਕੀਤੇ ਜਾਣ, ਕੀ ਉਦਮ ਕੀਤਾ ਜਾਏ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ ਇੰਡੀਅਨ ਆਰਮੀ ਜੈਕ ਬੂਟ ਦੇ ਥੱਲੇ ਹੈ, ਉਸ ਨੂੰ ਅਸੀਂ ਲਿਬਰੇਟ ਕਰਵਾ ਸਕੀਏ। ਬਹੁਤ ਚੰਗੇ ਵਿਚਾਰ ਪਿਛਲੇ ਲਗਭਗ 2.5 ਘੰਟੇ ਤੋਂ ਸੁਣਨ ਦੇ ਵਿੱਚ ਮਿਲੇ ਆਏ। ਮੈਂ ਵੀ ਬਹੁਤ ਕੁਝ ਤੁਹਾਡੇ ਤੋਂ ਹੀ ਸਿੱਖਦਾ। ਇੱਕ ਬੇਨਤੀ ਮੈਂ ਜ਼ਰੂਰ ਕਰਦੇ ਹਾਂ ਬਿਗਨਿੰਗ 'ਚ, ਤੁਹਾਡੇ ਸਭ ਦੀ ਕਿਸੇ ਦੀ ਜੇਬ 'ਚ, ਕਿਸੇ ਦੇ ਹੱਥ 'ਚ ਕਲਯੁਗ ਫੜਿਆ ਹੋਏਗਾ, ਉਸ ਦਾ ਰਿੰਗਰ ਬੰਦ ਕਰ ਦਿਓ ਜਾਂ ਉਸ ਨੂੰ ਸਾਇਲੈਂਟ ਮੋਡ ਤੇ ਲਾ ਦਿਓ। ਇਸ ਗੱਲ ਦਾ ਦੁੱਖ ਵੀ ਹੁੰਦਾ ਹੈ, ਔਰ ਮੈਂ ਇਹ ਕਲਯੁਗ ਲਫ਼ਜ਼ ਇਸ ਲਈ ਕਿਹਾ ਕਿ ਮਾਡਰਨ ਜਿਹੜੇ ਮਨੋਵਿਗਿਆਨ ਦੇ ਨਾਲ ਸੰਬੰਧਿਤ ਐਕਸਪਰਟ ਨੇ, ਉਹਨਾਂ ਨੇ ਇੱਕ ਲਫ਼ਜ਼ ਦਿੱਤਾ ਹੈ ਬ੍ਰੇਨ ਰੌਟ।
ਇਹ ਆਕਸਫੋਰਡ ਯੂਨੀਵਰਸਿਟੀ ਨੇ ਵੀ ਆਪਣੇ ਉਸ ਦੇ ਵਿੱਚ ਸ਼ਾਮਲ ਕੀਤਾ ਹੈ ਕਿ ਇਹ ਸੋਸ਼ਲ ਮੀਡੀਆ ਬ੍ਰੇਨ ਰੌਟ ਪੈਦਾ ਕਰ ਰਿਹਾ। ਜਿਹੜੀਆਂ ਡਰੱਗਸ ਨੇ ਉਹ ਐਡਿਕਸ਼ਨ ਕਰਦੀਆਂ ਨੇ, ਐਡਿਕਸ਼ਨ ਤੋਂ ਡੀ ਐਡਿਕਸ਼ਨ ਹੋ ਸਕਦੀ ਹੈ। ਜਿਹੜਾ ਬ੍ਰੇਨ ਰੌਟ ਹੈ ਇਹ ਸਿਸਟਮੈਟਿਕਲੀ ਤੁਹਾਡੇ ਸਿਸਟਮ ਨੂੰ ਡਿਸਟਰੋਏ ਕਰਦਾ ਹੈ। ਤੁਹਾਡਾ ਅਟੈਂਸ਼ਨ ਸਪੈਨ ਤਾਂ ਖਤਮ ਹੁੰਦਾ ਹੀ ਹੁੰਦਾ ਹੈ। ਇਵੈਂਚੁਅਲੀ ਤੁਹਾਡੇ ਨਰਵ ਸੈਲਸ ਜਿਹੜੇ ਇੱਕ ਵਾਰ ਹੀ ਜ਼ਿੰਦਗੀ 'ਚ ਬਣਦੇ ਨੇ, ਬਾਕੀ ਬਾਡੀ 'ਚ ਬਿਲੀਅਨਸ ਆਫ ਸੈਲਸ ਨੇ, ਮੈਟਾਬੋਲਿਜ਼ਮ ਹੁੰਦਾ ਹੈ, ਭੰਨ ਤੋੜ ਹੁੰਦੀ ਹੈ। ਨਰਵ ਸੈਲ ਜਿਹੜੇ ਬ੍ਰੇਨ 'ਚ ਹੁੰਦੇ ਨੇ ਉਹ ਸਿਰਫ ਇੱਕ ਵਾਰ ਹੀ ਬਣਦੇ ਨੇ, ਉਹ ਪੈਦਾਇਸ਼ ਦੇ ਨਾਲ ਹੀ ਹੁੰਦੇ ਨੇ। ਇਹ ਉਹਨਾਂ ਨੂੰ ਡਿਸਟਰੋਏ ਕਰਦਾ ਹੈ। ਇਸ ਲਈ ਜਿਹੜੀ ਮੈਡੀਕਲ ਟਰਮ ਬ੍ਰੇਨ ਰੌਟ ਟੋਟਲ ਡਿਸਟਰਕਸ਼ਨ ਨੂੰ ਕਹਿੰਦੇ ਨੇ। ਔਰ ਅਫਸੋਸ ਕਿ ਸਾਡਾ ਅੱਜ ਬਹੁਤ ਜ਼ਿਆਦਾ ਸਮਾਂ ਇਸ ਸੋ ਕਾਲਡ, ਜਿਸ ਨੂੰ ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਨੌਲੇਜ ਲੈ ਰਹੇ ਹਾਂ ਇਹਦੇ ਤੋਂ, ਇਨਫੈਕਟ ਇਹ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦਾ ਸੋਰਸ ਵੀ ਹੈ। ਔਰ ਸਾਡੀ ਇੰਡੀਪੈਂਡੈਂਟ ਸੋਚਣੀ ਉਸ ਨੂੰ ਵੀ ਪ੍ਰਭਾਵਿਤ ਕਰਦਾ ਹੈ। ਔਰ ਬਹੁਤ ਵਾਰ ਦੀਵਾਨਾਂ ਦੇ ਵਿੱਚ ਬੈਠਿਆਂ ਵੀ ਮੈਨੂੰ ਹੈਰਾਨੀ ਹੁੰਦੀ ਹੈ ਕਿ ਚੰਗੇ ਭਲੇ ਚਲੋ ਪ੍ਰਬੰਧਕੀ ਨਿਜ਼ਾਮ ਨੂੰ ਕਈ ਵਾਰ ਅੰਦਰ ਬਾਹਰ ਜਾਣ ਲਈ ਕਰਨਾ ਪੈਂਦਾ ਹੈ, ਪਰ ਇਹ ਅੱਜ ਸਾਡੇ ਗੈਦਰਿੰਗਸ ਦੇ ਵਿੱਚ ਵੀ ਅਸੀਂ ਪਿਨ ਡ੍ਰੌਪ ਸਾਇਲੈਂਸ ਦੇ ਵਿੱਚ ਬਹੁਤ ਵਾਰ ਸੁਣ ਨਹੀਂ ਸਕਦੇ, ਰਿੰਗਰ ਵੱਜ ਰਿਹਾ ਹੁੰਦਾ। ਇਹ ਇੱਕ ਵੱਡੀ ਅਫਸੋਸ ਦੀ ਗੱਲ ਹੈ। ਭਾਈ ਤਰਸੇਮ ਸਿੰਘ ਜੀ ਜਿਹੜੇ ਅਣਥੱਕ ਯੋਧੇ ਨੇ, ਅੱਜ ਉਹਨਾਂ ਦੇ ਬੋਲਾਂ 'ਚ ਮੈਂ ਉਦਾਸੀ ਦੇਖੀ। ਔਰ ਇਹ ਸਮਝ ਆ ਸਕਦੇ ਕਿ ਜਦੋਂ ਤੁਸੀਂ ਬਹੁਤ ਸਿੰਸੈਰਿਟੀ ਦੇ ਨਾਲ, ਬਹੁਤ ਸਚਿਆਰਤਾ ਦੇ ਨਾਲ ਯਤਨ ਕਰਦੇ ਹੋ ਕਿ ਅਸੀਂ ਸਾਂਝੇ ਤੌਰ ਤੇ ਇੱਕ ਮੁਹਾਜ਼ ਤੋਂ ਆਪਣੀ ਗੱਲ ਕਰ ਸਕੀਏ, ਤੇ ਉਸ ਦੇ ਵਿੱਚ ਲੱਗ ਰਿਹਾ ਹੋਏ ਵੀ ਯਤਨਾਂ ਦੇ ਬਾਵਜੂਦ ਉਹ ਜਿਹਾ ਰਿਸਪੌਂਸ ਨਹੀਂ ਹੈ, ਇਹ ਫਰਸਟ੍ਰੇਸ਼ਨ ਨੈਚੁਰਲ ਹੈ। ਪਰ ਮੈਂ ਇਹ ਵੀ ਦੱਸ ਦਿਆਂ ਕਿ ਇਹ ਜਿਹੜਾ ਰਸਤਾ ਅਸੀਂ ਚੁਣਿਆ, ਹੁਣ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਦੋ ਧਾਰੇ ਖੰਡੇ ਦੀ ਗੱਲ ਕਰਦੇ ਹਾਂ, ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੇ ਵਿੱਚ ਸਾਨੂੰ ਯਾਦ ਦਹਾਨੀ ਕਰਵਾਈ ਕਿ ਇਹ ਸਾਡਾ ਰਸਤਾ ਹੈ ਜਿਹੜਾ ਸਿੱਖ ਦਾ ਹੈ, ਉਹ ਕਿਉਂ ਜਿਹਾ? ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੇ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇਹ ਤੁਸੀਂ ਪੜ੍ਹਦੇ ਹੋ ਸਾਰੇ। ਹੁਣ ਇਹਦੇ 'ਚ ਲਫ਼ਜ਼ ਖੰਨਿਓ ਤਿੱਖੀ ਵਾਲੋਂ ਨਿੱਕੀ ਬੜੇ ਅਹਿਮ ਨੇ। ਖੰਨਾ ਪੁਰਾਤਨ ਪੰਜਾਬੀ 'ਚ ਖੰਡੇ ਨੂੰ ਕਹਿੰਦੇ ਨੇ, ਦੋ ਧਾਰਾ ਖੰਡੇ, ਕਿ ਇਹ ਜਿਹੜੀ ਸਿੱਖੀ ਹੈ ਜਿਹਦੇ 'ਚ ਹਰ ਵਾਸਨਾ ਡਿਜ਼ਾਇਰ, ਜਿਹੜੀ ਡਿਜ਼ਾਇਰ ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ, ਮਾਛੀਵਾੜੇ, ਉਸ ਖੂਹ ਦੀ ਟਿੰਡ ਨੂੰ ਸਰਾਣਾ ਬਣਾ ਕੇ ਦਸਵੇਂ ਪਾਤਸ਼ਾਹ ਨੇ ਜਿਹੜੀ ਵਾਸਨਾ, ਜਿਹੜੀ ਡਿਜ਼ਾਇਰ ਦਿੱਤੀ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਹੁਣ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਕਿ ਤੇਰੇ ਬਿਨਾ ਬਿਮਾਰੀਆਂ ਹੀ ਨੇ, ਮਾਨੋ ਮੈਂ ਰਜਾਈ ਨਹੀਂ, ਬਿਮਾਰੀਆਂ ਓਢੀਆਂ ਹੋਈਆਂ ਨੇ। ਜੇ ਤੂੰ ਯਾਦ ਨਹੀਂ ਹੈ ਤੇ ਇੱਕੋ ਹੀ ਹੈ ਕਿ ਭਾਵੇਂ ਸੱਥਰ ਹੋਏ ਤੇਰੀ ਯਾਦ ਨਾ ਭੁੱਲੇ। ਇਹ ਹੈ ਹਰ ਵਾਸਨਾ ਸਮਾਣੀ। ਤੇ ਖੰਨਿਓ ਤਿੱਖੀ ਵਾਲੋਂ ਨਿੱਕੀ, ਜਿਹੜੀ ਜਦੋਂ ਅਸੀਂ ਸਭ ਤੋਂ ਬਰੀਕ ਵਾਲ ਨੂੰ ਕਹਿੰਦੇ ਹਾਂ, ਇਹ ਯਾਦ ਦਹਾਨੀ ਹੈ ਕਿ ਇਹ ਜਿਹੜਾ ਰਸਤਾ ਹੈ, ਇੱਕ ਤਾਂ ਇਸ ਦੁਨੀਆ ਨੂੰ ਛੱਡ ਜਾਣ ਤੋਂ ਬਾਅਦ ਹੈ, ਜਿਸ ਬਾਰੇ ਅਸੀਂ ਆਸਾ ਦੀ ਵਾਰ, ਦੂਸਰਾ ਜਿਹੜਾ ਉਹਦੇ ਜਦੋਂ ਸਾਨੂੰ ਕਿ ਨੀਕੀ ਕੀਰੀ ਮੈਂ ਕੱਲ ਰਾਖੇ, ਕਿ ਬਈ ਇਹ ਸੁਖਮਣੀ ਸਾਹਿਬ ਇਹ ਵੀ ਸਾਨੂੰ ਯਾਦ ਕਰਵਾਉਂਦਾ ਹੈ ਵੀ ਕਿਵੇਂ ਰੱਖਿਆ ਹੁੰਦੀ ਹੈ, ਤੇ ਕਿਵੇਂ ਪੁਰਸਲਾਤ ਦੀ ਗੱਲ ਵੀ ਹੁੰਦੀ ਹੈ ਕਿ ਕਿੰਨੀ ਨਿੱਕੀ ਭੀੜੀ ਗਲੀ ਚੋਂ ਲੰਘਣਾ ਪੈਂਦਾ ਹੈ। ਪਰ ਜੋ ਅਸੀਂ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ, ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰੇ ਲੋਕਾਂ ਦਾ ਇਤਿਹਾਸ ਦੇਖਦੇ ਹੋ, ਲਗਭਗ 6000 ਸਾਲ ਦਾ ਇਨਸਾਨੀ ਸਿਵਲਾਈਜੇਸ਼ਨ ਇਤਿਹਾਸ ਹੈ। ਇਨਸਾਨ ਬਣਨ ਦੇ ਲਈ, ਧਰਤੀ ਬਣਨ ਲਈ ਬਿਲੀਅਨਸ ਆਫ ਈਅਰਸ ਲੱਗੇ। ਹੋਮੋਸੇਪੀਅਨ ਜਿਹੜਾ ਬਾਇਓਲੋਜੀਕਲ ਨਾਂ ਹੈ ਹਿਊਮਨ ਬੀਇੰਗ ਦਾ, ਉਹਦੇ ਤੱਕ ਪਹੁੰਚਣ ਲਈ ਵੀ
ਮਿਲੀਅਨਸ ਆਫ ਈਅਰ ਲੱਗੇ, ਲੇਕਿਨ ਸਿਵਲਾਈਜੇਸ਼ਨਲ ਬਿਗਨਿੰਗ ਮੰਨੀ ਜਾਂਦੀ ਹੈ ਜਦੋਂ ਮਨੁੱਖ ਖੇਤੀ ਕਰਕੇ ਸੈਟਲ ਹੋਇਆ। ਉਹ ਜਿਹੜੀਆਂ ਪੁਰਾਣੀਆਂ ਸਿਵਲਾਈਜੇਸ਼ਨਸ 5-6 ਹਜ਼ਾਰ ਸਾਲ ਦੀਆਂ ਨੇ, ਸਾਡਾ ਖਿੱਤਾ ਇੰਡਸ ਵੈਲੀ ਸਿਵਲਾਈਜੇਸ਼ਨ ਜਿਹਨੂੰ ਸਿੰਧੂ ਘਾਟੀ ਦੀ ਸੱਭਿਅਤਾ ਕਹਿੰਦੇ ਨੇ, ਲਾਲ ਜਿਹੜਾ ਸਿੰਧ ਦੇ ਵਿੱਚ ਮੋਹਨਜੋਦਾੜੋ ਔਰ ਲਾਰਕਾਨਾ, ਇਹ ਸਾਰੇ ਜਦੋਂ ਅਸੀਂ ਦੇਖਦੇ ਹਾਂ, ਇਹ ਐਕਸਪਰਟਸ ਨੇ ਡਿਫਾਈਨ ਕੀਤਾ ਕਿ 5000 ਸਾਲ ਪੁਰਾਣੀ ਇਹ ਸਿਵਲਾਈਜੇਸ਼ਨ ਹੈ ਇੰਡਸ ਵੈਲੀ। ਇਵੇਂ ਹੀ ਬਾਕੀ ਚਾਈਨੀਜ਼ ਸਿਵਲਾਈਜੇਸ਼ਨ ਹੈ, ਮੈਸੋਪੋਟਾਮੀਅਮ ਹੈ, ਸਾਊਥ ਅਮਰੀਕਾ ਦੇ ਵਿੱਚ ਮਾਇਆਨ ਸਿਵਲਾਈਜੇਸ਼ਨ ਇੱਕੋ ਵੇਲੇ ਡਿਵੈਲਪ ਹੋ ਰਹੀ ਸੀ, ਬੈਬੀਲੋਨਿਕ ਹੈ, ਇਜਿਪਟ ਪਿਰਾਮਿਡ ਤੁਸੀਂ ਦੇਖਦੇ ਹੋ, ਸਾਰੇ 6000 ਸਾਲ ਦੇ ਵਿੱਚ ਹੀ ਸਮਾ ਜਾਂਦੇ ਨੇ। ਹੁਣ ਇਹਨਾਂ ਦਾ 6000 ਸਾਲ ਦਾ ਜਿਹੜੇ ਕੰਪੈਰੇਟਿਵ ਹਿਸਟਰੀ ਦੇ ਵਿੱਚ ਦਿਲਚਸਪੀ ਰੱਖਦੇ ਨੇ, ਕੰਪੈਰੇਟਿਵ ਰਿਲੀਜਨਸ ਦੇ ਵਿੱਚ ਦਿਲਚਸਪੀ ਰੱਖਦੇ ਨੇ, ਉਹ ਜਾਣਨਾ ਜ਼ਰੂਰ ਚਾਹੁੰਦੇ ਨੇ ਕਿ ਡਿਫਰੈਂਟ ਪਾਰਟਸ ਦੇ ਵਿੱਚ ਕੀ ਚੱਲ ਰਿਹਾ ਸੀ। ਜਦੋਂ ਅਸੀਂ ਨੇਕੀ ਤੇ ਬਦੀ ਦੀ ਜੰਗ ਦੀ ਗੱਲ ਕਰਦੇ ਹਾਂ, ਗੁੱਡ ਔਰ ਈਵਲ ਦੀ ਗੱਲ ਕਰਦੇ ਹਾਂ, ਤੇ ਇਹ ਸਾਰਾ ਮਨੁੱਖੀ ਇਤਿਹਾਸ ਉਸ ਦੇ ਵਿੱਚ ਤੁਸੀਂ ਉਂਗਲਾਂ ਤੇ ਗਿਣ ਸਕਦੇ ਹੋ। ਡੈਮੋਕ੍ਰੇਸੀ ਜਿਹਦੇ ਜਨਮਦਾਤਾ ਗ੍ਰੀਕਸ ਨੂੰ ਮੰਨਿਆ ਜਾਂਦਾ ਹੈ, ਗ੍ਰੀਸ ਯੂਨਾਨ ਨੂੰ ਕਹਿੰਦੇ ਨੇ, ਸਭ ਤੋਂ ਪੁਰਾਣਾ ਏਥਨਸ ਸ਼ਹਿਰ ਗ੍ਰੀਸ ਦਾ ਹੈ, ਜਿੱਥੇ ਸੁਕਰਾਤ ਹੋਇਆ ਲਗਭਗ 2500 ਸਾਲ ਪਹਿਲਾਂ, ਔਰ ਫਿਲਾਸਫੀ ਦਾ ਜਨਮ ਵੈਸਟ ਦੇ ਵਿੱਚ ਸੁਕਰਾਤ ਦੇ ਨਾਲ ਜੁੜਿਆ ਹੋਇਆ ਹੈ। ਅਰਸਤੂ, ਅਰਿਸਟੋਟਲ ਤੇ ਸੁਕਰਾਤ ਦਾ ਚੇਲਾ ਪਲੇਟੋ, ਜਿਹਨੂੰ ਅਸੀਂ ਆਪਣੀ ਪੰਜਾਬੀ 'ਚ ਅਫਲਾਤੂਨ ਕਹਿੰਦੇ ਹਾਂ, ਇਹ ਅਫਲਾਤੂਨ ਐਕਚੁਅਲੀ ਪਲੇਟੋ ਦਾ ਨਾਂ ਹੈ। ਜਿਵੇਂ ਅਲੈਗਜ਼ੈਂਡਰ ਦਾ ਗ੍ਰੇਟ ਦਾ ਨਾਂ ਸਿਕੰਦਰ ਹੈ ਸਾਡੇ ਉਸ ਖਿੱਤੇ ਦੇ ਵਿੱਚ, ਇਵੇਂ ਪਲੇਟੋ ਅਫਲਾਤੂਨ ਹੈ। ਸੋ ਇਹ ਫਿਲਾਸਫਰ ਇਸ ਖਿੱਤੇ ਦੇ ਨੇ। ਜੇ ਚਾਈਨਾ ਦੇ ਹਵਾਲੇ ਨਾਲ ਦੇਖੀਏ ਤੇ ਬੁੱਧ ਤਾਂ ਜਦੋਂ ਮਹਾਤਮਾ ਬੁੱਧ ਲਗਭਗ 2500 ਸਾਲ ਪਹਿਲਾਂ ਸਾਡੇ ਖਿੱਤੇ 'ਚ ਆਪਣੀ ਗੱਲ ਕਹਿ ਰਹੇ ਨੇ, ਬੁੱਧਮ ਸ਼ਰਣਮ ਗੱਛਾਮੀ, ਇਹ ਉਸ ਖਿੱਤੇ ਦੇ ਵਿੱਚ ਗੂੰਜ ਰਿਹਾ ਹੈ। ਕੰਪੈਸ਼ਨ ਦੀ ਗੱਲ ਕਰ ਰਹੇ ਨੇ, ਰਹਿਮ ਦੀ ਗੱਲ ਕਰ ਰਹੇ ਨੇ। ਠੀਕ ਉਸੇ ਵੇਲੇ ਚੀਨ ਦੇ ਵਿੱਚ ਕਨਫਿਊਸ਼ੀਅਸ ਔਰ ਤਾਓਇਜ਼ਮ ਜਿਹੜੇ ਫਿਲਾਸਫੀ ਸਕੂਲ ਆਫ ਫਿਲਾਸਫੀ ਨੇ, ਉਹ ਆਪਣੀ ਗੱਲ ਕਰ ਰਹੇ ਨੇ। ਅੱਜ ਵੀ ਜੇ ਤੁਸੀਂ ਚੀਨ ਜਿਹੜਾ ਇੱਕ ਐਮਰਜਿੰਗ ਸੁਪਰ ਪਾਵਰ ਹੈ, ਉਹਨੂੰ ਜੇ ਤੁਸੀਂ ਸਮਝਣਾ ਹੋਏ ਤਾਂ ਤੁਹਾਨੂੰ ਕਨਫਿਊਸ਼ੀਜ਼ਮ ਨੂੰ ਸਮਝਣਾ ਪਏਗਾ, ਤੁਹਾਨੂੰ ਤਾਓਇਜ਼ਮ ਨੂੰ ਸਮਝਣਾ ਪਏਗਾ ਕਿ ਵਿਜ਼ਡਮ ਕਿਵੇਂ ਸਪਰੈਡ ਹੁੰਦੀ ਹੈ, ਓਬੀਡੀਐਂਸ ਕਿੰਨੀ ਇੰਪੋਰਟੈਂਟ ਹੈ। ਔਰ ਅੱਜ ਦੀ ਇਸ ਕਾਨਫਰੰਸ ਦੀ ਸ਼ੁਰੂਆਤ ਭੈਣ ਜੀ ਮਨਦੀਪ ਕੌਰ ਹੋਰਾਂ ਨੇ ਜਦੋਂ ਇਹ ਲਫ਼ਜ਼ ਕਹੇ ਵੀ ਇੱਕ ਪਾਰਟ ਅਸੀਂ ਸਾਰੇ ਰਾਜ ਭਾਗ ਇਸ ਹਾਲ ਦੇ ਅੰਦਰ ਜਿੰਨੇ ਕ ਅਸੀਂ ਬੈਠੇ ਹਾਂ, ਈਦਰ ਅਸੀਂ ਐਕਟਿਵਿਸਟ ਹੈ ਜਾਂ ਹਮਦਰਦੀ ਰੱਖਦੇ ਹਾਂ। ਬਹੁਤਿਆਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਵੀ ਖਾਲਿਸਤਾਨ ਸਾਨੂੰ ਕਿਉਂ ਚਾਹੀਦਾ ਹੈ, ਪਰ ਦੂਸਰਾ ਪੱਖ ਵੀ ਹੈ। ਦੋ ਲਫ਼ਜ਼ ਅੰਗਰੇਜ਼ੀ ਦੇ ਮੈਂ ਅਕਸਰ ਆਪਣੇ ਐਨਾਲਿਸਿਸ ਦੇ ਵਿੱਚ ਦਿੰਦਾ, ਇੱਕ ਸੈਲਫ ਐਨਾਲਿਸਿਸ ਹੈ, ਇੱਕ ਸੈਲਫ ਕੰਡੈਮਨੇਸ਼ਨ ਹੈ। ਸੈਲਫ ਐਨਾਲਿਸਿਸ ਆਪਾ ਪੜਚੋਲ ਇਹਦਾ ਪੰਜਾਬੀ ਲਫ਼ਜ਼ ਹੈ, ਸੈਲਫ ਕੰਡੈਮਨੇਸ਼ਨ ਆਪਾ ਨਖੇਦੀ ਹੈ। ਬਹੁਤ ਚੰਗਾ ਹੁੰਦਾ ਵੀ ਅਸੀਂ ਜਦੋਂ ਬੈਠਦੇ ਹਾਂ ਅਸੀਂ ਸੈਲਫ ਐਨਾਲਿਸਿਸ ਕਰੀਏ, ਆਪਾ ਪੜਚੋਲ ਕਰੀਏ ਕਿ ਵੀ ਸਾਡੇ ਕਿੱਥੇ ਕਿੱਥੇ ਕਮੀਆਂ ਰਹੀਆਂ, ਕਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ, ਕਿਵੇਂ ਅਸੀਂ ਆਪਣੇ ਗੋਲ ਤੱਕ ਪਹੁੰਚ ਸਕਦੇ ਹਾਂ। ਸੈਲਫ ਕੰਡੈਮਨੇਸ਼ਨ ਢਾਊ ਹੁੰਦੀ ਹੈ, ਉਹਨੂੰ ਗੁਰੂ ਨੇ ਜਿਹੜੀ ਨਾ ਉਮੀਦੀ ਹੈ, ਇਹਦੇ ਲਈ ਕੋਈ ਥਾਂ ਨਹੀਂ ਹੈ। ਇਸ ਲਈ ਤੁਹਾਨੂੰ ਸਮੁੱਚੀ ਸਿੱਖ ਡਿਕਸ਼ਨਰੀ ਦੇ ਵਿੱਚ ਹਰ ਲਫ਼ਜ਼ ਦਾ ਇੱਕ ਆਪੋਜ਼ਿਟ ਹੁੰਦਾ ਹੈ। ਚੜ੍ਹਦੀ ਕਲਾ ਦਾ ਆਪੋਜ਼ਿਟ ਕਦੇ ਸਿੱਖ ਢਹਿੰਦੀ ਕਲਾ 'ਚ ਨਹੀਂ ਹੁੰਦਾ। ਨਾ ਦਿਲਗੀਰੀ ਹੁੰਦੀ ਹੈ, ਨਾ ਢਹਿੰਦੀ ਕਲਾ ਹੁੰਦੀ ਹੈ, ਨਾ ਉਦਾਸੀ ਹੁੰਦੀ ਹੈ। ਜਦੋਂ ਪ੍ਰਾਣੀ ਤੁਰ ਵੀ ਜਾਂਦਾ ਹੈ ਤੇ ਸਾਡਾ ਲਫ਼ਜ਼ ਜਿਹੜਾ ਖਾਲਸਾਈ ਰਵਾਇਤਾਂ ਦਾ ਹੈ ਉਹ ਚੜ੍ਹਾਈ ਕਰ ਜਾਣਾ। ਚੜ੍ਹਾਈ ਅਸੈਂਡੈਂਸੀ ਹੈ, ਤੁਸੀਂ ਇੱਕ ਪਲੇਟਫਾਰਮ ਤੋਂ ਉੱਪਰ ਵੱਲ ਜਾ ਰਹੇ ਹੋ। ਔਰ ਇਹੀ ਸਾਡਾ ਵਰਤਾਰਾ ਔਰ ਵਤੀਰਾ ਜਿਨ੍ਹਾਂ ਨੇ ਮਨੁੱਖੀ ਇਤਿਹਾਸ ਬਦਲਿਆ, ਉਹ ਉਸ ਸਮੇਂ ਦੇ ਲੋਕ ਨਹੀਂ ਹੁੰਦੇ, ਉਸ ਸਮੇਂ ਤੋਂ ਮੱਚ ਬਿਯੋਂਡ ਹੁੰਦੇ ਨੇ। ਮਨਸੂਰ ਦੀ ਅਸੀਂ ਕਹਾਣੀ ਪੜ੍ਹਦੇ ਰਹੇ। ਸੁਕਰਾਤ ਜਿਸ ਸ਼ਹਿਰ ਨੂੰ ਉਹ ਪਿਆਰ ਕਰਦਾ ਸੀ, ਏਥਨਸ ਸ਼ਹਿਰ, ਉਹਨਾਂ ਦੀ ਜੂਰੀ ਸੀ। ਡੈਮੋਕ੍ਰੇਸੀ ਦਾ ਜਨਮ ਜਿਹੜਾ ਉਹ ਯੂਨਾਨ ਦੇ ਵਿੱਚ ਹੋਇਆ, ਉਹਨਾਂ ਦੀ ਓਪਨ ਜੂਰੀ ਹੁੰਦੀ ਸੀ। ਔਰ ਜਦੋਂ ਸੁਕਰਾਤ ਦਾ ਮੁਕੱਦਮਾ ਚੱਲਿਆ ਔਰ ਉਹਦੇ ਤੇ ਚਾਰਜ ਕੀ ਸੀ, ਉਹਦੇ ਉੱਤੇ ਦੋਸ਼ ਕੀ ਸੀ ਕਿ ਇਹ ਨੌਜਵਾਨਾਂ ਦੇ ਦਿਮਾਗਾਂ ਨੂੰ ਕਰਪਟ ਕਰਦਾ। ਇਹਦੇ ਇਹ ਜਦੋਂ ਖਿਆਲ ਦਿੰਦਾ ਜਾਂ ਦੂਜਾ ਨੌਜਵਾਨ ਜਿਹੜੇ ਨੇ ਹੋਰ ਤਰ੍ਹਾਂ ਸੋਚਣ ਲੱਗ ਜਾਂਦੇ ਨੇ। ਸੁਕਰਾਤ ਨੇ ਇੱਕ ਵੀ ਲਾਈਨ ਨਹੀਂ ਲਿਖੀ ਹੋਈ। ਸੁਕਰਾਤ ਦੇ ਸਾਰੀ ਫਿਲਾਸਫੀ ਨੂੰ ਉਹਦੇ ਚੇਲੇ ਪਲੇਟੋ ਨੇ, ਅਫਲਾਤੂਨ ਨੇ ਲਿਖਿਆ ਹੋਇਆ।
ਹੁਣ ਜਦੋਂ ਮੁਕੱਦਮਾ ਚੱਲਦਾ ਹੈ, ਸਾਰੀ ਜੂਰੀ ਬੈਠਦੀ ਹੈ, ਉਹ ਉਹਨੂੰ ਇਹ ਚੋਇਸ ਦਿੰਦੇ ਨੇ, ਕਹਿੰਦੇ ਨੇ ਦੇਖ ਸੁਕਰਾਤ ਤੂੰ ਇੱਕ ਭਲਾ ਆਦਮੀ ਹੈ, ਪਰ ਤੇਰੇ ਰਹਿਣ ਨਾਲ ਐਥਨਸ ਦੇ ਵਿੱਚ ਬੜੀ ਗੜਬੜ ਹੋ ਰਹੀ ਹੈ। ਜਿਹੜੀ ਨੌਜਵਾਨ ਪੀੜ੍ਹੀ ਹੈ ਹੋਰ ਤਰ੍ਹਾਂ ਸੋਚਦੀ ਹੈ, ਅਸੀਂ ਤੇਰੇ ਤੇ ਰਹਿਮ ਕਰਦੇ ਹਾਂ, ਤੈਨੂੰ ਇੱਕ ਚੋਇਸ ਦਿੰਦੇ ਕਿ ਤੂੰ ਸ਼ਹਿਰ ਛੱਡ ਕੇ ਚਲਾ ਜਾ, ਅਸੀਂ ਤੈਨੂੰ ਸਜ਼ਾਏ ਮੌਤ ਨਹੀਂ ਦੇਣਾ ਚਾਹੁੰਦੇ। ਤੇ ਹੁਣ ਜਿਹੜਾ ਉਹ ਉਸ ਜੂਰੀ ਦੇ ਸਾਹਮਣੇ, ਪਬਲਿਕ ਜੂਰੀ ਦੇ ਸਾਹਮਣੇ ਜੋ ਗੱਲ ਸੁਕਰਾਤ ਕਹਿੰਦਾ ਹੈ, ਬਹੁਤ ਵਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਲਾਸਟ ਡਾਇਲੌਗ ਹੈ ਕਾਜ਼ੀ ਦੇ ਨਾਲ ਸ਼ਹਾਦਤ ਦੇ ਮੌਕੇ, ਜਾਂ ਅੱਜ ਅਸੀਂ ਆਪਣੇ ਯੋਧਿਆਂ ਦੀਆਂ ਕਹਾਣੀਆਂ, ਜਿਹੜੇ ਸਾਡੇ ਜਿਨ੍ਹਾਂ ਨੂੰ ਮੈਂ ਜਦੋਂ ਕਲੈਕਟਿਵਲੀ ਕਹਿੰਦਾ ਵੀ ਸਾਨੂੰ ਫਖਰ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਰ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ, ਤਾਰਿਆਂ ਦੇ ਉੱਤੇ, ਇਹ ਉਹ ਸਾਡਾ ਕਲੈਕਟਿਵ ਇਸ ਪੀਰੀਅਡ ਦਾ ਉਹ ਮਾਣਮੱਤਾ ਇਤਿਹਾਸ ਹੈ। ਜਿਹੜਾ ਲਫ਼ਜ਼ ਪੰਜਾਬੀ 'ਚ ਅਸੀਂ ਮੌਤ ਨੂੰ ਕਲੋਲਾਂ ਕਰਨਾ ਕਹਿੰਦੇ ਕਿ ਕਲੋਲ ਤੁਸੀਂ ਜੋਕ ਕਰ ਰਹੇ ਹੋ। ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਜਿਹੜਾ ਲਾਸਟ ਸਫ਼ਰ ਹੈ ਪੂਨਾ ਦੀ ਉਸ ਵਰਦਾ ਜੇਲ੍ਹ ਚੋਂ ਸਵੇਰ ਵੇਲੇ ਦਾ, ਤੁਸੀਂ ਜਦੋਂ ਉਸ ਨੂੰ ਦੇਖਦੇ ਹੋ ਤੇ ਮੌਤ ਨੂੰ ਵੀ ਲੱਗਦਾ ਵੀ ਮੇਰੇ ਤਾਂ ਨਾਂ ਤੋਂ ਸਾਰੇ ਡਰਦੇ ਨੇ, ਸਾਰੇ ਮੁੜ ਕੇ ਜ਼ਿੰਦਗੀ ਮੰਗਦੇ ਨੇ, ਇਹ ਕਿਉਂ ਜੇ ਗੁਰੂ ਦੇ ਸਿੱਖ ਨੇ, ਇਹ ਕੌਣ ਨੇ ਜਿਨ੍ਹਾਂ ਨੇ ਮੇਰੇ ਡਰ ਨੂੰ ਵੀ ਜਿਹੜਾ ਉਹ ਕਲੋਲਾਂ ਦੇ ਨਾਲ, ਕਦੇ ਉਹ ਮੂੰਹ ਮਿੱਠਾ ਜਲਾਦ ਦਾ ਕਰਵਾਉਣਾ ਚਾਹੁੰਦੇ ਨੇ, ਕਦੇ ਰੱਸਾ ਆਪਣੇ ਗਲ 'ਚ ਪਾਉਣਾ ਚਾਹੁੰਦੇ ਨੇ, ਕਦੇ ਉਸ ਦੇ ਨਾਲ ਮਜ਼ਾਕ ਕਰ ਰਹੇ ਨੇ ਕਿ ਭਾਈ ਅੱਜ ਅਸੀਂ ਅਦਵਾਣੇ ਖਾਣ ਨੂੰ ਜੀ ਕਰਦਾ ਹੈ। ਉਹ ਆਪਣੀ ਚਿੱਠੀਆਂ ਦੇ ਵਿੱਚ ਲਿਖ ਰਹੇ ਨੇ ਅਸੀਂ 4 ਵਜੇ ਉੱਠਾਂਗੇ, ਅਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਾਂਗੇ, ਅਸੀਂ ਦਹੀਂ ਜਮਾਇਆ ਹੋਇਆ ਫਿਰ ਦਹੀਂ ਖਾਵਾਂਗੇ। ਤੁਹਾਨੂੰ ਇਹ ਫਿਕਰ ਹੀ ਨਹੀਂ ਹੈ ਕਿ ਇਹ ਤੁਹਾਡੀ ਜ਼ਿੰਦਗੀ ਦੇ ਅਖੀਰਲੇ ਪਲ ਨੇ, ਤੁਸੀਂ ਕੁਝ ਹੋਰ ਸੋਚ ਰਹੇ ਹੋ। ਔਰ ਜਦੋਂ ਇਸ ਸਾਰੇ ਨੂੰ ਦੇਖਦੇ, ਸੁਕਰਾਤ ਤਾਂ 2500 ਸਾਲ ਪਹਿਲਾਂ ਪੈਦਾ ਹੋਇਆ, ਉਸ ਤੋਂ ਬਾਅਦ ਉਸ ਧਰਤੀ ਨੇ ਕੋਈ ਸੁਕਰਾਤ ਨਹੀਂ ਜੰਮਿਆ। ਸਾਡੀ ਇਸ ਧਰਤੀ ਦੇ ਉੱਤੇ ਆ ਸਾਰਾ ਸਾਡਾ ਅਰਦਾਸ, ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਅਰਦਾਸ ਦੇ ਵਿੱਚ ਪ੍ਰੋ ਦਿੱਤਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੁਣ ਇਹ ਹੈ, ਕਿਸੇ ਦਾ ਨਾਂ ਨਹੀਂ ਹੈ, ਕਿਉਂਕਿ ਕਿੰਨੇ ਨੇ, ਮਲਟੀਪਲ ਨੇ ਜਿਹੜੇ ਬੰਦ ਕੱਟੇ ਗਏ, ਖੋਪਰੀਆਂ ਲੱਥੀਆਂ, ਕਿਉਂਕਿ ਜਿਨ੍ਹਾਂ ਦੇ ਨਾਂ ਸਾਡੇ ਮਨਾਂ ਦੀਆਂ ਅੱਖਾਂ ਸਾਹਮਣੇ ਆਉਂਦੇ ਨੇ, ਭਾਈ ਤਾਰੂ ਸਿੰਘ, ਭਾਈ ਸੁਬੇਕ ਸਿੰਘ, ਭਾਈ ਸ਼ਾਹਬਾਜ਼ ਸਿੰਘ, ਭਾਈ ਮਨੀ ਸਿੰਘ, ਪਰ ਇਹ ਟੌਰਚਰ ਦੇ ਤਰੀਕੇ ਸਨ। ਮਲਟੀਪਲ ਸਿੰਘ ਸਿੰਘਣੀਆਂ ਉਸ ਰਸਤੇ ਦੇ ਉੱਤੇ ਤੁਰੇ। ਔਰ ਅੱਜ ਜਦੋਂ ਅਸੀਂ ਉਹ 3 ਸਦੀਆਂ ਬਾਅਦ ਦੇ ਇਸ ਇਤਿਹਾਸ ਨੂੰ ਜੋ ਸਾਡੀਆਂ ਅੱਖਾਂ ਸਾਹਮਣੇ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਚਸ਼ਮਦੀਦ ਹੈ ਉਸ ਦੀ ਦੇਖਦੇ ਹਾਂ, ਇਤਿਹਾਸ ਸਿਰਫ ਦੁਹਰਾਇਆ ਹੀ ਨਹੀਂ ਗਿਆ, ਨਵਾਂ ਇਤਿਹਾਸ ਰਚਿਆ ਗਿਆ। ਇਹ ਕੋਈ ਛੋਟੀ ਗੱਲ ਨਹੀਂ ਹੈ। ਸੋ ਮੈਂ ਭਾਈ ਤਰਸੇਮ ਸਿੰਘ ਜੀ ਇਹ ਜ਼ਰੂਰ ਤੁਹਾਨੂੰ ਕਹਿਣਾ ਚਾਹੁੰਦਾ, ਇਸ ਰਸਤੇ ਤੇ ਜਦੋਂ ਅਸੀਂ ਤੁਰਦੇ ਹਾਂ, ਇਹ ਗੁਰੂ ਦੀ ਰਹਿਮਤ ਦੇ ਨਾਲ, ਬਖਸ਼ਿਸ਼ ਦੇ ਨਾਲ ਹੀ ਹੁੰਦਾ ਕਿ ਕੋਈ ਕਿਸੇ ਨੂੰ ਕਿਸੇ ਸੇਵਾ ਦੇ ਲਈ ਗੁਰੂ ਚੁਣਦਾ, ਕੰਮ ਗੁਰੂ ਦਾ। ਸਾਨੂੰ ਆਪਣਾ ਇੰਨਾ ਕੁ ਧਿਆਨ ਰੱਖਣਾ ਚਾਹੀਦਾ ਹੈ, ਜੈਸਾ ਵਿਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ, ਆਪਣਾ ਯਤਨ ਕਰੋ, ਕੋਸ਼ਿਸ਼ ਕਰੋ। ਅਲਟੀਮੇਟ ਗੁਰੂ ਦੇ ਕੋਲ ਹੈ। ਢਹਿੰਦੀ ਕਲਾ ਜਾਂ ਉਦਾਸੀ ਜਾਂ ਦਿਲਗੀਰੀ ਹਾਲਾਂ ਵਿਰਾਗ ਚੋਂ ਹੀ ਪੈਦਾ ਹੁੰਦਾ ਹੈ ਕਿ ਭਾਈ ਕੌਮ ਨਾਲ ਇੰਨਾ ਕੁਝ ਹੋਇਆ, ਇੰਨਾ ਕੁਝ ਵਾਪਰ ਰਿਹਾ, ਸਾਡਾ ਵੱਡਾ ਹਿੱਸਾ ਕਿਉਂ ਇੰਨੀ ਗਫਲਤ 'ਚ ਹੈ। ਸਾਡੇ ਗੁਰਦੁਆਰਿਆਂ ਦੀਆਂ ਮੈਨੇਜਮੈਂਟ ਕਮੇਟੀਆਂ, ਸਾਰੇ ਲੋਕ, ਇਹ ਕਹਾਣੀ ਤੋਂ ਤੁਸੀਂ ਵਾਕਿਫ ਹੋ, ਮੈਂ ਉਸ ਨੈਗੇਟਿਵਿਟੀ ਵੱਲ ਨਹੀਂ ਜਾਣਾ ਚਾਹੁੰਦਾ, ਪਰ ਇੱਕ ਗੱਲ ਦਾ ਧਿਆਨ ਰਹੇ, ਤੁਸੀਂ ਸਮੁੱਚੀ ਮਨੁੱਖੀ ਤਾਰੀਖ ਦਾ ਇਤਿਹਾਸ ਜਦੋਂ ਦੇਖੋਗੇ, ਕਿਸੇ ਵੀ ਮੂਵਮੈਂਟ ਦੇ ਵਿੱਚ, ਬ੍ਰਿਟਿਸ਼ਰਸ ਦੇ ਖਿਲਾਫ ਹੀ ਲੈ ਲਈਏ ਕਿਉਂਕਿ 1947 ਚ ਉਹੀ ਗਏ ਨੇ, ਹੁਣ ਫਿਲਮਾਂ ਬਣੀਆਂ ਨੇ, ਗੁਰੂ ਨਾਨਕ ਜਹਾਜ਼, ਉਸ ਤੋਂ ਪਹਿਲਾਂ ਉਹਨੂੰ ਕੌਮਾਗਾਟਾ ਮਾਰੂ ਕਹਿ ਕੇ ਦੂਜਾ। ਹੁਣ ਜਦੋਂ ਇਹ ਜਹਾਜ਼ ਵਾਪਸ ਮੋੜਿਆ ਜਾਂਦਾ ਹੈ, ਬਜ ਘਾਟ ਜੋ ਕਿ ਸਮੁੰਦਰੀ ਜਹਾਜ਼ ਦਾ ਸਫ਼ਰ ਸੀ, ਉਦੋਂ ਜੇ ਹਵਾਈ ਜਹਾਜ਼ਾਂ ਦਾ ਸਫ਼ਰ ਨਹੀਂ ਸੀ, ਬਜ ਘਾਟ ਦੇ ਕੰਢੇ ਤੇ ਉਹ ਜਹਾਜ਼ ਲੱਗਦਾ, ਗੋਲੀ ਚੱਲ ਜਾਂਦੀ ਹੈ, ਕਿਉਂਕਿ ਉਹ ਇਨਸਿਸਟ ਕਰਦੇ ਨੇ ਕਿ ਭਾਈ ਤੁਸੀਂ ਨਵੀਆਂ ਦੂਸਰੀਆਂ ਗੱਡੀਆਂ 'ਚ ਬੈਠੋ ਔਰ ਤੁਹਾਨੂੰ ਤੁਹਾਡੇ ਪਿੰਡਾਂ 'ਚ ਪਹੁੰਚਾਇਆ ਜਾਏਗਾ। ਉਹ ਸਿੱਖ ਕਹਿੰਦੇ ਨੇ ਕਿ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਕੋਲ ਹੈ। ਹੁਣ ਕਲਕੱਤਾ ਉਹ ਸ਼ਹਿਰ ਹੈ ਜਿਹਦੇ 'ਚ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸਕ ਗੁਰਦੁਆਰਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ
ਜਿਹੜਾ ਬਾਗਮਾੜੀ ਔਰ ਦੂਸਰੇ ਗੁਰਦੁਆਰੇ ਨੇ, ਸਿੱਖ ਕਹਿੰਦੇ ਨੇ ਵੀ ਅਸੀਂ ਮਹਾਰਾਜ ਦਾ ਸਰੂਪ ਲੈ ਕੇ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ, ਫਿਰ ਅਸੀਂ ਦੇਖਾਂਗੇ ਕੀ ਗੋਲੀ ਚੱਲਦੀ ਹੈ। 2 ਦਰਜਨ 3 ਦਰਜਨ ਕਿੰਨੇ ਸ਼ਹੀਦ ਹੋਏ, ਕੁਛ ਐਸਕੇਪ ਕਰ ਗਏ, ਕੁਛ ਵਾਪਸ ਉਹਨਾਂ ਨੇ ਫੜ ਕੇ ਪਿੰਡਾਂ 'ਚ ਪਹੁੰਚਾਏ। ਉਸ ਪੀਰੀਅਡ ਦੇ ਵਿੱਚ ਅਕਾਲ ਤਖਤ ਤੇ ਬੈਠੇ ਪੁਜਾਰੀ ਵੀ, ਔਰ ਬਾਅਦ ਦੇ ਵਿੱਚ ਮੈਂ ਦੇਖਿਆ ਕਿ ਈਵਨ ਉਹਨਾਂ ਬਜਬਜ ਕਲਕੱਤੇ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਇਹ ਮਤੇ ਕੀਤੇ ਵੀ ਇਹ ਸਿੱਖ ਨਹੀਂ ਹੈਗੇ, ਇਹ ਬ੍ਰਿਟਿਸ਼ ਰਾਜ ਜਿਹੜਾ ਹਮੇਸ਼ਾ ਤੱਕ ਰਹਿਣ ਵਾਲਾ ਹੈ। ਔਰ ਤੁਹਾਨੂੰ ਹੈਰਾਨੀ ਹੋਏਗੀ ਕਿ ਦਰਬਾਰ ਸਾਹਿਬ ਦੇ ਅੰਦਰ ਗ੍ਰੰਥੀ ਵੀ ਇਹ ਅਰਦਾਸਾਂ ਕਰਦੇ ਰਹੇ। ਖਾਲਸਾ ਕਾਲਜ ਔਰ ਦੂਸਰਿਆਂ ਦਾ ਸੈਸ਼ਨ ਸ਼ੁਰੂ ਹੋਣ ਵੇਲੇ ਉਹਦੇ ਤੋਂ ਹੀ ਅੰਗਰੇਜ਼ੀ ਦਾ ਅਖਾਣ ਨਿਕਲਿਆ, ਲੌਂਗ ਲਿਵ ਦਾ ਕਿੰਗ ਇਜ਼ ਲਾਈਫ, ਕਿ ਰਾਜਾ ਕਦੇ ਮਰਦਾ ਹੀ ਨਹੀਂ ਹੈ। ਇਵੇਂ ਉਹਨਾਂ ਨੇ ਬ੍ਰਿਟਿਸ਼ ਤਖਤ ਨੂੰ ਬਣਾਇਆ ਹੋਇਆ ਸੀ। ਔਰ ਉਹਨਾਂ ਜ਼ਮਾਨਿਆਂ 'ਚ ਜਿਨ੍ਹਾਂ ਨੇ ਇਸ ਸਫ਼ਰ ਨੂੰ, ਜੇ 1849 'ਚ ਸਿੱਖ ਰਾਜ ਜਾਣ ਤੋਂ ਬਾਅਦ ਦੀ ਗੱਲ ਕਰੀਏ, ਪਹਿਲਾ ਬੁਲੰਦ ਨਾਰਾ ਭਾਈ ਮਹਾਰਾਜ ਸਿੰਘ ਨੇ ਖੜਾ ਕੀਤਾ ਸੀ, ਬਾਬਾ ਵੀਰ ਸਿੰਘ ਨਰੰਗਾਬਾਦੀ, ਉਹਨਾਂ ਦੀ ਥਾਂ ਤੇ ਸੇਵਾ ਕਰਨ ਵਾਲੇ, ਕਿ ਇਹਨਾਂ ਨੂੰ ਕੱਢੋ ਬਾਹਰ। ਉਹ ਫੜੇ ਗਏ ਸ਼ਾਮ 84 ਹੁਸ਼ਿਆਰਪੁਰ ਜ਼ਿਲ੍ਹੇ 'ਚ ਸਿੰਗਾਪੁਰ ਦੇ ਵਿੱਚ, ਜਿਹੜੀ ਪਹਿਲੀ ਐਗਜ਼ਾਈਲ ਉਦੋਂ ਜੇ ਇਹਨਾਂ ਨੇ ਰੰਗੂਨ ਬਾਅਦ 'ਚ ਡਿਵੈਲਪ ਕੀਤਾ, ਜਿੱਥੇ ਬਾਬਾ ਰਾਮ ਸਿੰਘ ਨਾਮਧਾਰੀ ਨੂੰ ਭੇਜਿਆ ਜਾਂ ਬਹਾਦਰ ਸ਼ਾਹ ਜ਼ਫਰ ਨੂੰ ਭੇਜਿਆ 1857 ਦੇ ਵਿੱਚ। ਸਿੰਗਾਪੁਰ 'ਚ ਪਹਿਲੇ ਸ਼ਹੀਦ ਨੇ ਭਾਈ ਮਹਾਰਾਜ ਸਿੰਘ, ਕਾਲ ਕੋਠੜੀ 'ਚ ਰੱਖ ਕੇ। ਪਰ ਮੈਂ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਕਿ ਲਗਭਗ 200 ਸਾਲ ਬ੍ਰਿਟਿਸ਼ ਨੇ ਭਾਰਤ ਦੇ ਉੱਤੇ ਰੂਲ ਕੀਤਾ, ਪੰਜਾਬ ਦੇ ਉੱਤੇ 98 ਸਾਲ ਕੀਤੇ। ਕਿਸੇ ਵੀ ਗਿਵਨ ਟਾਈਮ ਦੇ ਵਿੱਚ 30,000 ਤੋਂ ਜ਼ਿਆਦਾ ਗਿਣਤੀ ਗੋਰਿਆਂ ਦੀ ਨਹੀਂ ਸੀ, 30,000 ਮੈਕਸਿਮਮ। ਹੁਣ ਤੁਸੀਂ ਅੰਦਾਜ਼ਾ ਲਾਓ, ਤੇ ਜਦੋਂ ਉਹਨਾਂ ਮੁਲਕ ਛੱਡਿਆ 33 ਕਰੋੜ ਆਬਾਦੀ ਇੱਧਰ ਸੀ, 9 ਕਰੋੜ ਪਾਕਿਸਤਾਨ ਦੀ ਸੀ, ਜਿਹੜਾ ਉਸ ਵੇਲੇ ਵੈਸਟ ਪੰਜਾਬ ਔਰ ਈਸਟ ਬੰਗਾਲ, ਜਿਹਨੂੰ ਬਾਅਦ 'ਚ ਬੰਗਲਾਦੇਸ਼, ਉਹਦਾ ਸੀ ਪਾਰਟ। ਹੁਣ ਇਹ ਕਿਵੇਂ ਐਸਟੈਬਲਿਸ਼ ਰਿਹਾ? 30,000 ਬੰਦਾ 33 ਕਰੋੜ ਦੇ ਉੱਤੇ ਰੂਲ ਕਰ ਰਿਹਾ। ਅੱਜ ਜਦੋਂ ਤੁਸੀਂ ਸਾਰੇ ਟਾਈਟਲ ਦੇਖਦੇ ਹੋ, ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਸਰ, ਹੁਣ ਤਾਂ ਚਲੋ ਨੰਬਰਦਾਰ ਡਿਫਰੈਂਟ ਹੋ ਗਿਆ, ਨੰਬਰਦਾਰ ਮੁਖਬਰ ਹੀ ਸਨ ਸਾਰੇ। ਔਰ ਇਸੇ ਲਈ ਜਦੋਂ ਇੱਕ ਜਨਰੇਸ਼ਨ, ਇਹ ਇਕੱਲਾ ਇਹ ਨਹੀਂ ਸੀ ਕਿ ਮਾਮਲਾ ਇਕੱਠਾ ਕਰਕੇ ਦਿੰਦੇ ਸੀ, ਸੂਹ ਵੀ ਦਿੰਦੇ ਸੀ ਉਹਨਾਂ ਦੇ। ਔਰ ਇਹੀ ਜਦੋਂ ਬੱਬਰ ਅਕਾਲੀ ਮੂਵਮੈਂਟ ਦੁਆਬੇ ਦੇ ਵਿੱਚ ਚੱਲੀ, ਉਹਨਾਂ ਨੇ ਇਹ ਬ੍ਰਿਟਿਸ਼ਰ ਜਿੰਨੇ ਇਸ ਕਿਸਮ ਦੇ ਸੀ, ਇਹਨਾਂ ਦਾ ਸਫਾਇਆ ਕੀਤਾ ਸੀ। ਹੁਣ ਉਹਨਾਂ ਜ਼ਮਾਨਿਆਂ 'ਚ, ਔਰ ਫਿਰ ਉਹਨਾਂ ਨੂੰ ਲੱਗਾ ਵੀ ਜਦੋਂ ਇੱਕ ਜਨਰੇਸ਼ਨ ਟ੍ਰੇਟਰ ਹੈ ਤੇ ਅਗਲੀ ਵੀ ਨੰਬਰਦਾਰ ਦਾ ਮੁੰਡਾ ਹੀ ਨੰਬਰਦਾਰ ਹੁੰਦਾ ਸੀ। ਉਹ ਸਾਰੀ ਟ੍ਰੈਡੀਸ਼ਨ ਉਹਨਾਂ ਨੇ ਚਲਾਈ, ਕਿਵੇਂ ਉਹਨਾਂ ਨੇ ਉਹ ਨੈਟਵਰਕ ਕਾਇਮ ਕੀਤਾ। ਸੋ ਸਾਰੇ ਬ੍ਰਿਟਿਸ਼ ਪੀਰੀਅਡ, ਚਲੋ ਮੁਗਲ ਪਾਰਟ ਅਸੀਂ ਛੱਡ ਵੀ ਦਈਏ ਸਿੱਖ ਸਟਰਗਲ ਦਾ, ਤੇ ਕਿੰਨੇ ਕੁ ਸਨ ਲੜਨ ਵਾਲੇ। ਸੋ ਮੈਂ ਇਹਨੂੰ ਜਦੋਂ ਜਨਰਲਾਈਜ਼ ਕਰਦਾ, ਮੈਂ ਸਮਝਦਾ ਕਿ 5% ਲੋਕ ਕਿਸੇ ਗਿਵਨ ਟਾਈਮ 'ਚ, ਕਿਸੇ ਮੂਵਮੈਂਟ 'ਚ, ਉਹ ਤੁਸੀਂ ਕਿਊਬਾ ਤੋਂ ਲੈ ਕੇ ਚੀ ਗੁਵੇਰਾ ਤੋਂ ਲੈ ਕੇ ਨੈਲਸਨ ਮੰਡੇਲਾ ਤੋਂ ਲੈ ਕੇ ਯੂਰਪੀਅਨ ਮੂਵਮੈਂਟ, ਸਪੈਨਿਸ਼ ਜਾਂ ਬੈਸਟ ਸਟਰਗਲ, ਕਿਸੇ ਦੀ ਗੱਲ ਕਰ ਲਓ, 5% ਜਿਸ ਮੂਵਮੈਂਟ ਦੇ ਵਿੱਚ ਐਕਟਿਵਿਸਟ ਹੁੰਦੇ ਨੇ, ਉਹ ਸਫਲਤਾ ਤੱਕ ਪਹੁੰਚਦੀ ਬਹੁਤ ਵੱਡਾ ਨੰਬਰ ਹੁੰਦਾ। 5% ਉਹਨਾਂ ਦੀ ਟਰਮ ਮੈਂ ਰਜਿਸਟਰਡ ਬੇਈਮਾਨ ਇਸਤੇਮਾਲ ਕਰ, ਉਹ ਰਜਿਸਟਰਡ ਬੇਈਮਾਨ ਹੁੰਦੇ ਨੇ, ਉਹਨਾਂ ਨੇ ਵਿਰੋਧ ਕਰਨਾ ਹੀ ਹੁੰਦਾ। ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ ਦੇ ਵਿੱਚ ਸਨ, ਅਸੀਂ ਉਹੀ ਰਾਮ ਰਾਈਏ, ਧੀਰ ਮਲੀਏ, ਮੀਣੇ, ਮਸੰਦ, ਕੌਣ ਨੇ ਗੁਰੂ ਸਾਹਿਬਾਨ ਦੇ ਆਪਣੇ ਪਰਿਵਾਰ 'ਚ ਕੋਈ ਭਰਾ ਹੈ, ਕੋਈ ਕਜ਼ਨ ਹੈ, ਕੋਈ ਚਾਚਾ ਹੈ, ਕੋਈ ਤਾਇਆ ਹੈ, ਇਹਨਾਂ ਨੇ ਵੀ ਨਾਲ ਹੀ ਰਹਿਣਾ ਰਜਿਸਟਰਡ ਬੇਈਮਾਨਾਂ ਨੇ। ਉਹ ਉਹਨਾਂ ਨੂੰ ਸੰਤ ਪਿੰਡਾਂ ਵਾਲੇ ਵੀ ਜਿਹੜੇ ਨੇ, ਉਹ ਇੰਡੀਅਨ ਸਰਕਾਰ ਦੇ ਏਜੰਟ ਲੱਗਦੇ ਸੀ। ਜ਼ੈਲ ਸਿੰਘ ਨੇ ਬਾੜਤੇ, ਸੰਜੇ ਗਾਂਧੀ ਨੇ ਬਾੜਤੇ, ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਵੀ ਜਿਹੜੇ ਨੇ, ਉਹ ਪੈਸੇ ਕਮਾਉਣ ਦਾ ਇੱਕ ਆਰ ਵਾਲੇ ਲੱਗਦੇ ਨੇ। ਉਹਨਾਂ ਦੇ ਲਈ ਕੋਈ ਐਕਟੀਵਿਟੀ ਵੀ ਜਿਹੜੀ ਹੈ, ਉਹਨਾਂ ਨੇ ਨੈਗੇਟਿਵਿਟੀ ਦੇ ਨਾਲ, ਜਦੋਂ ਆਰਮਡ ਸਟਰਗਲ ਸੀ, ਇਹ ਤਬਕਾ ਕਹਿੰਦਾ ਸੀ ਜੀ ਕੀ ਲੋੜ ਸੀ ਹਥਿਆਰ ਚੁੱਕਣ ਦੀ, ਅਮਨਮਈ ਢੰਗ ਨਾਲ ਦੇਖੋ ਜੀ ਫਲਾਣੇ ਨੇ ਕਰ ਲਿਆ, ਦੇਖੋ ਜੀ ਨੈਲਸਨ ਮੰਡੇਲਾ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਨੈਲਸਨ ਮੰਡੇਲਾ ਕੋ ਅਮਨ ਨਾਲ ਅੰਦਰ ਨਹੀਂ ਸੀ ਗਿਆ। ਅਫਰੀਕਨ ਨੈਸ਼ਨਲ ਕਾਂਗਰਸ ਮਿਲੀਟੈਂਟ ਜਮਾਤ, ਪੂਰੀ ਮਿਲੀਟੈਂਸੀ ਸੀ। ਇਹ ਵੱਖਰੀ ਕਹਾਣੀ ਹੈ ਕਿ 27 ਸਾਲ ਜੋ ਅੰਦਰ ਰਿਹਾ, ਉਹਨਾਂ ਦੀ ਧਿਰ ਨੇ ਉਸ ਜਿਹਨੂੰ ਕਹਿੰਦੇ ਨੇ ਟੂ ਕੀਪ ਦਾ ਕਾਲਡਰਨ ਹੌਟ, ਉਸ ਪਤੀਲੇ ਨੂੰ ਗਰਮ ਰੱਖਿਆ। ਉਹਨਾਂ ਦੀ ਘਰਵਾਲੀ ਸੀ ਵਿਨੀ ਮੰਡੇਲਾ, ਦੂਸਰੇ ਉਹਨਾਂ ਦੇ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਉਸ ਖਿੱਤੇ ਦਾ ਇੱਕ ਵੱਡਾ ਚਰਚ ਦਾ ਲੀਡਰ ਸੀ, ਟੂਟੂ ਉਹਦਾ ਨਾਂ ਸੀ। ਇਹ ਸਾਰੇ, ਔਰ 27 ਸਾਲ ਦੇ ਵਿੱਚ ਸਿਨੇਰੀਓ ਬਦਲਿਆ, ਦੁਨੀਆ ਦੇ ਵਿੱਚ ਆਵਾਜ਼ ਉੱਠੀ। ਪਲੇਅਰਾਂ ਨੇ ਇਨਕਾਰ ਕਰਤਾ ਕਿ ਜੀ ਜਿੱਥੇ ਸਾਊਥ ਅਪਾਰਥਾਈਡ ਸੀ ਉੱਥੇ ਵੀ, ਜਦੋਂ ਇਹ ਜਿਹੜਾ ਇਹਨਾਂ ਦੇ ਪਲੇਅਰਾਂ ਨਾਲ ਅਸੀਂ ਨਹੀਂ ਖੇਡਣਾ।
ਅਮਰੀਕਾ ਦੇ ਵਿੱਚ ਰੀਡਿਸਟ੍ਰਿਕਟਿੰਗ ਹੋਈ 1960ਵਿਆਂ ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਸੈਗਰੀਗੇਸ਼ਨ ਖਤਮ ਹੋਈ। ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਆਇਆ, ਕਾਲਿਆਂ ਨੂੰ ਵੋਟਾਂ ਦਾ ਹੱਕ ਮਿਲਿਆ। 32-33 ਕਾਂਗਰਸਮੈਨ ਕਾਲਿਆਂ ਦੇ ਬਣਨ ਲੱਗੇ। ਨਤੀਜੇ ਦੇ ਤੌਰ ਦੇ ਉੱਤੇ ਇਹਨਾਂ ਨੇ ਪਾਬੰਦੀ ਲਾਈ। ਉਹਨਾਂ ਨੇ ਕਿਹਾ ਜੀ ਸੈਂਕਸ਼ਨਸ ਲਾਓ ਸਾਊਥ ਅਫਰੀਕਾ ਤੇ, ਇਹਨਾਂ ਦੇ ਜਹਾਜ਼ ਨਹੀਂ ਉਤਰਨ ਦੇਣੇ। ਔਰ ਜਦੋਂ ਗਲੋਬਲ ਵਾਇਸ ਬਣੀ ਉਹਨਾਂ ਨੂੰ ਲੱਗਾ ਜੀ ਹੁਣ ਜਿਹੜਾ ਅਪਾਰਥਾਈਡ ਦਾ ਐਂਡ ਕਰੀਏ ਔਰ ਨੈਲਸਨ ਮੰਡੇਲਾ ਨੂੰ ਜੇਲ੍ਹ 'ਚ ਕੱਢਿਆ, ਉਹਨੂੰ ਵਾਪਸ ਤੱਕ। ਕਹਿਣ ਦਾ ਮਤਲਬ ਇਹ ਹੈ ਕਿ ਇਹ ਜਦੋਂ ਤੁਸੀਂ ਸਟਰਗਲ ਵੱਲ ਜਾਂਦੇ ਹੋ 90% ਲੋਕ 5% ਰਜਿਸਟਰਡ ਬੇਈਮਾਨ ਔਰ ਐਕਟਿਵਿਸਟ 90% ਫੈਂਸ ਸਿਟਰ ਹੁੰਦੇ ਨੇ। ਉਹ ਵਾਰਡ ਦੇ ਉੱਤੇ ਬੈਠੇ ਹੁੰਦੇ ਨੇ। ਉਹ ਕਈ ਵਾਰ ਰਜਿਸਟਰਡ ਬੇਈਮਾਨਾਂ ਦੇ ਹੱਕ 'ਚ ਵੀ ਭੁਗਤ ਜਾਂਦੀ ਹੈ ਮੈਜੋਰਿਟੀ। ਤੇ ਇਧਰ ਐਕਟਿਵਿਸਟ ਜਦੋਂ ਮਾਹੌਲ ਜਾਂ ਫਿਜ਼ਾ ਬਦਲਦੀ ਹੈ ਉਹ ਤੁਹਾਡੇ ਨਾਲ ਵੀ ਜਿਹੜੇ ਨੇ ਤੁਰ ਪੈਂਦੇ ਨੇ। ਤੇ ਪੰਜਾਬ ਦੇ ਲੋਕਾਂ ਦੇ ਹਵਾਲੇ ਨਾਲ, ਹਾਲਾਂਕਿ ਕਈਆਂ ਨੂੰ ਇਹ ਲੱਗਦਾ ਹੁੰਦਾ ਜੀ ਉੱਥੇ ਇਹ ਨਹੀਂ। ਦੇਖੋ ਕੀ ਪੈਮਾਨਾ ਟੈਸਟ ਕਰਨ ਦਾ। ਅਸੀਂ ਬਾਬਾ ਬੰਦਾ ਸਿੰਘ ਬਹਾਦਰ ਇੱਕ ਰੋਲ ਮਾਡਲ ਸਾਡੇ ਪਹਿਲਾ ਸਿੱਖ ਰਾਜ ਵੀ ਉਹਨਾਂ ਨੇ ਸਥਾਪਿਤ ਕੀਤਾ ਔਰ ਉਹ ਉਹਨਾਂ ਹਾਲਾਤਾਂ 'ਚ ਆਏ ਜਦੋਂ ਪੰਜਾਬ ਦੇ ਵਿੱਚ ਮੁਗਲਿਆ ਹਕੂਮਤ ਨੂੰ ਲੱਗਦਾ ਸੀ ਵੀ ਅਸੀਂ ਅਨੰਦਪੁਰ ਸਾਹਿਬ ਉਜਾੜ ਦਿੱਤਾ, 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਪੰਜਾਬ ਖਾਲੀ ਹੋ ਗਿਆ ਔਰ ਕੋਈ ਜਿਹੜੀ ਹੈ ਹੁਣ ਡਾਇਸੈਂਟ ਨਹੀਂ ਹੈ। ਤੇ ਬੰਦਾ ਸਿੰਘ ਬਹਾਦਰ ਨੂੰ ਤਾਂ ਪੰਜਾਬ 'ਚ ਕੋਈ ਨਹੀਂ ਸੀ ਜਾਣਦਾ। ਹੁਕਮਨਾਮੇ ਸੀ ਗੁਰੂ ਸਾਹਿਬਾਨ ਦੇ 10ਵੇਂ ਪਾਤਸ਼ਾਹ ਦੇ ਕਿ ਭਾਈ ਬੰਦੇ ਨੂੰ ਅਸਾਂ ਜਥੇਦਾਰ ਕੀਤਾ, ਹਥਿਆਰਬੰਦ ਆਏ ਮਿਲੋ। ਹੁਣ ਜਿਹੜੀ ਇੱਕ ਕਬਰਾਂ ਵਰਗੀ ਚੁੱਪ ਲੱਗਦੀ ਸੀ ਉਸ ਦੇ ਵਿੱਚ ਉਹ ਅੰਗਿਆਰ ਸੀ, ਉਸ ਦੇ ਵਿੱਚ ਉਹ ਸੇਕ ਸੀ। ਪੰਜਾਬ ਦਾ ਕਿਸਾਨ, ਪੰਜਾਬ ਦਾ ਵਾਈ ਕਰਨ ਵਾਲੇ ਤੋਂ ਲੈ ਕੇ ਕਿਰਤ ਕਰਨ ਵਾਲਾ, ਤਰਖਾਣ ਲੋਹਾਰ ਦੇ ਕੋਲ ਆਪੋ ਆਪਣੇ ਸੰਦ ਲੈ ਕੇ ਗਏ ਕਿ ਇਹਨੂੰ ਪਿਘਲਾ ਕੇ ਤਲਵਾਰ ਬਣਾ ਦੇ। ਔਰ ਜਦੋਂ ਤੁਸੀਂ ਛੱਪੜ ਝਿੜੀ, ਜਿਹਨੂੰ ਅੱਜ ਚਾਪੜ ਚਿੜੀ ਦਾ ਨਾਂ ਹੈ, ਇੱਕ ਛੱਪੜ ਸੀ, ਇੱਕ ਝਿੜੀ ਸੀ ਜਿਹਦੇ ਨਾਲ ਉਹ ਸਾਰੀ ਜੰਗੀ ਮੁਹਿੰਮ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ। ਹੁਣ ਜਿਹੜੇ ਆਏ ਉਹਨਾਂ ਦੇ ਕੋਲ ਕੋਈ ਹਾਥੀ ਨਹੀਂ ਨੇ, ਕੋਈ ਟ੍ਰੇਨਡ ਫੌਜ ਨਹੀਂ ਹੈ, ਕੋਈ ਤੋਪਖਾਨਾ ਨਹੀਂ ਹੈ। ਹਾਲਾਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਰਨੌਲ ਜਿਹੜਾ ਦਿੱਲੀ ਦੇ ਨਾਲ ਹੈ ਉੱਥੋਂ ਫਤਹ ਕੀਤਾ, ਸਮਾਣਾ ਇਹ ਉਹ ਕੁਝ ਖਜ਼ਾਨਾ ਥੋੜਾ ਬਹੁਤ ਪੈਸਾ ਹੈ। ਲੇਕਿਨ ਦੂਸਰੇ ਪਾਸੇ ਤੁਸੀਂ ਸਰਹੰਦ ਦੀ ਟ੍ਰੇਨਡ ਫੌਜ, ਹਾਥੀਆਂ ਦੀ ਫੌਜ, ਵੱਡੇ ਤੋਪਖਾਨੇ, ਪ੍ਰੋਫੈਸ਼ਨਲ ਸੋਲਜਰ, ਇੱਥੇ ਸਧਾਰਨ ਕਿਰਤੀ ਨੇ ਖੇਤਾਂ 'ਚ ਕੰਮ ਕਰਨ ਵਾਲੇ, ਆਮ ਕੰਮ ਕਰਨ ਵਾਲੇ, ਉਹ ਆਪੋ ਆਪਣੀ ਕਿਰਪਾਨ ਦੇ ਉੱਤੇ ਲੀਰ ਹੀ ਲਪੇਟੀ ਹੋਈ ਹੈ। ਕਿਸੇ ਨੇ ਕੋਈ ਡਾਂਗ ਲੈ ਕੇ ਤੁਰ ਪਿਆ। ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 800 ਸਾਲ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਇਹ ਛੱਪੜ ਝਿੜੀ ਦੀ ਪਹਿਲੀ ਜੰਗ ਛੋਟੀ ਜੰਗ ਨਹੀਂ ਹੈ। ਇਹ ਪੰਜਾਬ ਦੀ ਕਿਸਮਤ ਹੀ ਨਹੀਂ ਬਦਲੀ, ਸਮੁੱਚੇ ਖਿੱਤੇ ਦੇ ਅੰਦਰ ਪਹਿਲੀ ਵਾਰ ਸੀ ਕਿ ਉਹ ਮੁਗਲਿਆ ਸਲਤਨਤ ਜਿਹੜੇ ਬਾਬਰ ਹੈ, ਜਿਸ ਦਾ ਨਾਨਕਾ ਜਿਹੜਾ ਉਹ ਚੰਗੇਜ਼ ਖਾਨ ਦੇ ਨਾਲ ਹੈ, ਇੱਕ ਇਧਰੋਂ ਜਿਹੜੇ ਤੈਮੂਰ ਦੀ ਔਲਾਦ ਹੈ, ਸੈਂਟਰਲ ਏਸ਼ੀਆ ਤੋਂ ਉੱਠ ਕੇ ਆਏ ਨੇ, ਹਰ ਪਾਸੇ ਇਹਨਾਂ ਦੀ ਜੈ ਜੈਕਾਰ ਹੈ। ਈਵਨ ਹੁਣ ਔਰ ਦੂਜੇ ਜਿਹੜੇ ਇੱਕ ਵਾਰ ਆਏ ਮੁਗਲਾਂ ਨੇ ਉਹਨਾਂ ਨੂੰ ਵੀ ਡਿਫੀਟ ਕੀਤਾ ਉਹਨਾਂ ਨੂੰ। ਔਰ ਜਿਹੜਾ ਬਾਅਦ ਦੇ ਵਿੱਚ 1739 ਚ ਨਾਦਰ ਸ਼ਾਹ ਹੈ, ਵੱਖਰੀ ਕਹਾਣੀ ਹੈ, ਉਹਨਾਂ ਨੂੰ ਡਿਫੀਟ ਦਿੱਤੀ। ਔਰ ਜਿਹੜੀ ਚੇਂਜ ਦੀ ਗੱਲ ਕਰਦੇ ਆ, ਪੋਲੀਟੀਕਲ ਪਾਵਰ ਇਸ ਲਈ ਨਹੀਂ ਵੀ ਅਸੀਂ ਕਿਸੇ ਦੇ ਹੱਕ ਖੋਣੇ ਨੇ। ਇਨਸਾਨੀ ਇਤਿਹਾਸ ਦੇ ਵਿੱਚ ਪਹਿਲਾ ਲੈਂਡ ਰਿਫਾਰਮ ਬੰਦਾ ਸਿੰਘ ਬਹਾਦਰ ਦਾ ਪਹਿਲਾ ਫਰਮਾਨ, ਸਿੱਕਾ ਤੁਸੀਂ ਦੇਖੋ ਸਿੱਖ ਰਾਜ ਦਾ, ਉਹੀ ਅਲਫਾਜ਼ ਜਿਹੜੇ ਨੇ ਸਰਕਾਰੇ ਖਾਲਸਾ ਜੀਓ। ਮਹਾਰਾਜਾ ਰਣਜੀਤ ਸਿੰਘ ਅਸੀਂ ਕਿਉਂਕਿ ਉਹਨਾਂ ਨੇ ਡੋਗਰਿਆਂ ਬ੍ਰਾਹਮਣਾਂ ਨੇ ਮਹਾਰਾਜੇ ਦਾ ਤਿਲਕ ਲਵਾ ਦਿੱਤਾ ਸੀ, ਸਿੱਖ ਸਿੰਘ ਸਾਹਿਬ ਹੀ ਕਹਿੰਦੇ ਸੀ ਉਹਨਾਂ ਨੂੰ। ਔਰ ਉਹਨਾਂ ਦਾ ਆਫੀਸ਼ੀਅਲ ਜਿਹੜੀ ਸਟੈਂਪ ਹੈ ਉਹ ਸਰਕਾਰੇ ਖਾਲਸਾ ਜੀਓ ਸੀ। ਉਹ ਕਦੇ ਤਖਤ ਤੇ ਨਹੀਂ ਬੈਠੇ, ਕੁਰਸੀ ਤੇ ਹੀ ਗੋਲਡਨ ਚੇਅਰ ਅੱਜ ਵੀ ਪਈ ਹੋਈ ਹੈ ਐਲਬਰਟਾ ਮਿਊਜ਼ੀਅਮ ਔਰ ਦੂਸਰੇ ਦੇ ਵਿੱਚ, ਕਿਉਂਕਿ ਪਾਵਰ ਖਾਲਸੇ ਦੀ ਸੀ, ਰੂਲ ਸਰਬੱਤ ਖਾਲਸੇ ਦਾ ਸੀ ਔਰ ਗੁਰੂ ਸਾਹਿਬਾਨ ਦੇ ਨਾਂ ਥੱਲੇ ਸੀ। ਜਿਹੜਾ ਉਹਨਾਂ ਦਾ ਜਿਹੜਾ ਸਿੱਕਾ, ਸਿੱਕੇ ਦੇ ਉੱਤੇ ਅਲਫਾਜ਼ ਨੇ, ਸਿੱਕਾ ਜ਼ਦ ਪਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਅਸੀਂ ਸਿੱਕਾ ਦੋ ਜਹਾਨਾਂ ਦੇ ਵਿੱਚ ਚਲਾਇਆ, ਸਿੱਕਾ ਜ਼ਦ ਪਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਗੁਰੂ ਨਾਨਕ ਪਾਤਸ਼ਾਹ ਦੀ ਤੇਗ। ਹੁਣ ਤੁਸੀਂ ਵੱਧ ਤੋਂ ਵੱਧ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਕਿ ਉਹ ਜਦੋਂ ਜਾਂਦੇ ਨੇ ਬਗਦਾਦ ਨੂੰ, ਆਸਾ ਉਹਨਾਂ ਦੇ ਹੱਥ 'ਚ ਡਾਂਗ ਹੈ, ਸੋਟੇ ਦਾ ਪੁਰਾਣਾ ਪੰਜਾਬੀ ਨਾਂ ਆਸਾ ਹੈ। ਲੇਕਿਨ ਸਿੱਖ ਰਾਜ ਦਾ ਸਿੱਕਾ ਉਹਨਾਂ ਦੇ ਹੱਥ ਤਲਵਾਰ ਦੀ ਗੱਲ ਕਰਦਾ ਹੈ। ਇਹ ਤਲਵਾਰ ਸੱਚ ਦੀ ਹੈ, ਹੱਕ ਦੀ ਹੈ, ਇਨਸਾਫ ਦੀ ਹੈ।
ਔਰ ਜਿਸ ਨੂੰ ਬਹੁਤ ਪਹਿਲਾਂ ਭਾਈ ਸੱਤੇ ਤੇ ਬਲਵੰਡ ਨੇ ਪਰਿਭਾਸ਼ਿਤ ਕਰ ਦਿੱਤਾ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਹ ਜਿਹੜਾ ਰਾਜ ਗੁਰੂ ਨਾਨਕ ਪਾਤਸ਼ਾਹ ਨੇ ਚਲਾਇਆ ਕਿਲਾ ਸੱਚ ਦਾ ਤੇ ਇਹਦੀ ਨੀਂਹ ਬੜੀ ਪੁਖਤ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਉਹ ਪਹਿਲੇ ਉਹਨਾਂ ਨੇ ਕੋਈ ਸੂਬੇਦਾਰੀ ਨਹੀਂ ਲਈ, ਕੋਈ ਬਾਦਸ਼ਾਹਤ ਨਹੀਂ ਲਈ, ਕੋਈ ਅਹੁਦਾ ਨਹੀਂ ਆ ਉਹਨਾਂ ਕੋਲ। ਔਰ ਪਹਿਲਾ ਜਿਹੜਾ ਸ਼ਾਹੀ ਫਰਮਾਨ ਦੇ ਥੱਲੇ ਜਿਹੜੀ ਰਾਇਲ ਸਟੈਂਪ ਹੈ ਸਿੱਕੇ ਤੋਂ ਇਲਾਵਾ, ਉਸ ਦੇ ਉੱਤੇ ਅਲਫਾਜ਼ ਨੇ ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਨੁਸਰਤ ਬੇਦਰੰਗ ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਔਰ ਪਹਿਲਾ ਰਾਇਲ ਫਰਮਾਨ ਹੈ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਧਰਤੀ ਦਾ ਖਮੀਰ ਕਿਵੇਂ ਬਦਲਦਾ ਹੈ? ਓਵਰਨਾਈਟ ਜੱਟ ਜ਼ਿਮੀਦਾਰ ਹੋ ਜਾਂਦਾ। ਅਦਰਵਾਈਜ਼ ਇਹ ਦੋ ਅੱਜ ਵੀ ਤੁਸੀਂ ਪਾਕਿਸਤਾਨ 'ਚ ਲਹਿੰਦੇ ਪੰਜਾਬ 'ਚ ਜਾਓ, ਸਿੰਧ 'ਚ ਜਾਓ, ਇਹ ਦੋ ਅੱਡ ਅੱਡ ਟਰਮਸ ਨੇ। ਜ਼ਿਮੀਦਾਰ ਹੋਰ ਹੈ, ਜੱਟ ਹੋਰ ਹੈ। ਉਹ ਵਾਕ ਹੈ, ਉਹ ਮੁਜ਼ਾਹਰਾ ਹੈ, ਉਹ ਟਿਲਰ ਆਫ ਦਾ ਲੈਂਡ ਹੈ। ਤੇ ਇਧਰ ਖਾਲਸਾ ਰਾਜ ਜਿਹੜਾ ਦੇਗ ਤੇਗ ਫਤਿਹ ਤੇ ਆਸ਼ਰਤ ਹੈ, ਉਸ ਦਾ ਪਹਿਲਾ ਫਰਮਾਨ ਹੈ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਇਹ ਕ੍ਰਿਸ਼ਮਾ ਔਰ ਕਿਉਂ ਉਹੀ ਧਰਤੀ ਹੈ ਪੰਜਾਬ ਦੀ ਜਿਹੜੇ ਆ ਕੇ ਬੰਦਾ ਸਿੰਘ ਬਹਾਦਰ ਨਾਲ ਲੱਗਦੇ ਨੇ, ਸ਼ਹਾਦਤ ਹੁੰਦੀ ਹੈ, ਲੰਬਾ ਵਕਤ ਸਾਇਲੈਂਸ ਹੁੰਦੀ ਹੈ, ਫਿਰ ਉਸ ਚੋਂ ਹੀ ਉਹ ਰਿਬੈਲੀਅਨ ਨਿਕਲਦਾ ਹੈ ਸਿੱਖ ਮਿਸਲਾਂ ਸਰਕਾਰੇ ਖਾਲਸਾ ਜੀਓ ਤੱਕ। ਅੱਜ ਵੀ ਉਹ ਔਰ ਇਹਦੇ ਲਈ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਬਹੁਤ ਵੱਡੇ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਦੀ ਇਹ ਕੋਟ ਮੈਂ ਅਕਸਰ ਦੁਹਰਾਉਂਦਾ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ, ਉਹਦੀ ਟਿਊਨਿੰਗ ਕੀਤੀ ਜਾਂਦੀ। ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਦੀ ਟਿਊਨਿੰਗ 10 ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਸਿਰਫ ਤੁਸੀਂ ਠੀਕ ਸੁਰ ਤੇ ਹੱਥ ਰੱਖਣਾ ਤੇ ਇਸ ਸਾਜ਼ ਨੇ ਗੁੰਜਾਰਾ ਪਾ ਦੇਣੀ ਹੈ। ਉਹ ਹੱਥ ਬਾਬਾ ਬੰਦਾ ਸਿੰਘ ਬਹਾਦਰ ਦੀ ਉਂਗਲ ਟਿਕਦੀ ਹੈ, ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਟਿਕਦੀ ਹੈ, ਜਾਂ ਅੱਜ ਦੇ ਦੌਰ ਦੇ ਵਿੱਚ ਬੇਸ਼ੱਕ ਸਟਰਗਲ ਲੰਬੀ ਹੈ। ਜੇ ਸਰ ਸਿਮਰਨਜੀਤ ਸਿੰਘ ਮਾਨ ਅਡਿੱਗ ਉਸ ਥਾਟ ਤੇ ਖੜੇ ਨੇ, ਉਹਨਾਂ ਦੇ ਵਾਲਟ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਹੈ। ਉਹ ਆਪਣੀ ਕਹਾਣੀ ਖੁਦ ਦੱਸਦੇ ਨੇ ਕਿ ਕਿਸ ਕਿਸਮ ਦੇ ਲਾਈਫ ਸਟਾਈਲ ਚੋਂ ਖਿੱਚ ਕੇ ਸੰਤਾਂ ਦੀ ਸ਼ਖਸੀਅਤ ਉਹਨਾਂ ਨੂੰ ਇਸ ਪਾਸੇ ਲਿਆਈ। ਤੇ ਇਸ ਕੰਸਿਸਟੈਂਟ ਆਵਾਜ਼ ਚੋਂ ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਪੰਜਾਬ 'ਚ ਲੋਕਾਂ ਨੇ ਫੋਰਸੇਕ ਨਹੀਂ ਕੀਤਾ। ਅਲਾਮਾ ਇਕਬਾਲ ਬਹੁਤ ਵੱਡਾ ਥਿੰਕਰ ਹੋਇਆ ਈਸਟ ਦਾ, ਕੱਲਾ ਸ਼ਾਇਰ ਹੀ ਨਹੀਂ ਸੀ, ਪਾਕਿਸਤਾਨ ਦਾ ਆਈਡੀਆ ਵੀ ਉਹਨੇ ਹੀ ਦਿੱਤਾ। ਮੁਹੰਮਦ ਅਲੀ ਜਿਨ੍ਹਾਂ ਦੇ ਬਹੁਤ ਬਾਅਦ 'ਚ ਆਏ। ਇਹੀ ਅਲਾਮਾ ਇਕਬਾਲ ਜਿਹੜਾ ਕਦੇ ਕਹਿੰਦਾ ਸੀ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਇਹ ਗੁਲਿਸਤਾਨ ਹਮਾਰਾ। ਉਹੀ ਉਸ ਨਿਰਣੇ 1909 ਦੇ ਨੇੜੇ ਤੇੜੇ ਉਹਨੇ ਨਜ਼ਮ ਲਿਖੀ। 1930 ਤੱਕ ਪਹੁੰਚਦੇ ਅਲਾਮਾ ਇਕਬਾਲ ਦੀ ਰਿਅਲਾਈਜੇਸ਼ਨ ਹੁੰਦੀ ਹੈ ਤੇ ਉਹ ਇਹ ਕਹਿੰਦਾ ਕਿ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋਏ। ਵਤਨ ਹੈ ਉਹ ਪਾਕਿਸਤਾਨ ਦਾ ਆਈਡੀਆ ਦਿੰਦਾ। ਉਹ ਵੀ ਲੋਕਾਂ 'ਚ ਦੇਖ ਰਿਹਾ। ਉਸ ਵੇਲੇ ਉਹਨਾਂ ਦੀ ਕੌਮ ਕੋਈ ਤਿਆਰ ਨਹੀਂ ਹੈ, ਪਰ ਉਹ ਇੱਕ ਹੋਪ ਕਹਿੰਦਾ ਕਿ ਵੀ ਮੈਂ ਇੰਨਾ ਨਾ ਉਮੀਦ ਨਹੀਂ ਆਪਣੇ ਲੋਕਾਂ ਤੋਂ। ਗਰ ਨਮ ਹੋ ਤੋ ਬੜੀ ਇਹ ਜ਼ਮੀਨ ਬੜੀ ਜ਼ਰਖੇਜ਼ ਹੈ ਸਾਕੀ, ਕਿ ਜੇ ਥੋੜੀ ਜਿਹੀ ਇਹਦੇ 'ਚ ਨਮਨੈਸ ਹੋਏ, ਇਸ ਦੇ ਵਿੱਚ ਹਿਊਮਿਡਿਟੀ ਹੋਏ, ਤੇ ਇਹ ਜਿਹੜੀ ਧਰਤੀ ਹੈ ਇਹ ਬੜੀ ਫਰਟੇਲ ਹੈ, ਬੜੀ ਜ਼ਰਖੇਜ਼ ਹੈ। ਪੰਜਾਬ ਦੀ ਧਰਤੀ ਤੇ ਤਾਂ 10 ਗੁਰੂ ਸਾਹਿਬਾਨ ਨੇ 2.5 ਸਦੀਆਂ 10 ਜਾਮਿਆਂ ਦੇ ਵਿੱਚੋਂ ਇਨਸਾਨ ਘੜਿਆ। ਬੈਕ ਦੇ ਉੱਤੇ ਅਸੀਂ ਪੋਸਟਰ 'ਚ 2 ਇਹਨਾਂ ਨੌਜਵਾਨਾਂ ਦੀ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਦੀਆਂ ਪਿਕਚਰਸ ਦੇਖ ਰਹੇ। ਕਿਸ ਤੇਜ਼ੀ ਦੇ ਨਾਲ ਪੰਜਾਬ ਦੇ ਕਲਚਰ ਨੂੰ, ਖਮੀਰ ਨੂੰ ਜਿਹੜਾ ਬਦਲਿਆ ਹੋਇਆ। ਸਿਰਫ ਤੁਹਾਨੂੰ ਆਵਾਜ਼ ਦੇਣ ਦੀ ਲੋੜ ਹੈ। ਦੀਪ ਸਿੱਧੂ ਇਨਸਟੈਂਟ ਹੀਰੋ ਕਿਵੇਂ ਬਣ ਜਾਂਦਾ। ਇਹ ਠੀਕ ਹੈ ਕਿ ਕਈਆਂ ਦੇ ਅੰਦਰ ਉਹ ਦੀਪ ਸਿੱਧੂ ਦੀ ਪਪੂਲੈਰਿਟੀ ਨੇ ਇੱਕ ਈਰਖਾ ਪੈਦਾ ਕੀਤੀ ਔਰ ਇੱਕ ਨੈਗੇਟਿਵਿਟੀ ਦੇ ਦੌਰ ਵਾਲੇ ਵੀ ਨਾਲ ਹੀ ਰਹਿਣੇ ਵੀ ਨੇ। ਲੇਕਿਨ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਇੱਕ ਲਾਈਫ ਸਟਾਈਲ ਨੂੰ ਛੱਡ ਕੇ ਜਿਹਨੇ ਅੱਜ ਦੇ ਜਿਹੜੇ ਕਰੀਅਰਿਸਟ ਨੇ, ਚੰਗੀ ਕਾਰ ਹੋਏ, ਵੱਡਾ ਘਰ ਹੋਏ, ਸ਼ੋਹਰਤ ਹੋਏ, ਚੰਗੀ ਐਜੂਕੇਸ਼ਨ ਹੋਏ, ਬੰਬੇ, ਉਹ ਸਾਰੇ ਹੀ ਜਿਹੜੇ ਪੈਰਾਮੀਟਰ ਅੱਜ ਦੇ ਨੌਜਵਾਨ ਬੱਚਾ ਜਾਂ ਬੱਚੀ ਆਪਣੇ
ਕਰੀਅਰ ਦੇ ਤੌਰ ਤੇ ਦੇਖਦੇ ਨੇ, ਉਹਨੂੰ ਠੁੱਡ ਮਾਰ ਕੇ ਉਹ ਆਂਦਾ ਹੈ। ਔਰ ਪੰਜਾਬ 'ਚ ਦੋ ਤਿੰਨ ਸਿੰਪਲ ਜਿਹੀਆਂ ਗੱਲਾਂ, ਉਹਨੇ ਕੋਈ ਵੱਡੇ ਵੱਡੇ ਲੈਕਚਰ ਨਹੀਂ ਕੀਤੇ, ਕੋਈ ਲੈਕਚਰ ਹਾਲਾਂ ਦੇ ਵਿੱਚ ਆਮ ਉਹ ਸ਼ੰਭੂ ਬਾਰਡਰ ਹੋਏ, ਉਹ ਦੂਸਰੇ ਪਾਸੇ ਹੋਏ ਕਿ ਭਾਈ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਹੁਣ ਗੱਲ ਬੜੀ ਸਾਦਾ ਹੈ ਪਰ ਇਹ ਸਮਝ ਆ ਜਾਂਦੀ ਹੈ ਕਿਉਂਕਿ ਉਸ ਧਰਤੀ ਦਾ ਖਮੀਰ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੇ, ਉਹਨਾਂ ਦੇ ਥਾਟ ਨੇ ਬਦਲਿਆ ਹੋਇਆ। ਗੱਲ ਬੜੀ ਸਿੰਪਲ ਹੈ, ਸਾਡੇ ਆਲੇ ਤੇ ਦਿੱਲੀ ਵਾਲੇ ਐਨਮੀ ਆਈਡੈਂਟੀਫਾਈ ਕਰਨਾ ਬੜਾ ਇੰਪੋਰਟੈਂਟ ਹੁੰਦਾ ਹੈ। ਐਨਮੀ ਆਈਡੈਂਟੀਫਾਈਡ ਹੈ ਔਰ ਫਿਰ ਉਹਨਾਂ ਦੀ ਹਰ ਚਾਲ ਕਿ ਕਿਸ ਹੱਦ ਤੱਕ ਦੁਸ਼ਮਣ ਇਹ ਜਾ ਸਕਦਾ ਹੈ, ਸਾਮ-ਦਾਮ ਦੰਡ ਭੇਦ ਦੇ ਚਾਣਕਿਆ ਦੇ ਹਥਿਆਰਾਂ ਦੇ, ਇਹ ਵੱਖਰੀ ਕਹਾਣੀ ਹੈ ਕਿ ਉਹ ਵੀ ਅਲਟੀਮੇਟਲੀ ਉਹਨਾਂ ਜਿਹੜੀ ਦੰਡ ਦੀ ਪਨਿਸ਼ਮੈਂਟ ਦਾ ਉਹਨਾਂ ਦਾ ਹਥਿਆਰ ਹੈ ਉਸ ਦਾ ਹੀ ਸ਼ਿਕਾਰ ਹੁੰਦੇ ਨੇ ਐਕਸੀਡੈਂਟ ਦੇ ਰੂਪ ਦੇ ਵਿੱਚ। ਸਿੱਧੂ ਮੂਸੇਵਾਲਾ ਇਹ ਛੋਟੇ ਕਰੈਕਟਰ ਨਹੀਂ ਨੇ ਔਰ ਤੁਸੀਂ ਇਹ ਦੇਖੋ ਕਿ ਇਹ ਜ਼ਿੰਦਗੀ ਦੇ ਕਿਸ ਪਾਸੇ ਤੁਰੇ ਹੋਏ। ਸਿੱਧੂ ਮੂਸੇਵਾਲਾ ਦੀ ਗਾਇਕੀ, ਹਾਲਾਂ ਜੇ ਮੈਂ ਇੰਡੀਵਿਜੂਅਲੀ ਕਹਾਂ ਮੈਂ ਤਾਂ ਵੈਸੇ ਵੀ ਕੋਈ ਬਹੁਤਾ ਸ਼ੌਕ ਨਹੀਂ ਰੱਖਦਾ, ਲੇਕਿਨ ਕੁੱਲ ਮਿਲਾ ਕੇ ਕੁਝ, ਲੇਕਿਨ ਇਹ ਜਿਹੜੀ ਪੰਜਾਬ ਦੀ ਧਰਤੀ ਦੀ ਘਾੜਤ ਦੇ ਵਿੱਚ, ਧਰਤੀ ਦੇ ਮਨੁੱਖਾਂ ਦੇ ਵਿੱਚ, ਧਰਤੀ ਦੀਆਂ ਧੀਆਂ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਆਨ ਅਣਖ ਰੱਖੀ ਹੋਈ ਹੈ, ਇਹ ਕਦੋਂ ਜਾਗ ਪੈਣੀ ਹੈ, ਕਦੋਂ ਬੇਅੰਤ ਸਿੰਘ ਨੂੰ ਇਹ ਨਜ਼ਰ ਆ ਜਾਣਾ। ਔਰ ਮੈਨੂੰ ਯਾਦ ਹੈ ਕਿ 1999 ਚ ਬੀਬੀ ਬਿਮਲ ਕੌਰ ਖਾਲਸਾ MP ਬਣੇ, 90-91 ਚੋਂ ਪਹਿਲੀ ਵਾਰ ਅਮਰੀਕਾ ਆਏ, 91 ਚ। ਮੈਂ ਉਦੋਂ ਕੈਲੀਫੋਰਨੀਆ ਫਰੀਮੌਂਟ ਬੇਸਡ ਸੀ, ਪੜ੍ਹਾਈ ਵੀ ਕਰ ਰਿਹਾ ਸੀ ਆਪਣੀ ਨਾਲ ਤੇ ਫਰੀਮੌਂਟ ਗੁਰਦੁਆਰਾ ਸਾਹਿਬ ਜਿਹੜਾ ਉਹਨਾਂ ਦਾ ਆਨਰ ਕੀਤਾ ਜਾਣਾ ਸੀ ਤੇ ਉਹਨਾਂ ਦੇ ਸਕੱਤਰ ਮੈਨੂੰ ਕਹਿਣ ਲੱਗੇ ਕਿ ਤੁਸੀਂ ਇੰਟਰੋਡਿਊਸ ਉਹਨਾਂ ਨੂੰ ਕਰਵਾ ਦੇਣਾ। ਤੇ ਮੈਂ ਬੀਬੀ ਜੀ ਨਾਲ ਥੋੜੇ ਬਹੁਤ 1-to-1 ਵੀ ਗੱਲਬਾਤ ਦਾ ਮੌਕਾ ਬਣਿਆ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭੈਣ ਜੀ ਇੰਨਾ ਵੱਡਾ ਕੰਮ, ਤੁਹਾਡੇ 2 ਬੇਟੇ ਬੇਟੀ, ਪਰਿਵਾਰ ਸੀ ਔਰ ਬੜੀ ਕੰਫਰਟੇਬਲ ਲਾਈਫ ਸੀ, ਵੀ ਤੁਹਾਡੇ ਨਾਲ ਕਦੇ ਸਰ ਬੇਅੰਤ ਸਿੰਘ ਹੋਰਾਂ ਨੇ ਕਦੇ ਕੀਤਾ ਕਿ ਵੀ ਜਿਹੜਾ ਰਸਤਾ ਉਹ ਚੁਣਨ ਜਾ ਰਹੇ ਨੇ ਚੈਲੰਜਸ ਹੋਣਗੇ, ਕਿਵੇਂ ਦਾ ਤੁਸੀਂ ਹੋਵੋਗੇ? ਕਹਿੰਦੇ ਨਹੀਂ ਵੀਰ ਜੀ, ਉਹਨਾਂ ਕਦੇ ਵੀ ਜ਼ਿਕਰ ਨਹੀਂ ਕੀਤਾ। ਹਾਂ, ਜਦੋਂ ਉਹ ਦਰਬਾਰ ਸਾਹਿਬ ਤੋਂ ਹੋ ਕੇ ਆਏ, ਦਰਸ਼ਨ ਕਰਕੇ ਆਏ ਤੇ ਉਹਨਾਂ ਕਿਹਾ ਵੀ ਆਪਣੇ ਬਿਮਲ ਜਿੰਨੇ ਆਪਣੇ ਛੋਟੇ ਛੋਟੇ ਬੱਚੇ ਨੇ ਨਾ, ਇੰਨੇ ਉਮਰ ਦੇ ਬੱਚੇ ਵੀ ਮਾਰਤੇ ਦਰਬਾਰ ਸਾਹਿਬ। ਔਰ ਉਹ ਕਹਿੰਦੇ ਵੀ ਕੁਆਇਟ ਹੋ ਗਏ, ਅੰਮ੍ਰਿਤ ਛਕਿਆ ਸਾਰੇ, ਤੁਸੀਂ ਵਾਕਿਫ ਹੋ ਸਾਰੇ ਤੋਂ। ਹੁਣ ਇਹ ਹੈ ਕਿ ਵੀ ਜ਼ਿੰਦਗੀ ਦੇ ਕਿੱਥੇ ਉਹ ਹਾਫਿਜ਼ ਨੇ, ਪ੍ਰੋਟੈਕਸ਼ਨ ਹੈ, ਇੰਦਰਾ ਗਾਂਧੀ ਨੂੰ ਪ੍ਰੋਟੈਕਟ ਕਰਨਾ, ਲੇਕਿਨ ਇੱਕ ਸਟੇਜ ਉਹ ਆਈ ਕਿ ਉਹਨਾਂ ਨੂੰ ਲੱਗਾ ਕਿ ਭਾਈ ਹੁਣ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈ ਉਹ ਨਾਜ਼ਲ ਹੁੰਦਾ ਹੈ ਤੇ ਜਿਹੜਾ ਕੰਮ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਕਰ ਜਾਂਦੇ ਨੇ। ਔਰ ਮੈਂ ਅਕਸਰ ਕਹਿੰਦਾ ਇੰਦਰਾ ਗਾਂਧੀ ਭਾਵੇਂ 6 ਮਹੀਨੇ ਬਾਅਦ ਕੋੜ ਨਾਲ ਮਰ ਜਾਂਦੀ, ਅਸੀਂ ਫੇਥ ਵਾਲੇ ਲੋਕ ਕਹਿੰਦੇ ਦੇਖੋ ਗੁਰੂ ਦੇ ਘਰ ਤੇ ਹਮਲਾ ਕੀਤਾ, ਪਰ ਇਤਿਹਾਸ ਦਾ ਜਸਟਿਸ ਨਹੀਂ ਸੀ ਹੋਣਾ। ਜਿੰਦੇ ਸੁੱਖੇ, ਜਿਵੇਂ ਮੈਂ ਕਿਹਾ, ਕੋਈ ਛੋਟੇ ਕਰੈਕਟਰ ਨਹੀਂ ਨੇ। ਹੁਣ ਇਹ ਜਿਹੜਾ ਸਾਰਾ ਇਤਿਹਾਸ ਰਚਿਆ, ਇਹ ਹਮੇਸ਼ਾ ਇਸ ਗੱਲ ਦਾ ਧਿਆਨ ਰਹੇ ਕਿ ਮੈਜੋਰਿਟੀ ਗਿਵਨ ਟਾਈਮ ਦੇ ਵਿੱਚ ਸਟੇਟ ਦੇ ਨਾਲ ਨਿਭਦੀ ਹੈ। ਲੋਕਾਂ ਦੇ ਵਿੱਚ ਇੱਕ ਗੁੱਸਾ ਹੁੰਦਾ ਹੈ, ਉਹ ਕਿਤੇ ਨਾ ਕਿਤੇ ਉਹਦਾ ਪ੍ਰਗਟਾਅ ਹੁੰਦਾ ਹੈ। ਹੁਣ ਜੇ ਭਾਈ ਅੰਮ੍ਰਿਤਪਾਲ ਸਿੰਘ 2 ਲੱਖ ਵੋਟਾਂ ਜਿਹੜੀਆਂ ਮੋਦੀ ਨੂੰ ਵੀ ਨਹੀਂ ਮਿਲੀਆਂ, ਉਹ ਤੋਂ ਜ਼ਿਆਦਾ ਫਰਕ ਨਾਲ ਜਿੱਤਦੇ ਨੇ, ਭਾਈ ਸਰਬਜੀਤ ਸਿੰਘ ਜਿੱਤਦੇ ਨੇ, ਇਹ ਵੱਖਰੀ ਕਹਾਣੀ ਹੈ ਕਿ ਵੈਦਰ ਕਿਨੇ ਖਾਲਿਸਤਾਨ ਕਿਹਾ, ਕਹਿਣਾ ਨਹੀਂ, ਮੈਂ ਇਸ ਡਿਬੇਟ 'ਚ ਨਹੀਂ ਜਾਂਦਾ। ਪਰ ਜਿਨ੍ਹਾਂ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਉਹੀ ਲੋਕ ਨੇ। ਉਹੀ ਫਰੀਦਕੋਟ ਜਦੋਂ ਮੈਂ ਦੇਖਿਆ, ਮੈਂ ਕਿਹਾ ਉਹ ਤੇ ਸ਼ਾਹ ਮੁਹੰਮਦ ਨੇ ਪਹਾੜਾ ਸਿੰਘ ਸੀ, ਯਾਰ ਫਰੰਗੀਆਂ ਦਾ, ਨਾਲ ਸਿੰਘਾਂ ਸੀ, ਉਸ ਦੀ ਗੈਰ ਸਾਲੀ ਭੱਜ ਕੇ ਜਾਏ ਫਰੰਗੀ ਨੂੰ ਖਬਰ ਦਿੱਤੀ, ਗੱਲ ਜਾਏ ਦੱਸੀ ਸਾਰੀ ਭੇਤ ਵਾਲੀ ਕਿ ਫਰੀਦਕੋਟ ਵਰਗੀ ਸੀਟ ਤੋਂ ਜਿਹੜਾ ਇਸ ਕਿਸਮ ਦਾ ਔਰ ਬਿਨਾਂ ਕਿਸੇ ਹੋਰ ਸਾਧਨ ਦੇ, ਇਹ ਸੈਂਟੀਮੈਂਟ ਨਹੀਂ ਹੈ। ਕੌਣ ਕਹਿੰਦਾ ਪੰਜਾਬ 'ਚ ਲੋਕ ਖਾਲਿਸਤਾਨ ਨਹੀਂ ਚਾਹੁੰਦੇ? ਅੰਮ੍ਰਿਤਪਾਲ ਸਿੰਘ। ਅੱਜ ਇਹ ਵੱਖਰੀ ਕਹਾਣੀ ਹੈ ਕਿ 2900 ਕਿਲੋਮੀਟਰ ਦੂਰ ਜੇ ਡਿਬਰੂਗੜ੍ਹ 'ਚ ਰੱਖ ਕੇ ਉਹ ਸਮਝਦੇ ਨੇ ਕਿ ਭਾਈ ਵਿਲ ਤੋੜ ਦਿੱਤੀ, ਤਰਨਤਾਰਨ ਕੀ ਹੋਏਗਾ ਕੀ ਨਹੀਂ, ਇਹ ਹਰ ਇੱਕ ਦੀ ਆਪਣੀ ਅਸੈਸਮੈਂਟ ਹੋਏਗੀ। ਲੇਕਿਨ ਮੈਂ ਉਸ ਧਰਤੀ ਦੇ ਖਮੀਰ ਦੀ ਗੱਲ ਕਰ ਰਿਹਾ ਕਿ ਸੱਚ, ਹੱਕ, ਇਨਸਾਫ ਦੇ ਰਸਤੇ ਵਾਲਿਆਂ ਦੇ ਲਈ ਹਮੇਸ਼ਾ ਹੀ ਪੰਧ ਔਖਾ ਹੈ, ਵਿਰਲੇ ਹੋਣਗੇ, ਪਰ ਮੈਜੋਰਿਟੀ ਕੌਮ ਪੰਥ ਦੇ ਨਾਲ ਹੈ। ਇਹਨਾਂ ਤੋਂ ਅਸੀਂ ਜ਼ਰੂਰ ਨਿਰਾਸ਼ ਹੁੰਦੇ ਹਾਂ, ਮੈਨੇਜਮੈਂਟਾਂ ਤੋਂ। ਦੂਜਾ ਇਹੀ ਕੰਮ ਅਕਾਲੀਆਂ ਨੇ। ਹੁਣ ਇਹੀ ਅਕਾਲੀ ਨੇ ਜਿਹੜੇ ਗੁਰੂ ਕਾ ਬਾਗ, ਨਨਕਾਣਾ ਸਾਹਿਬ
ਔਰ ਜੈਤੋ ਗੰਗਸਰ ਜੈਤੋ ਮੋਰਚਿਆਂ 'ਚ ਕਿਸ ਕੁਰਬਾਨੀਆਂ ਵਾਲੇ, ਔਰ ਸਭ ਤੋਂ ਵੱਡੀ ਜਿਹੜੀ ਰੈਜ਼ਿਸਟੈਂਸ ਸਾਡੀ ਮੂਵਮੈਂਟ ਦੇ ਯੋਧਿਆਂ ਨੂੰ ਹੋਈ ਜਾਂ ਅੱਜ ਵੀ ਉਹਨਾਂ ਅਕਾਲੀਆਂ ਤੋਂ ਹੀ ਸੀ। ਬਾਦਲਾਂ ਦਾ ਕੀ ਰੋਲ ਹੈ, ਤਲਵੰਡੀ ਦਾ ਕੀ ਹੈ, ਬਰਨਾਲੇ ਦਾ ਕੀ ਹੈ, ਉਹਦੀਆਂ ਤੁਸੀਂ ਕਹਾਣੀਆਂ ਧਰਮਯੁੱਧ ਮੋਰਚੇ ਦੇ ਵੇਲੇ ਹੀ ਦੇਖੋ ਵੀ ਇੱਧਰ 2 ਲੱਖ ਸਿੱਖ ਗ੍ਰਿਫਤਾਰੀਆਂ ਦੇ ਰਿਹਾ। ਹੁਣ ਤਾਂ 19 ਤੋਂ 27 ਮੀਟਿੰਗਾਂ ਦਾ ਵੇਰਵਾ ਜਿਹੜੀਆਂ ਕਦੇ ਇੰਦਰਾ ਗਾਂਧੀ ਨਾਲ ਕਰ ਰਹੇ ਨੇ, ਕਦੇ ਨਰਸਿਮਹਾ ਰਾਓ ਨਾਲ ਕਰ ਰਹੇ ਨੇ, ਕਦੇ ਸਰਕਟ ਹਾਊਸ ਕਰ ਰਹੇ ਨੇ, ਕਦੇ 에ਅਰਪੋਰਟ ਲਾਂਚ ਤੇ ਕਰ ਰਹੇ ਨੇ, ਔਨ ਰਿਕਾਰਡ ਇਹ ਸਾਰਾ ਪਾਰਟ ਸਾਹਮਣੇ ਆਉਂਦਾ। ਸੋ ਇਹ ਨਾਲ ਹੀ ਰਹਿਣੇ ਨੇ। ਪਹਿਲਾ ਪਾਰਟ ਮੈਂ ਸਮਝਦਾ ਵੀ ਤੁਸੀਂ ਜਿੰਨੇ ਵੀ ਐਕਟਿਵਿਸਟ ਇਸ ਹਾਲ 'ਚ ਬੈਠੇ ਹੋ, ਦਿਲਗੀਰੀ ਔਰ ਉਦਾਸੀ ਇਸ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ, ਕਿਉਂਕਿ ਅਲਟੀਮੇਟਲੀ ਇੱਕ ਗੱਲ ਜੇ ਇਹਨਾਂ 41 ਸਾਲਾਂ 'ਚ ਹੀ ਜੇ ਅਸੀਂ ਜੂਨ 84 ਨੂੰ ਫਾਈਨਲ ਵਾਟਰਸ਼ੈਡ ਮੰਨੀਏ ਸਿੱਖ ਕੌਮ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ 'ਚ, ਕਿ ਇਵੈਂਚੁਅਲੀ ਖਾਲਿਸਤਾਨ ਦੀ ਡੈਕਲੇਰੇਸ਼ਨ ਉਸ ਤੋਂ ਨਿਕਲਦੀ ਹੈ ਸੰਤ ਪਿੰਡਰਾਂ ਵਾਲਿਆਂ ਦੇ ਅਲਫਾਜ਼ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਹੁਣ ਜ਼ਾਹਰ ਹੈ ਕਿ ਇਹਨਾਂ 41 ਸਾਲਾਂ ਦਾ ਸਫ਼ਰ ਉਸ ਦੇ ਵਿੱਚ ਚੜ੍ਹਾਈ ਵੀ ਹੈ, ਜੁਝਾਰੂ ਲਹਿਰ ਜਿਵੇਂ ਭੈਣ ਜੀ ਗੁਰਦੀਪ ਕੌਰ ਸਰਜੀਤ ਸਿੰਘ ਆਲੋਆਰ ਖੋਰਾ ਨੇ ਆਪਣੀ ਹੱਡ ਬੀਤੀ ਵੀ, ਔਰ ਰੈਜ਼ਿਸਟੈਂਸ ਦੇ ਸਿੰਬਲ ਹੁੰਦੇ ਨੇ। ਇਹ ਨਹੀਂ ਹੁੰਦਾ ਵੀ ਲੋਕ ਡਰਦੇ ਨੇ, ਲੋਕ ਮੁਖਬਰ ਵੀ ਬਣਦੇ ਨੇ, ਲੋਕ ਲਾਲਚ ਵੀ ਜਾਂਦੇ ਨੇ, ਪਰ ਉਹਨਾਂ ਜ਼ਮਾਨਿਆਂ 'ਚ ਵੀ ਉਹਨਾਂ ਸਮਿਆਂ ਦੇ ਵਿੱਚ ਵੀ ਚੈਲੰਜ ਕਰਨ ਵਾਲਿਆਂ ਦਾ ਖਲੋਣਾ ਇਹ ਛੋਟੀ ਗੱਲ ਨਹੀਂ ਹੁੰਦੀ। ਔਰ ਇਹੀ ਹੁੰਦਾ ਚੈਲੰਜ ਤਾਂ ਇੱਕ ਬੰਦਾ ਖਲੋ ਕੇ ਕਰਦੇ ਤੇ ਸਾਰਾ ਜਿਹੜਾ ਕਿਸੇ ਦਾ ਖੇਡ ਹੈ ਉਹ ਵਿਗੜ ਜਾਂਦਾ ਹੈ। ਸੋ ਇਸ ਗੱਲ ਦਾ ਧਿਆਨ ਰਹੇ ਨਾ 41 ਵਰਿਆਂ 'ਚ ਲਾਸਿਸ ਦੇ ਬਾਵਜੂਦ, ਕਮਜ਼ੋਰੀਆਂ ਦੇ ਬਾਵਜੂਦ, ਨੈਗੇਟਿਵਿਟੀਜ਼ ਦੇ ਬਾਵਜੂਦ ਸਾਡੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ, ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਅੱਜ ਅਸੀਂ ਕਿੰਨੀ ਕੁ ਸਾਡੀ ਆਬਾਦੀ ਹੈ, ਤੁਸੀਂ ਭਾਰਤ ਦੇ ਨਕਸ਼ੇ 'ਚ 1 ਬਿਲੀਅਨ 400 ਮਿਲੀਅਨ ਲੋਕ ਨੇ, ਉਹਨਾਂ 'ਚ ਵੀ ਸਾਡੇ ਨਿੱਕੇ ਜਿਹੇ ਪੰਜਾਬ ਦੇ ਵਿੱਚ ਵੀ ਕਿੰਨੀਆਂ ਧਿਰਾਂ, ਪਹਿਲਾਂ ਗੁਰੂਡਮ ਖੜਾ ਕੀਤਾ, ਫਿਰ ਪੋਲੀਟੀਕਲ ਪਾਰਟੀਆਂ ਹਰ ਇੱਕ ਦੇ ਨਾਲ ਹੀ। ਉਹਨਾਂ ਬਹੁਤ ਵਾਰ ਜਥੇਦਾਰਾਂ ਨੂੰ ਲੈ ਕੇ ਹੁੰਦਾ ਅਕਾਲ ਤਖਤ ਦਾ ਅਸਲੀ ਕੌਣ ਹੈ, ਨਕਲੀ ਕੌਣ ਹੈ, ਤੇ ਮੇਰਾ ਇਹ ਕਹਿਣਾ ਹੁੰਦਾ ਵੀ ਇਹ ਜਿੰਨੀਆਂ ਧਿਰਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ ਉਹਨਾਂ 'ਚ ਸਭ ਨੇ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਫੜੀਆਂ ਹੋਈਆਂ। ਇਹਨਾਂ ਸਾਰਿਆਂ ਨੂੰ ਹੀ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸਿਓਂ ਕਿਤੇ ਡਾਇਰੈਕਟ ਹੈ, ਕਿਤੇ ਇਨਡਾਇਰੈਕਟ ਹੈ। ਤੇ ਜੇ ਬਾਹਰਲੇ ਗੁਰਦੁਆਰਿਆਂ ਦੇ ਪ੍ਰਬੰਧਕੀ ਨਿਜ਼ਾਮ ਦੀ ਗੱਲ ਕਰੀਏ ਤੇ ਬਾਰਿੰਗ ਅ ਫਿਊ, ਥੋੜ੍ਹਿਆਂ ਨੂੰ ਛੱਡ ਕੇ ਬਹੁਤੇ ਜਿਹੜੇ ਨੇ ਉਹ ਕੌਂਸੂਲੇਟਾਂ 'ਚ ਔਰ ਹਾਈ ਕਮਿਸ਼ਨਾਂ ਐਮਬੈਸੀਆਂ 'ਚ ਹਾਜ਼ਰੀ ਲਵਾਉਂਦੇ ਨੇ। ਕੋਈ ਹਨੇਰੇ ਜਾਂਦਾ, ਕੋਈ ਸਵੇਰੇ ਜਾਂਦਾ, ਕਿਸੇ ਦਾ ਪਤਾ ਹੈ ਕਿਸੇ ਦਾ ਪਤਾ ਨਹੀਂ ਹੈ। ਇਹ ਵੀ ਨਾਲ ਰਹਿਣੇ ਨੇ। ਪਰ ਜਿਹੜੀ ਗੱਲ ਮੈਂ ਸਮਝਦਾ ਹਾਂ ਵੀ ਸਾਡੇ ਲਈ ਫਖਰ ਔਰ ਮਾਣ ਵਾਲੀ ਹੈ ਕਿ ਉਹਨਾਂ ਨੇ ਇੱਕ ਜਨਰੇਸ਼ਨ ਸਾਡੀ ਸਿੱਧੇ ਤੌਰ ਤੇ 84 ਤੋਂ 94 95 ਤੱਕ, ਜਦੋਂ ਤੱਕ ਇਸ ਬੁੱਚੜ ਬਿਆੰਤੇ ਦਾ ਐਂਡ ਨਹੀਂ ਹੋਇਆ, ਫਿਗਰ 50,000 ਹੈ, ਲੱਖ ਹੈ, 1.5 ਲੱਖ ਹੈ, ਮਾਰਨ ਵਾਲੇ ਨਾ ਸਮਾਧਾਂ ਬਣਾਉਂਦੇ ਨੇ, ਨਾ ਕਬਰਾਂ ਬਣਾਉਂਦੇ ਨੇ, ਨਾ ਦੀਵੇ ਜਗਾਉਂਦੇ ਨੇ ਕਿ ਤੁਸੀਂ ਜਾ ਕੇ ਗਿਣ ਸਕੋ। ਅਸੀਂ ਅਪਰੋਕਸੀਮੇਟਲੀ ਦੇਖ ਸਕਦੇ ਹਾਂ, ਪਰ ਇੱਕ ਟੋਟਲ ਜਨਰੇਸ਼ਨ ਹੈ ਜਿਹੜੀ ਉਹਨਾਂ ਨੇ ਡਿਸਟਰੋਏ ਕਰ ਦਿੱਤੀ। ਦੈਨ ਜਿਹੜੀ ਜਨਰੇਸ਼ਨਲ ਵਾਰ ਹੈ ਦੂਸਰੀ ਉਹਨਾਂ ਨੇ ਡਰੱਗਸ ਦੇ ਹਵਾਲੇ ਕਰ ਦਿੱਤੀ। ਸੱਭਿਆਚਾਰ ਦੇ ਨਾਂ ਥੱਲੇ ਕਿਸ ਕਿਸਮ ਦੇ ਲੋਕਾਂ ਨੂੰ ਪ੍ਰਮੋਟ ਕੀਤਾ ਗਿਆ, ਕਿਉਂਕਿ ਜਦੋਂ ਤੁਸੀਂ ਇੱਕ ਦੁਖਾਂਤ ਚੋਂ ਲੰਘਦੇ ਹੋ, ਮੈਨੂੰ ਯਾਦ ਹੈ 91-92 ਦੀ ਗੱਲ ਹੈ, ਸਟਾਕਟਨ ਇੱਕ ਬੰਦੂਕਧਾਰੀ ਸਕੂਲ ਦੇ ਵਿੱਚੋਂ ਦੀ ਲੰਘ ਗਿਆ, ਹਾਲਾਂਕਿ ਕੋਈ ਗੋਲੀ ਨਹੀਂ ਚੱਲੀ, ਕੋਈ ਕੁਛ ਨਹੀਂ। ਅਗਲੇ ਦਿਨ ਸਾਰੇ ਬੱਚਿਆਂ ਨੂੰ ਉਹਨਾਂ ਨੇ ਕਾਉਂਸਲਰ ਦੇ ਕੋਲ ਭੇਜਿਆ ਕਿ ਵੀ ਇਹ ਜਿਹੜਾ ਪਿਸਟਲ ਹੋਲਡਿੰਗ ਮੈਨ ਹੈ ਇਹਦਾ ਅਸਰ। ਤੇ ਤੁਸੀਂ ਪੰਜਾਬ 'ਚ ਅੰਦਾਜ਼ਾ ਲਾਓ, ਜੇ 10 ਸਾਲ ਮੌਤ ਦਾ ਨੰਗਾ ਨਾਚ ਹੋਇਆ ਹੋਏ, ਘਰਾਂ 'ਚੋਂ ਧੂ ਕੇ ਮਾਵਾਂ ਭੈਣਾਂ ਨੂੰ ਸਿਰਾਂ ਤੋਂ ਵਾਲਾਂ ਤੋਂ ਜਿਹੜਾ ਉਹ ਪਰੇ ਸੁੱਟ ਕੇ ਉਹਨਾਂ ਦੇ ਗੱਭਰੂ ਜਾਂ ਉਹਨਾਂ ਦੇ ਪਤੀ ਜਾਂ ਉਹਨਾਂ ਦੇ ਪਿਤਾ 3-3 4-4 ਜਨਰੇਸ਼ਨ ਡਿਸਟਰੋਏ ਕੀਤੀਆਂ ਹੋਣ, ਉਹ ਜਿਹੜੇ ਬੱਚੇ ਨੇ ਭੈ ਦੇ ਵਿੱਚ, ਸਹਿਮ ਦੇ ਵਿੱਚ, ਔਰ ਇੱਕ ਜਿਹੜਾ ਸਿੱਖਾਂ ਦਾ ਪ੍ਰਾਈਡ ਸੀ ਕਿ ਵੀ ਅਸੀਂ ਤਾਂ ਰਾਖੇ ਆ ਕਦੇ ਇਸ ਧਰਤੀ ਦੇ ਉੱਤੇ ਹੀ। ਧਰਤੀ ਦੀਆਂ ਜਾਈਆਂ ਕਹਿੰਦੀਆਂ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ। ਬਸਰਾ ਇਰਾਕ ਦਾ ਬਹੁਤ ਵੱਡਾ ਸ਼ਹਿਰ ਹੈ, ਬਸਰਾ, ਗਜ਼ਨੀ, ਬਗਦਾਦ, ਇਹ ਮੰਡੀਆਂ ਸੀ ਵੱਡੀਆਂ ਜਿੱਥੇ ਗੁਲਾਮ ਵਿਕਦੇ ਸੀ, ਟਕਾ ਕੀਮਤ ਪੈਂਦੀ ਸੀ, ਕਿਉਂਕਿ ਜਿਹੜੇ ਹਮਲਾਵਰ ਨੇ ਹੋਰ ਲੁੱਟਣ ਨੂੰ ਕੋਈ ਕਣਕ ਥੋੜਾ ਬਹੁਤ ਲੈ ਗਏ ਜਾਂ ਕੋਈ ਸ਼ਾਹੂਕਾਰਾਂ ਦਾ ਸੋਨਾ ਲੈ ਗਏ, ਜੇ ਬਾਦਸ਼ਾਹ ਨੇ ਉਹਨਾਂ ਦੇ ਖਜ਼ਾਨੇ ਚੋਂ ਲੈ ਗਏ, ਬਾਕੀ ਉਹਨਾਂ ਦੀ ਸਭ ਤੋਂ ਵੱਡੀ ਕਮਾਈ ਗੁਲਾਮ ਹੁੰਦੇ ਸੀ, ਬੰਦੇ ਵੀ ਔਰ ਔਰਤਾਂ ਵੀ। ਉਹ ਫਿਰ ਉੱਥੇ ਲਿਜਾ ਕੇ ਉਹਨਾਂ ਨੂੰ ਵੇਚਿਆ ਜਾਂਦਾ ਸੀ, ਬੋਲੀ ਲੱਗਦੇ ਸੀ, ਟਕੇ 'ਚ ਵਿਕਦੀਆਂ ਸੀ।
ਔਰ ਉਸ ਧਰਤੀ ਦੀਆਂ ਜਾਈਆਂ ਨੂੰ ਜੇ ਹੋਪ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ। ਔਰ ਇਹ ਜਿਹੜਾ ਜੋ ਨਵੰਬਰ ਦੇ ਪਹਿਲੇ ਹਫਤੇ 'ਚ ਹੋਇਆ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਦੀਆਂ 20 ਤੋਂ ਜ਼ਿਆਦਾ ਸਟੇਟਾਂ 'ਚ, ਜਿਵੇਂ ਆਲੋ ਆਰਕ ਸਾਹਿਬ ਨੇ ਮੈਂਸ਼ਨ ਕੀਤਾ, ਕੱਲ ਹੀ US ਕਾਂਗਰਸ ਦੇ ਵਿੱਚ ਤੁਹਾਡੇ ਫਰੈਜ਼ਨੋ ਤੋਂ ਜਿਹੜੇ ਕਾਂਗਰਸਮੈਨ ਨੇ, ਵੈਲਾਡੀਓ, ਜਿਹੜੀ ਸਿੱਖ ਕਾਂਗਰੈਸ਼ਨਲ ਕਾਕਸ ਹੈ ਜਿਹਦੇ 'ਚ 50 ਤੋਂ ਜ਼ਿਆਦਾ ਕਾਂਗਰਸਮੈਨ, ਡੈਮੋਕ੍ਰੈਟ ਔਰ ਰਿਪਬਲਿਕਨ ਦੋਨੋਂ ਸ਼ਾਮਲ ਨੇ। ਰਿਪਬਲਿਕਨ ਪਾਰਟੀ ਵੱਲੋਂ ਕਾਕਸ ਦਾ ਚੇਅਰ ਮਿਸਟਰ ਵੈਲਾਡੀਓ ਹੈ। ਕੱਲ ਹੀ ਉਹਨਾਂ ਨੇ US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਹੈ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ। ਉਹਦੇ 'ਚ 30,000 ਦੀ ਫਿਗਰ ਦਿੱਤੀ ਹੈ ਕਿ 30,000 ਸਿੱਖਾਂ ਨੂੰ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਕੋ ਕੇ ਮਾਰਿਆ ਗਿਆ। ਬੜਾ ਐਲੈਬੋਰੇਟਿਵ ਜਿਹੜਾ ਹੈ ਉਹ ਰੈਜ਼ੋਲੂਸ਼ਨ ਹੈ, ਜਿਹੜੀ ਇੱਕ ਵੱਡੀ ਪ੍ਰਾਪਤੀ ਹੈ। ਔਰ ਇਸ ਸਾਰੇ ਦੇ ਬਾਵਜੂਦ ਮਕਸਦ ਕੀ ਸੀ? ਡਰ ਪੈਦਾ ਕਰਨਾ, ਭੈ ਪੈਦਾ ਕਰਨਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਮੈਜੋਰਿਟੀ ਲੋਕ ਭੈ ਦਾ ਸ਼ਿਕਾਰ ਹੁੰਦੇ ਨੇ। ਔਰ ਜਦੋਂ ਫਿਰ ਉਹਨਾਂ ਦਾ ਪ੍ਰਾਈਡ ਹਰਟ ਹੁੰਦਾ ਹੈ ਫਿਰ ਉਹ ਵਲਨਰੇਬਲ ਹੁੰਦੇ ਨੇ। ਜਦੋਂ ਕਿਲਿੰਗਸ ਤੋਂ ਬਾਅਦ ਨਸ਼ੇ ਡੈਲੀਬਰੇਟਲੀ ਲਿਆਂਦੇ ਗਏ, ਜਦੋਂ ਤੁਸੀਂ ਡਾਊਨ ਹੁੰਦੇ ਹੋ, ਇਕਨੋਮਿਕਲੀ ਡਾਊਨ ਹੋਵੋ, ਦੂਜੇ ਉਹ ਤੁਹਾਡੇ 'ਚ ਕਮਜ਼ੋਰੀਆਂ, ਪਾਰਟੀ ਵਾਲੇ ਲੋਕ, ਜਾਂ ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਕਿਵੇਂ ਅਮਲੀ ਅਮਲ ਲਾਉਂਦੇ ਨੇ, ਜਿਹੜੇ ਸ਼ਰੀਕ ਨੂੰ ਖਰਾਬ ਕਰਨਾ ਹੈ ਉਹਦੇ ਪੁੱਤਰ ਨੂੰ ਪੱਟ ਲੈਂਦੇ ਨੇ, ਉਹਨੂੰ ਹੌਲੀ ਹੌਲੀ ਲਾਉਂਦੇ ਨੇ। ਪਰ ਇੱਥੇ ਤਾਂ ਇੱਕ ਪੂਰੀ ਕਿਲਿੰਗ ਗਰਾਊਂਡ ਸੀ। ਅਸੀਂ 1994 ਦੇ ਵਿੱਚ ਇੱਕ ਟੀਮ ਇੱਥੋਂ ਭੇਜੀ ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਦੇ ਪੰਜਾਬ ਦਾਖਲੇ ਤੇ ਪਾਬੰਦੀ ਸੀ, ਤੇ ਮੇਰਾ ਸੰਪਰਕ ਡਾਕਟਰ ਵਿੰਸ ਐਕੋਪੀਨੋ, ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਇੱਕ ਆਰਗੇਨਾਈਜੇਸ਼ਨ ਸੀ, ਉਹਦੇ ਚੇਅਰਪਰਸਨ ਸੀ। ਉਹਨਾਂ ਨੂੰ ਮੈਂ ਕਿਹਾ ਕਿ ਵੀ ਇਹ ਪੰਜਾਬ ਦੇ ਵਿੱਚ ਤਾਂ ਕਿਲਿੰਗ ਗਰਾਊਂਡ ਬਣੀ ਹੋਈ ਹੈ। ਇੱਕ ਰਿਪੋਰਟ ਦੇ ਲਈ ਉਹਨਾਂ ਨੇ ਦੋ ਜਿਹੜੇ ਸੀ, ਡਾਕਟਰ ਵਿੰਸ ਐਕੋਪੀਨੋ ਔਰ ਇੱਕ ਬੀਬੀ ਹੋਰ, ਉਹ ਐਜ਼ ਏ ਟੂਰਿਸਟ ਗਾਈਜ਼ ਇਨ ਦਾ ਗਾਈਜ਼ ਆਫ ਟੂਰਿਸਟ ਪੰਜਾਬ 'ਚ ਗਏ। ਉਹਨਾਂ ਨੇ ਅਸੀਂ ਜਿਹੜੇ ਪੰਜਾਬ ਦੇ ਵਿੱਚ ਕਨੈਕਸ਼ਨ ਸਨ, ਜਸਟਿਸ ਅਜੀਤ ਸਿੰਘ ਬੈਂਸ, ਦਰਬਾਰਾ ਸਿੰਘ ਗਿੱਲ ਲੁਧਿਆਣੇ, ਨਵਕਿਰਨ ਸਿੰਘ, ਇਹਨਾਂ ਸਾਰਿਆਂ ਦੇ ਨਾਲ ਰਾਬਤਾ ਕਰਾਇਆ। ਉਹਦੇ 'ਚੋਂ ਇੱਕ ਰਿਪੋਰਟ ਨਿਕਲੀ ਜਿਹਦੇ ਤੇ ਬੇਸਡ ਹਜ਼ਾਰਾਂ ਲੋਕਾਂ ਨੂੰ, ਜਦੋਂ ਤੱਕ ਅਜੇ ਚਿੱਠੀਆਂ ਵਾਲਾ ਸਿਲਸਿਲਾ ਬਹੁਤਾ ਨਹੀਂ ਸੀ ਚੱਲਿਆ, ਇਹ ਰਿਪੋਰਟਾਂ ਹੀ ਕੋਟ ਹੁੰਦੀਆਂ ਸੀ। ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਔਰ ਸਰਵਾਈਵਰਸ ਇੰਟਰਨੈਸ਼ਨਲ, ਇਹਨਾਂ ਨੇ ਟੁਗੇਦਰ ਇੱਕ ਰਿਪੋਰਟ ਕੱਢੀ, ਡੈਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ। 1994 ਦੀ ਗੱਲ ਹੈ। ਔਰ ਉਹਦੇ 'ਚ ਉਹਨਾਂ ਨੇ ਉਹਦੀ ਪੂਰੀ ਡਿਟੇਲ ਦਿੱਤੀ ਕਿ ਕਿਵੇਂ ਅੰਮ੍ਰਿਤਧਾਰੀਆਂ ਨੂੰ ਟਾਰਗੇਟ ਕੀਤਾ ਜਾਂਦਾ। ਔਰ ਉਹਨਾਂ ਨੇ ਉਸ ਪੀਰੀਅਡ 'ਚ ਜਿਹੜਾ ਸੈਕੰਡ ਸੋ ਕਾਲਡ ਆਪਰੇਸ਼ਨ ਵੁੱਡ ਰੋਜ਼ ਇੰਡੀਅਨ ਏਜੰਸੀਆਂ ਨੇ ਸ਼ੁਰੂ ਕੀਤਾ, ਜੰਗਲੀ ਗੁਲਾਬ, ਉਸ ਦੀਆਂ ਡਾਇਰੈਕਸ਼ਨਸ ਲਈ ਉਹਨਾਂ ਨੇ ਆਰਮੀ ਫੋਰਟਨਾਈਟਲੀ 15 ਰੋਜ਼ਾ ਇੱਕ ਪਬਲੀਕੇਸ਼ਨ ਹੈ ਫੌਜ ਦੀ, ਸ਼ਾਇਦ ਹੁਣ ਵੀ ਹੋਏ, ਬਾਤਚੀਤ, ਉਸ ਦੇ ਵਿੱਚ ਹਦਾਇਤ ਦਿੱਤੀ ਗਈ ਸੀ ਕਿ ਉਹਨਾਂ ਨੇ ਕਿਹਨੂੰ ਟਾਰਗੇਟ ਕਰਨਾ ਹੈ। ਔਰ ਮੈਂ ਉਹ ਲਫ਼ਜ਼ ਅੰਗਰੇਜ਼ੀ ਦੇ ਦੁਹਰਾ ਰਿਹਾ ਕਿ ਉਸ ਬਾਤਚੀਤ ਦੇ ਵਿੱਚ ਜਿਹਨੂੰ ਡੈਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ਸ ਕੋਟ ਕੀਤਾ ਗਿਆ, ਔਰ ਉਸ ਦੇ ਬੇਸ ਜਦੋਂ ਫਿਰ ਇੱਥੇ ਅਸਾਈਲਮ ਆਫਿਸਰਸ ਦੇ ਸਾਹਮਣੇ ਪੋਲੀਟੀਕਲ ਅਸਾਈਲਮ ਦਾ ਕੇਸ ਜਾਂਦਾ ਸੀ, ਤੇ ਇਹ ਇੱਕ ਬੜੀ ਸਟਰੋਂਗਰ ਰਿਪੋਰਟ ਬਣੀ ਕਿ ਅੰਮ੍ਰਿਤਧਾਰੀਆਂ ਨੂੰ ਖਾਸ ਟਾਰਗੇਟ ਕੀਤਾ ਜਾਂਦਾ ਹੈ। ਉਹਦਾ ਫੋਰਟਨਾਈਟਲੀ ਦੇ ਵਿੱਚ ਮੈਂਸ਼ਨ ਸੀ, a few people are baptized in the name of religion, they wear a miniature kirpan around their neck and are called amritdharis, ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਚੁਕਾਈ ਜਾਂਦੀ ਹੈ, ਉਹ ਇੱਕ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਇਹ ਕਿਉਂਕਿ ਬਿਹਾਰੀ, ਯੂਪੀ, ਦੱਖਣੀ ਜਿਹਨਾਂ ਫੌਜੀਆਂ ਨੇ ਪਿੰਡਾਂ 'ਚ ਜਾਣਾ ਸੀ, ਘਰਾਂ ਦੀਆਂ ਤਲਾਸ਼ੀਆਂ ਲੈਣੀਆਂ ਸੀ, ਉਹਨਾਂ ਨੂੰ ਇਹ ਸ਼ਨਾਖਤ ਲਈ ਸੀ ਕਿ ਇਵੇਂ ਦੇ ਲੋਕ ਹੋਣਗੇ। ਫਿਰ ਸੀ ਐਨ ਅਪੀਲ, these amritdharis, they are very dangerous people, they may appear innocent from outside but basically they are committed to arson, murder and loot. Any information about the whereabouts of amritdharis should be brought in the notice of nearby army authorities. It will be a great service to the Indian nation. ਕਿ ਅੰਮ੍ਰਿਤਧਾਰੀ ਦੇਖਣ ਨੂੰ ਭਾਵੇਂ ਭੋਲੇ ਭਾਲੇ ਲੱਗਣ, ਪਰ ਇਹ ਅਰਸਨਿਸਟ ਨੇ, ਅਗਜ਼ਨੀ ਕਰਨ ਵਾਲੇ ਨੇ, ਗੁੰਡੇ ਨੇ, ਲੁਟੇਰੇ ਨੇ, ਬਦਮਾਸ਼ ਨੇ। ਇਹਨਾਂ ਦੀ ਕੋਈ ਵੀ ਜਾਣਕਾਰੀ ਜਿਹਦੇ ਕੋਲ ਹੋਏ ਨੇੜੇ ਦੀ ਫੌਜੀ ਛਾਉਣੀ ਦੇ ਵਿੱਚ ਪਹੁੰਚਾਈ ਜਾਏ, ਇਹ ਭਾਰਤ ਦੀ ਬਹੁਤ ਵੱਡੀ ਸੇਵਾ ਹੋਏਗੀ। ਜਿਹੜਾ ਪੰਜਾਬ ਦੇ ਵਿੱਚ ਟਾਰਗੇਟਡ ਕਿਲਿੰਗ ਅੰਮ੍ਰਿਤਧਾਰੀਆਂ ਦੀਆਂ ਸ਼ੁਰੂ ਹੋਈਆਂ, ਔਰ ਉਸ ਪੀਰੀਅਡ 'ਚ ਕਿਉਂਕਿ ਬਾਰਡਰ ਖੁੱਲ੍ਹਾ ਸੀ ਮਾਝੇ ਦੇ ਨਾਲ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ,
इधर पाकिस्तान नाल वो पीरीयड सी कि लगभग 5000 प्लस सिख नौजवान बॉर्डर क्रॉस करके दूसरे पासे गए। मैं ये कहना चाहता भी असी उस दौर नूं भी देखे, ये सारी जनरेशन दे सामने वापरिया, ड्रग्स के दौर नूं भी देखा, फिर वो पीरीयड भी कि ਜਿਹੜੇ ਉੱਥੋਂ ਆਉਣ ਵਾਲੇ ਸੀ ਕਹਿੰਦੇ ਜੀ ਪਿੰਡਾਂ ਦੇ ਵਿੱਚ ਤਾਂ ਕੋਈ ਅੰਮ੍ਰਿਤਧਾਰੀ ਵੀ ਨਹੀਂ ਮਿਲਦਾ, ਅੰਮ੍ਰਿਤ ਛਕਾਉਣ ਲਈ ਪੰਜ ਸਿੰਘ ਨਹੀਂ। ਫਿਰ ਬਲਵੰਤ ਸਿੰਘ ਰਾਜੋਆਣਾ ਦਾ ਪੀਰੀਅਡ ਜਦੋਂ ਬਲੈਕ ਵਾਰੰਟ 2 ਵਾਰ ਜਾਰੀ ਹੋਏ, ਸਾਰਾ ਪੰਜਾਬ ਕੇਸਰੀ ਝੰਡਿਆਂ 'ਚ ਰੰਗਿਆ ਗਿਆ। ਕਿਹੜੀ ਦੁਨੀਆ ਦੀ ਤਾਰੀਖ ਦੀ ਜੁਡੀਸ਼ਰੀ 'ਚ ਹੋਇਆ ਕਿ 2 ਵਾਰ ਬਲੈਕ ਵਾਰੰਟ ਜਾਰੀ ਹੋਏ ਹੋਣ ਤੇ ਹਕੂਮਤ ਵਾਪਸ ਲੈਣ ਤੇ ਮਜਬੂਰ ਹੋਏ। ਅਜੇ ਫਿਰ ਡਰਾਮੇਬਾਜ਼ੀਆਂ ਕਰ ਰਹੇ ਨੇ, ਉਹ ਪੋਲੀਟੀਕਲ ਉਹਦੇ 'ਚੋਂ ਫਾਇਦਾ ਲੈਣਾ ਚਾਹੁੰਦੇ ਨੇ। ਬੀਜੇਪੀ ਪੰਜਾਬ 'ਚ ਨੈਕਸਟ ਅਸੈਂਬਲੀ ਇਲੈਕਸ਼ਨ 'ਚ ਬੰਦੀ ਸਿੰਘਾਂ ਦੇ ਮੁੱਦੇ ਨੂੰ ਆਪਣੇ ਖਾਤੇ 'ਚ ਸੋਲਵ ਕਰਾਉਣ ਦੀ ਲਾਈਨ ਹੈ, ਇੱਕ ਵੱਖਰੀ ਉਹਨਾਂ ਦੀ ਲਾਈਨ ਹੈ। ਪਰ ਮੈਂ ਉਹ ਟਾਈਮ ਲਾਈਨ ਇਸ ਲਈ ਰਿਮਾਈਂਡਰ ਦੇ ਰਿਹਾ ਕਿ ਇਹ ਸਾਰੇ ਦੌਰ 'ਚੋਂ ਅਸੀਂ ਨਿਕਲੇ। ਫਿਰ ਉਹਨਾਂ ਨੂੰ ਲੱਗਾ ਵੀ ਗੁਰੂ ਗ੍ਰੰਥ ਸਾਹਿਬ, ਹੁਣ ਕਿਉਂਕਿ ਗੁਰਗੱਦੀ ਦਿਵਸ ਦੇ ਸਬੰਧ ਦੇ ਵਿੱਚ ਹੀ ਅਸੀਂ ਸਾਰੇ ਯੂਬਾ ਸਿਟੀ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ। ਔਰ ਇਹ ਜਿਹੜਾ ਹਮਲਾ ਗੁਰੂ ਗ੍ਰੰਥ ਗੁਰੂ ਪੰਥ ਤੇ ਤਾਂ ਬਹੁਤ ਵਾਰ, ਕਿਉਂਕਿ ਜੇ ਸਰ ਕਪੂਰ ਸਿੰਘ ਇਹ ਹਕੀਕਤ ਸਾਹਮਣੇ ਨਾ ਲਿਆਂਦੇ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ, ਜਿਹੜਾ ਸਰਕੂਲਰ ਜਦੋਂ ਸਰ ਕਪੂਰ ਸਿੰਘ ਨੇ ਕਿਹਾ ਕਿ ਮੁਲਕ ਹਿੰਦੂ का राज तिकड़ी का, गुरु राखा भाई सिखड़े का, तिकड़ी नेहरू पटेल चंदूलाल त्रिवेदी पंजाब का गवर्नर। लेकिन गुरु ग्रंथ साहिब ते भी अटैक नाल ही शुरू हो गए। ये जिहड़े तुसीं पंजाबियां च देखोगे, राधा स्वामी, नरकधारी, दूजे, इन्हां सब दे कोल डिप्लोमैटिक पासपोर्ट सी। डिप्लोमैटिक पासपोर्ट का मतलब हुंदा है उहदा रंग वखरा हुंदा है, उन्हां नूं एयरपोर्ट दे उत्ते कोई चैक नहीं कर सकदा, बिल्कुल बेरोक टोक। और बहुत बार जिहड़े इत्थे डिप्लोमैट इन्हां दे जिहड़े इन्हां ने इंटैलीजेंस ऑफिसर रखे हुंदे ने अपणियां एम्बैसियां च, वो जिहड़ा अटैची कैरी करदे ने हर हफ्ते 2 बार भेजते हैं, वो बड़ी गुप्त इन्फॉर्मेशन होंगी, वो क्योंकि चैक नहीं होंदा उन्हां दा कदे भी। और इन्हां सारियां दे कोल ही जिहड़े ने डिप्लोमैटिक पासपोर्ट्स, और इन्हां दा इत्थे भी टूर अरेंज करना, फिर वापस उन्हां नूं फुल पब्लिसाइज करना कि भाई ये जिहड़े ने शांति का प्रचार कर रहे हैं, इन्ना स्वागत होया। हुण 13 अप्रैल 1978 तो बाद सिखां नूं पता लगा भी पंजाब दे हर वड्डे छोटे शहर दे विच वड्डे वड्डे निरंकारी भवन बने हुए ने, पैलेशियल बिल्डिंग्स। किसी ने कोई कलैक्शन नहीं दी, किसी ने नहीं मंगया। ये एजेंसियां ने 47 तो ही और 2015 तक पहुंचते असीं देखते हैं कि गुरु ग्रंथ साहब दीयां बेदबी दीयां घटनावां, बुरजवार सिंह वाला, बैबल कलां, बरगाड़ी और उस पीरीयड सरबत खालसा का ਚੱਬੇ 'ਚ होना, कित्थों लखां सिख 4-5 लाख सिख आ गया। रोकां दे बावजूद एजेंसियां दे उस दे वो भी, और ਉਹਦੇ 'ਚ ਇੱਕ ਸਿੰਘ ਜਿਹੜਾ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ, ਉਹ ਮੈਨੂੰ ਕਹਿੰਦਾ ਜੀ ਵੱਡੇ ਵੱਡੇ ਉਮਰਾਂ ਦੇ ਬਾਬੇ ਅਸੀਂ ਕਿਸੇ ਨੇ ਕੱਲਾ ਨਿਸ਼ਾਨ ਸਾਹਿਬ ਹੀ ਚੁੱਕਿਆ ਹੋਇਆ, ਕਿਸੇ ਨੇ ਕੱਲੀ ਤਲਵਾਰ ਹੀ ਚੁੱਕੀ ਹੋਈ ਹੈ, ਕੋਈ ਨੇਜ਼ਾ ਲੈ ਕੇ ਤੁਰਿਆ ਹੋਇਆ, ਕੋਈ ਦੂਜਾ। ਕਿਵੇਂ ਉਸ ਇਹ ਵੱਖਰੀ ਕਹਾਣੀ ਹੈ ਕਿ ਅਸੀਂ ਉਹਨਾਂ ਜਿਹੜੀਆਂ ਪੋਲੀਟੀਕਲ ਸਾਡੇ ਉਹ ਸਟਾਪ ਗੈਪ पॉइंट्स आए, उन्होंने असी सियासी लाहा नहीं लै सके, उन्होंने असी पोलिटिकल ईडीएम नहीं कन्वर्ट कर सके। एक वक्री डिबेट है कि वट हैपेंड, हु इज रिस्पॉन्सिबल। लेकिन पुटिंग असाइड जिहड़ी बेसिक लोकां दी आवाज़ है, जिहड़ी उस धरती दे उत्ते सतगुरां दी कमाई है, और लेटेस्ट असी इस सारे पीरीयड दे विच मैं पार्लीमेंट चोणां दी गल भी इसलिए कीती है कि ये अपने आप दे विच याद दहानी है। डायस्पोरा कई बार एक निक्की जी घटना गेम चेंजर होंगी है। 18वीं सदी भाई मनी सिंह की शहादत बहुत वड्डी गेम चेंजर सी। उन्हां दी शहादत तो बाद ही पहली बार सिख लाहौर दे विच डब्बी बाजार राही वड़े सी। उदों तक लाहौर वाल मुंह नहीं सी करदे क्योंकि बहुत पावरफुल डिफेंस सिस्टम्स, पर गुस्सा बहुत बार फिर तुहानूं उधर नूं लै जांदा है। और सिखां ने देख लिया कि लाहौर जिहड़ा है ये इनविंसिबल नहीं। भाई हरदीप सिंह निज्जर हालां उस तो 3 दिन पहला 15 जून 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦੀ ਕੈਮੀਕਲ ਵੈਪਨ ਨਾਲ ਸ਼ਹੀਦੀ ਹੁੰਦੀ ਹੈ। ਉਸ ਤੋਂ ਆਲਮੋਸਟ 1 ਮਹੀਨਾ ਪਹਿਲਾਂ 6 ਜਾਂ 7 ਮਾਰਚ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ। ਲੇਕਿਨ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਉਹ ਮਾਹੌਲ ਸਿਰਜ ਦਿੱਤਾ। ਇਹ ਦੁਨੀਆ ਦੀਆਂ, ਮੈਨੂੰ ਥੋੜਾ ਬਹੁਤ ਪੜ੍ਹਨ ਦਾ ਸ਼ੌਕ ਹੈ, ਇੰਟੈਲੀਜੈਂਸ ਏਜੰਸੀਆਂ ਦੇ ਲੋਕ ਹਰ ਮੁਲਕ 'ਚ ਹੁੰਦੇ ਨੇ। कई बार वो मर्डर भी कैरी करते हैं, CIA भी लंबा वक्त करती रही, KGB भी करती रही, पर
ਇਹ ਕਦੇ ਨਹੀਂ ਹੋਇਆ। ਕੋਲਡ ਵਾਰ ਅਮਰੀਕਾ ਔਰ ਸੋਵੀਅਤ ਯੂਨੀਅਨ ਪੋਲਸ ਅਪਾਰਟਸ, ਪਰ ਕਦੇ ਨਹੀਂ ਹੋਇਆ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਜਾਂ ਕੈਨੇਡਾ ਦੀ ਧਰਤੀ ਦੇ ਉੱਤੇ KGB ਨੇ, ਸੋਵੀਅਤ ਖੁਫੀਆ ਏਜੰਸੀ ਨੇ ਕੋਈ ਪੋਲੀਟੀਕਲ ਅਸੈਸੀਨੇਸ਼ਨ ਕੀਤੀ ਹੋਏ। ਲੇਕਿਨ ਦੋਸਤੀ ਦੇ ਭੇਸ ਦੇ ਵਿੱਚ ਇੰਡੀਅਨ ਸਿਸਟਮ ਨੇ ਜੋ ਕੰਮ ਕੀਤਾ, ਔਰ ਇਹ ਵੀ ਕਦੇ ਨਹੀਂ ਹੋਇਆ ਕਿ ਕਿਸੇ ਮੁਲਕ ਦਾ ਪ੍ਰਾਈਮ ਮਿਨਿਸਟਰ ਇਸ ਕਿਸਮ ਦਾ ਜਿਹੜਾ ਮਰਡਰ ਹੈ ਉਸ ਦਾ ਇਨਕਸ਼ਾਫ ਭਰੀ ਪਾਰਲੀਮੈਂਟ ਦੇ ਵਿੱਚ ਕਰੇ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ। ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਇੰਡੀਅਨ ਸਟੇਟ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਦੇ ਨੇ ਸਿੱਧੇ ਤੌਰ ਤੇ। 6 ਉਹਨਾਂ ਦੇ ਟੌਪ ਡਿਪਲੋਮੈਟ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਮੁਲਕ ਬਦਰ ਕੀਤਾ ਜਾਂਦਾ। ਪਰਸੋਨਾ ਨਾਨ ਗ੍ਰੇਟਾ ਇੱਕ ਟਰਮ ਹੁੰਦੀ ਹੈ ਡਿਪਲੋਮੇਸੀ ਦੀ ਦੁਨੀਆ 'ਚ। ਇਹ ਵੱਖਰੀ ਕਹਾਣੀ ਹੈ ਕਿ ਅੱਜ ਮਾਰਕ ਕਾਰਨੀ ਕੀ ਕਰ ਰਿਹਾ ਹੈ ਜਾਂ ਕਿਸ ਲੈਵਲ ਤੇ ਅਗੇਨ ਉਹ ਜਿਹੜੀਆਂ ਲੁਟੇਰਾ ਗੈਂਗਾਂ ਨੇ ਉਹਨਾਂ ਨੇ ਵਾਇਲੈਂਸ ਦਾ ਇੱਕ ਮਾਹੌਲ ਸਿਰਜਿਆ। ਹੁਣ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਡਾਇਸਪੋਰਾ ਮੂਵਮੈਂਟ ਨੂੰ ਇੱਕ ਵੱਡਾ ਫਲਿਪ ਦਿੱਤਾ, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ। ਔਰ ਜਿਵੇਂ ਇੱਕ ਵੀਰ ਨੇ ਕਿਹਾ ਵੀ ਸੀ ਕਿ ਇਹ ਅੱਜ ਜੇ ਕੋਈ ਕਲੇਮ ਕਰੇ ਕਿ ਜੀ ਖਾਲਿਸਤਾਨ ਦੀ ਮੂਵਮੈਂਟ ਸਾਡੇ ਤੋਂ ਹੀ ਸ਼ੁਰੂ ਹੋਈ ਤੇ ਅਸੀਂ ਜਿੰਨੀ ਦੇਰ ਹਾਂ ਉਹ ਉਨੀ ਦੇਰ ਹੀ ਹੈ ਤੇ ਸਾਡਾ ਤਰੀਕਾ ਇਜ਼ ਦੀ ਓਨਲੀ ਵੇ, ਉਹ ਮੈਂ ਸਮਝਦਾ ਵੀ ਜਾਂ ਤਾਂ ਹਉਮੈ ਦਾ ਸ਼ਿਕਾਰ ਨੇ ਜਾਂ ਸੱਚਾਈ ਤੋਂ ਮੁਨਕਰ ਨੇ। ਦੇਖੋ ਮੂਵਮੈਂਟ, ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਸਾਡੇ ਲਈ ਜਿਹਨੂੰ ਵੀ ਗੁਰੂ ਨੇ ਜੋ ਸੇਵਾ ਦੇ ਵਿੱਚ ਲਾਇਆ, ਵੱਡੇ ਸਾਡੇ ਭਾਗ ਹੋਣੇ ਨੇ। ਸਾਨੂੰ ਮੰਨਣਾ ਚਾਹੀਦਾ ਨੇ ਕਿ ਗੁਰੂ ਨੇ ਸਾਨੂੰ ਇਸ ਪਾਸੇ ਲਾਇਆ। ਅਜੇ ਹਾਸਲ ਤਾਂ ਅਸੀਂ ਆਪਣੀ ਮੰਜ਼ਿਲ ਤੱਕ ਤਾਂ ਪਹੁੰਚੇ ਨਹੀਂ ਹੈ ਤੇ ਇਹ ਝਗੜਾ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਗੁਰੂ ਨੂੰ ਰਿਝਾਣਾ ਹੀ ਸਾਡੇ ਜੀਵਨ ਦਾ ਮਨੋਰਥ ਹੈ, ਜਿਹੜਾ ਹੈ ਗੁਰੂ ਨਾਲ ਪਿਆਰ, ਮੁਹੱਬਤ, ਭਾਉ, ਭਗਤੀ ਭਾਉ ਦੇ ਨਾਲ ਜੁੜੀ ਹੋਈ ਹੈ। ਇਹ ਸ਼ਹਾਦਤਾਂ, ਇੱਕ ਪੋਲੀਟੀਕਲ ਐਕਟਿਵਿਜ਼ਮ, ਇਹ ਉਸੇ ਹੀ ਰਾਹ ਦੇ ਵੱਲ ਅੱਗੇ ਤੋਰਦਾ ਹੈ। ਤੇ ਕਦੇ ਵੀ ਇਹ ਨਾ ਭੁੱਲੀਏ ਕਿ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਡੁੱਲਿਆ ਖੂਨ ਹੈ ਜਿਨੇ ਉਸ ਧਰਤੀ ਦੇ ਉੱਤੇ ਇਸ ਆਵਾਜ਼ ਨੂੰ ਬੁਲੰਦ ਰੱਖਿਆ। ਸਰ ਸਿਮਰਨਜੀਤ ਸਿੰਘ ਮਾਨ, ਬੇਸ਼ੱਕ ਬਹੁਤ ਵਾਰ ਮੈਂ ਪਰਸਨਲ ਐਡਮੀਰੇਸ਼ਨ ਜਾਂ ਪਰਸਨਲ ਬਹੁਤ ਵਾਰ ਉਸ 'ਚ ਮੈਂ ਯਕੀਨ ਨਹੀਂ ਰੱਖਦਾ, ਪਰ ਮੈਂ ਸਮਝਦਾ ਕਿ ਵੀ ਕ੍ਰੈਡਿਟ ਮਸਟ ਬੀ ਗਿਵਨ ਵੇਅਰ ਇਟ ਇਜ਼ ਡਿਊ। ਜੇ ਆਵਾਜ਼ ਨੂੰ ਉੱਥੇ ਬੁਲੰਦ ਰੱਖਿਆ, ਜੇ ਅੱਜ ਲੱਖਾਂ ਸਿੱਖ ਬਾਹਰ ਅਸਾਈਲਮ ਦੇ ਨਾਂ ਥੱਲੇ ਜਿਨ੍ਹਾਂ ਨੇ ਆਪਣਾ ਪੋਲੀਟੀਕਲ ਕਰੀਅਰ, ਆਪਣਾ ਫੈਮਿਲੀ ਲਾਈਫ, ਆਪਣਾ ਸਾਰਾ ਕੁਝ ਜਿਹੜਾ ਉਹ ਇੱਥੇ ਆ ਕੇ ਉਹਨਾਂ ਨੇ ਆਪਣਾ ਸ਼ੁਰੂ ਕੀਤਾ, ਤੇ ਇੰਨਾ ਕੁ ਤਾਂ ਹਰ ਕੋਈ ਸਮਝ ਸਕਦਾ ਹੈ ਕਿ ਜਦੋਂ ਬਿਲਕੁਲ ਪੰਜਾਬ ਦੇ ਵਿੱਚ, ਔਰ ਮੈਨੂੰ ਯਾਦ ਹੈ ਜਦੋਂ ਮਾਨ ਸਾਹਿਬ ਪਹਿਲੀ ਵਾਰ ਅਮਰੀਕਾ ਕੈਨੇਡਾ ਆਏ ਔਰ ਲਗਭਗ 2-3 ਹਫ਼ਤੇ ਉਹਨਾਂ ਦੇ ਨਾਲ ਮੈਂ ਜੁਆਇਨ ਕੀਤਾ ਉਹਨਾਂ ਨੂੰ। ਓਟਵਾ ਵੀ, ਟੋਰਾਂਟੋ ਵੀ, ਵਾਸ਼ਿੰਗਟਨ ਦੇ ਨੈਸ਼ਨਲ ਪ੍ਰੈਸ ਕਲੱਬ 'ਚ ਅਸੀਂ ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ। ਨੋਟਰ ਡੇਮ ਯੂਨੀਵਰਸਿਟੀ ਦੇ ਵਿੱਚ ਪੈਨਲ ਡਿਸਕਸ਼ਨ ਜਿਹੜੀ ਹੈ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ 'ਚ ਵੀ ਕੀਤੀ। ਔਰ ਉਹਨਾਂ ਦਿਨਾਂ 'ਚ ਜ਼ਿਕਰ ਚੱਲ ਰਿਹਾ ਸੀ ਕਿ ਸੰਤ ਭਿੰਡਰਾਂਵਾਲਿਆਂ ਦਾ ਸ਼ਹੀਦੀ ਦਿਨ ਜਿਵੇਂ ਫਰਵਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਫਤਿਹਗੜ੍ਹ ਸਾਹਿਬ ਮਨਾਇਆ ਜਾਂਦਾ ਹੈ। ਮੈਂ ਮੈਨੂੰ ਕਹਿਣ ਲੱਗੇ, ਡਾਕਟਰ ਸਾਹਿਬ ਗੱਲ ਇਹ ਹੈ ਕਿ ਟਕਸਾਲ ਇਨਕਾਰੀ ਸੀ ਸੰਤਾਂ ਦੀ ਸ਼ਹਾਦਤ ਤੋਂ, ਅਸੀਂ ਝਗੜੇ 'ਚ ਨਹੀਂ ਸੀ ਪੈਣਾ ਚਾਹੁੰਦੇ। ਪੰਜਾਬ 'ਚੋਂ ਲੈਗੇਸੀ ਭਿੰਡਰਾਂਵਾਲਿਆਂ ਦੇ ਨਾਂ ਦੀ ਇੱਕ ਡਰ ਪੈਦਾ ਕੀਤਾ, ਉਹ ਅਸੀਂ ਖਤਮ ਕਰਨਾ ਚਾਹੁੰਦੇ ਸੀ। ਅਸੀਂ ਕਿਹਾ ਵੀ ਚਲੋ ਇਸੇ ਬਹਾਨੇ ਨਾਲ ਗੱਲ ਤਾਂ ਸ਼ੁਰੂ ਹੋਏ। ਅਸੀਂ ਜਨਮ ਦਿਨ ਮਨਾਉਣ ਦੀ ਸ਼ੁਰੂਆਤ ਕੀਤੀ ਔਰ ਪਹਿਲਾਂ ਉਹਨਾਂ ਨੇ ਦੱਸਿਆ ਵੀ ਕਿੰਨੀਆਂ ਰੁਕਾਵਟਾਂ ਹੋਈਆਂ, ਕੀ ਹੋਇਆ। ਅੱਜ ਜਦੋਂ ਕਿ ਵੱਡੀ ਗਿਣਤੀ ਦੇ ਵਿੱਚ, TV 84 ਤੋਂ ਹਰ ਸਾਲ ਅਸੀਂ ਉਸ ਸਮਾਗਮ ਨੂੰ ਲਾਈਵ ਕਵਰ ਕਰਦੇ ਹਾਂ ਫਤਿਹਗੜ੍ਹ ਸਾਹਿਬ ਤੋਂ, ਹੋਰ ਵੀ ਸਰਬੱਤ ਖਾਲਸਾ ਚੱਬਾ ਨੂੰ ਵੀ ਜਾਂ ਦੂਸਰਾ ਵੀ, ਅੱਜ ਗਿਣਤੀ ਨਹੀਂ ਹੁੰਦੀ ਕਿ ਕਿੰਨੇ ਲੋਕਾਂ ਨੇ ਜੁਆਇਨ ਕੀਤਾ। ਸੋ ਜਿਨ੍ਹਾਂ ਨੇ ਇਸ ਸ਼ਮਾ ਨੂੰ ਰੌਸ਼ਨ ਰੱਖਿਆ, ਕਿੰਨਿਆਂ ਨੂੰ ਰਿਜ਼ਕ ਦੇਣ ਦਾ, ਰਾਜ਼ਕ ਤਾਂ ਨਿਰੰਕਾਰ ਹੈ ਪਰ ਬਿਦਅਤ ਬਣਦੀ ਹੈ। ਕਿੱਥੇ ਇੱਥੇ ਕਈ ਸਾਲ 15-15 20 ਸਾਲ ਆ ਕੇ ਰੁਲਦੇ ਸੀ, ਝੂਠੇ ਸੱਚੇ ਵਿਆਹ ਕਰਾਉਣੇ, ਜਿਨ੍ਹਾਂ ਨੂੰ ਪੈਸੇ ਦੇ ਕੇ ਜਿਨ੍ਹਾਂ ਨਾਲ ਵਿਆਹ ਕਰਾਇਆ ਹੁੰਦਾ ਸੀ ਉਹ ਤਰੀਕ ਤੋਂ ਪਹਿਲੀ ਸ਼ਾਮ ਮੁੱਕਰ ਜਾਂਦੀਆਂ ਸੀ, ਫਿਰ ਲੁਕੇ ਹੁੰਦੇ ਸੀ। ਜਿਨ੍ਹਾਂ ਨੂੰ ਬਹੁਤ ਲੱਗਦਾ ਵੀ ਹੁਣ ਆਈਸ ਦੇ ਰੇਟ ਪੈ ਰਹੇ ਨੇ, ਇਹ ਸਿਲਸਿਲਾ 90 ਤੋਂ ਘਟਿਆ। ਇੱਥੇ ਬਹੁਤ ਵਾਰ ਕਈ ਐਸੇ ਨੇ ਜਿਨ੍ਹਾਂ ਦੀ ਲੱਤ ਟੁੱਟੀ ਹੁੰਦੀ ਸੀ ਕਿ ਜੀ ਉਹਨਾਂ ਨੂੰ ਪਤਾ ਵੀ ਘਰ 'ਚ 20-25 ਰਹਿੰਦੇ ਨੇ, ਉਹਨਾਂ ਨੇ ਰੇਡ ਮਾਰਿਆ, ਉਹ ਪਿਛਲੇ ਪਾਸੇ ਭੱਜਣ ਲੱਗੇ, ਇਵੇਂ ਹੋਇਆ।
ਇਹ ਅਸਾਈਲਮ ਦਾ ਇੱਕ ਐਸਾ ਰਸਤਾ ਖੁੱਲਿਆ ਜਿਹਦੇ ਥੱਲੇ ਸੌਖਾ ਜਿਹਾ ਕੰਮ, ਔਰ ਬਹੁਤ ਸਾਰੇ ਤਾਂ ਫਿਰ ਆਪਣੀ ਸਿਆਣਪ ਸਮਝਣ ਲੱਗ ਗਏ ਕਿ ਜੀ ਦੇਖੋ ਅਸੀਂ ਇੱਦਾਂ ਦੀ ਕਹਾਣੀ ਬਣਾਈ, ਉੱਦਾਂ ਦੀ ਕਹਾਣੀ ਬਣਾਈ, ਉਹ ਵੀ ਨਾਲ ਨਾਲ ਹੀ ਰਹਿਣੇ ਨੇ। ਔਰ ਮੈਂ ਮਾਨ ਸਾਹਿਬ ਨਾਲ ਇੱਥੇ ਬੇਕਰਸਫੀਲਡ ਤੁਹਾਡੇ ਨਗਰ ਕੀਰਤਨ ਵੇਲੇ ਇਕੱਠੇ ਸੀ, ਤੇ ਮੈਂ ਕਿਹਾ ਜੀ ਇਹ ਕਹਿੰਦੇ ਕੋਈ ਗੱਲ ਨਹੀਂ, ਸੈਟਲ ਤਾਂ ਹੋ ਗਿਆ ਨਾ ਸਾਰੇ, ਸਿੱਖਾਂ ਦੇ ਮੁੰਡੇ ਕੁੜੀਆਂ ਨੇ, ਕੋਈ ਗੱਲ ਨਹੀਂ ਹੈ, ਆਪਣੀ ਚੜ੍ਹਤ ਹੋਏਗੀ। ਸੋ ਮੈਂ ਸਮਝਦਾ ਵੀ ਉਹਨਾਂ ਨੇ ਖਾਲਿਸਤਾਨ ਦੀ ਗੱਲ ਨੂੰ ਇਹ ਲਾਈਵ ਰੱਖਿਆ। ਜਿਹੜੀ ਦੇਖੋ ਸਿੰਬੋਲਿਜ਼ਮ ਹੁੰਦਾ, ਜਦੋਂ ਦੀਪ ਸਿੱਧੂ ਪਹੁੰਚਦਾ ਹੈ, ਉਹਨਾਂ 3 ਫੁੱਟੀ ਸ੍ਰੀ ਸਾਹਿਬ ਮਾਨ ਸਾਹਿਬ ਦੀ ਹੈ, ਜਿਹੜੀ ਬਾਅਦ ਚ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਸਾਡੇ ਪੁਰਖਿਆਂ ਨੇ ਖਾਲਸਾ ਰਾਜ ਲਈ ਜਿਹੜੀਆਂ ਜੰਗਾਂ ਲੜੀਆਂ ਉਹ ਨੇ। ਉਹ ਇੱਕ ਹੱਥ 'ਚ ਝਾੜੂ ਫੜ ਲੈਂਦਾ ਦੀਪ ਸਿੱਧੂ। ਆਹ ਦੇਖ ਲਓ ਵੀ ਤੁਹਾਡਾ ਵਿਰਸਾ ਕੀ ਹੈ, ਤੁਸੀਂ ਕਿਰਪਾਨ ਵਾਲੇ ਹੋ ਕਿ ਝਾੜੂ ਵਾਲੇ ਹੋ। ਅੱਜ ਆ ਝਾੜੂ ਵਾਲਿਆਂ ਦਾ ਕ੍ਰਿਸ਼ਮਾ ਸਾਰੇ ਦੇਖ ਹੀ ਰਹੇ ਨੇ। 92 ਜਿਹੜੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਅਸੈਂਬਲੀ ਦੇ ਵਿੱਚ ਭੇਜੀਆਂ, ਕਿਸ ਹੱਦ ਤੱਕ ਜਾ। ਸੋ ਉਸ ਧਰਤੀ ਦੇ ਉੱਤੇ ਗੱਲ ਨੂੰ ਜਾਰੀ ਰੱਖਣਾ, ਖਾਲਿਸਤਾਨ ਦੀ ਗੱਲ ਨੂੰ ਜਾਰੀ ਰੱਖਣਾ, ਆਨ ਅਣਖ ਨੂੰ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਪ੍ਰੈਜ਼ੈਂਟੇਸ਼ਨਸ ਨੇ ਕੱਲੀਆਂ, ਕਿਉਂਕਿ ਜਦੋਂ ਅਸੀਂ ਨੋਟਰਡੇਮ ਯੂਨੀਵਰਸਿਟੀ 'ਚ ਪੈਨਲ ਡਿਸਕਸ਼ਨ 'ਚ ਜਾਣਾ ਸੀ ਤਾਂ ਉਹਨਾਂ ਦੀ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਦੀ ਇੰਚਾਰਜ ਡਾਕਟਰ ਸਿੰਥੀਆ ਸੀ, ਜਿਹਨੇ ਕਿਤਾਬ ਵੀ ਸਿੱਖ ਸਟਰਗਲ ਤੇ ਲਿਖੀ, ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗ ਵਿਦ ਸਿੱਖ ਮਿਲੀਟੈਂਟਸ। ਤੇ ਉਹ ਮੈਨੂੰ ਕਹਿਣ ਲੱਗੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੋਣੇ ਨੇ ਕਿ ਸੈਂਡ ਮੀ ਸਮ ਸਪੀਚਸ ਆਫ ਸਰ ਮਾਨ ਇਨ ਪਾਰਲੀਮੈਂਟ। ਤੇ ਜਦੋਂ ਮੈਂ ਉਹਨਾਂ ਨੂੰ ਜਿੰਨੇ ਵੀ ਮੈਨੂੰ ਲਿੰਕ ਮਿਲੇ, ਉਦੋਂ ਇੱਦਾਂ ਗੂਗਲ ਰਾਹੀਂ ਜਾਂ ਬਹੁਤੀਆਂ ਉਨੀਆਂ ਰਿਸਰਚਸ ਨਹੀਂ ਸੀ। ਉਹ ਕਿਹਾ ਵੀ ਹੀ ਹੈਜ਼ ਸਪੋਕਨ ਫॉर ਦ ਦਲਿਤਸ, ਹੀ ਹੈਜ਼ ਸਪੋਕਨ ਫॉर ਦ ਪੀਪਲ ਆਫ ਨਾਰਥ ਈਸਟ, ਹੀ ਹੈਜ਼ ਸਪੋਕਨ, ਕਿਉਂਕਿ ਉਹਦੀ ਆਪਣੀ ਜਿਹੜੀ ਡਾਕਟਰੇਟ ਸੀ ਡਾਕਟਰ ਸਿੰਥੀਆ ਦੀ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ ਦੇ ਉੱਤੇ ਸੀ, ਉਹਨੇ ਟ੍ਰਾਈਬਲਸ ਦੇ ਵਿੱਚ ਕੰਮ ਕੀਤਾ ਹੋਇਆ ਸੀ। ਉਹਨੇ ਕਿਹਾ ਸੋ ਮੈਨੀ ਐਸਪੈਕਟਸ। ਸੋ ਮੈਂ ਸਮਝਦਾ ਵੀ ਬਹੁਤ ਵਾਰ, ਕਿਉਂਕਿ ਸਾਡੇ ਇੱਕ ਵੱਡੇ ਤਬਕੇ ਨੂੰ ਪੜ੍ਹਨ ਲਿਖਣ ਦਾ ਸ਼ੌਕ ਵੀ ਨਹੀਂ ਹੈ, ਔਰ ਇਹ ਸੋਸ਼ਲ ਮੀਡੀਆ ਨੇ ਬਿਲਕੁਲ ਹੀ ਗੌਸਿਪ ਕਲਚਰ ਬਣਾ ਦਿੱਤਾ ਹੈ। ਇਹ ਠੀਕ ਹੈ, ਅਸੀਂ ਸਾਰੇ ਗੁਨਾਹਗਾਰ ਹੈ, ਔਰ ਗੁਰੂ ਸਾਹਿਬ ਨੇ ਸਾਨੂੰ ਕ੍ਰਾਈਟੇਰੀਆ ਦਿੱਤਾ ਹੋਇਆ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੜ ਚੱਲੀਏ। ਗੁਣਾਂ ਦੀ ਸਾਂਝ ਹੈ ਜਿਹੜੀ ਪੋਜ਼ਿਟਿਵਿਟੀ ਸਾਨੂੰ ਲੱਗਦੀ ਹੈ, ਔਰ ਇਹੀ ਸਾਡਾ ਮਾਡਲ ਵੀ ਹੈ। ਬਹੁਤ ਵਾਰ ਜੇ ਹਿਊਮੈਨਿਟੇਰੀਅਨ ਏਡ ਦੀ ਗੱਲ, ਸੌਫਟ ਪਾਵਰ ਅਕਸਰ ਹੁੰਦਾ ਹੈ ਕਿ ਜੀ ਅੱਜ ਸਿੱਖ ਇੱਕ ਸੌਫਟ ਪਾਵਰ ਬਣ ਗਏ, ਕੋਈ ਸ਼ੱਕ ਨਹੀਂ ਹੈ। ਕੋਵਿਡ-19 ਦੁਨੀਆ ਭਰ ਦੇ ਵਿੱਚ 1.5 ਕਰੋੜ ਲੋਕ ਮਰਿਆ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 15 ਮਿਲੀਅਨ ਡੈਥਸ, ਜਿਨ੍ਹਾਂ ਚੋਂ 43 ਲੱਖ ਇੰਡੀਆ 'ਚ ਮਰੇ ਨੇ। ਹਰ ਮਰਨ ਵਾਲਾ ਤੀਸਰਾ ਬੰਦਾ ਹਿੰਦੁਸਤਾਨੀ ਹੈ। ਲੇਕਿਨ ਸਿੱਖਾਂ ਦਾ ਤੁਸੀਂ ਜਜ਼ਬਾ, ਗੁਰੂ ਸਾਹਿਬਾਨ ਦਾ ਕ੍ਰਿਸ਼ਮਾ ਦੇਖੋ। ਕੋਈ ਅਕਾਲ ਤਖਤ ਨੇ ਤਾਂ ਨਹੀਂ ਕਿਹਾ ਉੱਥੋਂ ਕਿ ਜੀ ਸਾਰੇ ਤੁਸੀਂ ਬਾਹਰ ਨਿਕਲੋ, ਲੰਗਰ ਲਾਓ, ਤੁਸੀਂ ਹਿਊਮੈਨਿਟੇਰੀਅਨ ਏਡ ਦੂਜਾ ਤੀਜਾ। ਸਿੱਖ ਹਰ ਦੁਨੀਆ ਦੇ ਹਰ ਕੋਨੇ 'ਚ, ਔਰ ਉਸ ਤੋਂ ਅਗਲਾ ਵਰ੍ਹਾ ਜਦੋਂ ਕਿ ਕੋਵਿਡ ਦਾ ਓਵਰ ਹੋਇਆ, 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ ਸਿੱਖਾਂ ਨੂੰ ਥੈਂਕ ਯੂ ਕਿਹਾ। ਬ੍ਰਿਟਨ ਨੇ, ਕੈਨੇਡਾ ਨੇ, ਆਸਟ੍ਰੇਲੀਆ ਨੇ, ਨਿਊਜ਼ੀਲੈਂਡ ਨੇ, ਅਮਰੀਕਾ ਨੇ। ਇਹ ਗੁਰੂ ਦੀ ਕਲਾ ਨਹੀਂ ਤੇ ਹੋਰ ਕੀ ਹੈ ਕਿ ਸਿੱਖਾਂ ਨੇ ਜਦੋਂ ਅਸੀਂ ਦੇਗ ਤੇਗ ਫਤਿਹ ਕਹਿੰਦੇ ਹਾਂ, ਬੇਸ਼ੱਕ ਤੇਗ ਦੀ ਫਤਿਹ ਸਾਡੇ ਜੁਝਾਰੂ ਸਿੰਘਾਂ ਨੇ ਜੰਗ ਦੇ ਮੈਦਾਨ 'ਚ ਦਿਖਾਈ ਹੋਈ ਹੈ। ਪੋਲੀਟੀਕਲ ਪਾਵਰ ਮਿਲਣ ਦੇ ਨਾਲ ਸੱਚਮੁੱਚ ਤੇਗ ਦੀ ਫਤਿਹ ਹੋਏਗੀ, ਪਰ ਦੇਗ ਦੀ ਫਤਿਹ ਤਾਂ ਦੁਨੀਆ ਨੇ ਦੇਖੀ ਹਰ ਪਾਸੇ। ਜਦੋਂ ਅੱਜ ਲੰਗਰ ਦਾ ਜ਼ਿਕਰ ਹੁੰਦਾ ਹੈ, ਜਾਂ ਅੱਜ ਫੀਡਿੰਗ ਦਾ ਹੰਗਰੀ ਦਾ ਜ਼ਿਕਰ ਹੁੰਦਾ ਹੈ, ਜਾਂ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਕੇ ਲੰਗਰ ਨੂੰ ਦਾ ਲਾਰਜੈਸਟ ਈਟਰੀ ਇਨ ਦਾ ਵਰਲਡ ਕਹਿ ਕੇ ਨਿਊਯਾਰਕ ਟਾਈਮਜ਼ ਵਰਗਿਆਂ ਦੀ ਕਵਰੇਜ ਹੁੰਦੀ ਹੈ। ਇਹ ਫਖਰ ਤਾਂ ਹੈ ਨਾ ਕਿ ਗੁਰੂਆਂ ਨੇ ਹੀ ਫਰਮਾਇਆ ਕਿ ਦੇਗ ਤੇਗ ਜਗ ਮੈਂ ਦਊ ਚਲੇ। ਖਾਲਸੇ ਦੀ ਦੇਗ ਵੀ ਹੈ, ਖਾਲਸੇ ਦੀ ਤੇਗ ਵੀ ਹੈ। ਇਹ ਅੱਜ ਸੌਫਟ ਪਾਵਰ ਦੇ ਤੌਰ ਤੇ ਜੇ ਕਿਸਾਨ ਪ੍ਰਾਪਤੀਆਂ, ਕਿਸਾਨੀ ਮੋਰਚਾ, ਇਹ ਵੱਖਰੀ ਕਹਾਣੀ ਹੈ ਕਿ ਕਾਮਰੇਡਾਂ ਨੇ ਹਾਈਜੈਕ ਕੀਤਾ ਪੋਲੀਟੀਕਲੀ। ਆ ਸਾਰੇ ਜਿਹੜੇ ਬੇਈਮਾਨ ਟੋਲਾ ਇਕੱਠਾ ਹੋਇਆ ਹਰੀਆਂ ਪੱਗਾਂ ਬੰਨ ਕੇ, ਬਹੁਤ ਸਾਰੇ ਵਿਚਾਰੇ ਸਧਾਰਨ ਕਿਸਾਨ ਤਾਂ ਨਾਲ ਸੀ, ਉਹਨਾਂ ਨੇ ਕਿਵੇਂ ਉਹ ਮਹਿੰਦਰ ਪੂਨੀਆ ਕਿ ਕਿਹੜਾ ਇੱਕ ਹਰਿਆਣਵੀ ਜਾਟ ਜਰਨਲਿਸਟ, ਉਹਨੇ ਕਿਤਾਬ ਲਿਖੀ ਹੈ ਕਿ ਇਨਸਾਈਡ ਸਾਰਿਆਂ ਨੇ ਲਿੰਕ ਖੋਲੇ ਹੋਏ ਨੇ, ਕੋਈ ਅਮਿਤ ਸ਼ਾਹ ਦੇ ਨਾਲ ਹੈ, ਕੋਈ ਦੂਜੇ ਦੇ ਨਾਲ ਹੈ, ਇਹਦੇ ਬਾਵਜੂਦ ਜਿਹੜੀ ਹੈਂਡਸ ਡਾਊਨ ਵਿਕਟਰੀ ਹੈ। ਸਤਪਾਲ ਮਲਕ ਮਰ ਗਿਆ ਹੁਣ ਤਾਂ, ਜੰਮੂ ਕਸ਼ਮੀਰ ਦਾ ਗਵਰਨਰ ਸੀ, ਸੋਸ਼ਲਿਸਟ ਸੀ ਬੇਸਿਕਲੀ। ਉਹਨੇ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ। ਉਹਨੇ ਕਿਹਾ ਕਿ ਵੀ ਮੈਂ ਮੋਦੀ ਨੂੰ ਜਾ ਕੇ ਕਿਹਾ ਕਿ ਤੂੰ ਜਿਨ੍ਹਾਂ ਦੇ ਨਾਲ ਇਹ ਲੜਾਈ ਲੜ ਰਿਹਾ ਹੈ, ਇਹ ਪਿੱਛੇ ਹਟ ਜਾ। ਇਹਨਾਂ ਦਾ ਤਾਂ ਇੱਕ ਮੁੰਡਾ ਯਤੀਮ, ਉਹਨੇ 21 ਸਾਲ ਬਾਅਦ ਜਾ ਕੇ ਜਿਹੜਾ ਉਹਨੂੰ ਡਾਇਰ ਨੂੰ ਮਾਰਿਆ ਸੀ। ਉਹਨੇ ਕਿਹਾ ਇਹ ਦਿੱਲੀ ਦੇ ਲਾਲ ਕਿਲੇ ਤੇ ਜੇ ਝੰਡਾ ਚਲਾਤਾ
ਫਿਰ ਕੀ ਹੋਇਆ, ਇਹ ਚਲਾਉਂਦੇ ਰਹੇ ਨੇ। ਅਸੀਂ ਜਾਟ ਵੀ ਭਰਤਪੁਰ ਦੇ ਆ ਕੇ ਚਲਾਉਂਦੇ ਰਹੇ। ਇੱਥੇ ਕੋਈ ਜਿਹੜਾ ਇਹਨਾਂ ਦੇ ਨਾਲ ਪੰਗਾ ਨਾ ਲੈ। ਔਰ ਕਹਿੰਦੇ ਵੀ ਮੈਂ ਉਹਨੂੰ ਕਿਹਾ ਕਿ ਦੇਖ ਇੰਦਰਾ ਗਾਂਧੀ ਨੇ ਗਲਤੀ ਕੀਤੀ ਔਰ ਉਹ ਇੰਨੀ ਘਬਰਾ, ਔਰ ਉਹਨਾਂ ਨੇ ਕੋਟ ਕੀਤਾ ਅਰੁਣ ਨਹਿਰੂ ਨੂੰ, ਇਹ ਉਹਨੇ ਸਤਪਾਲ ਮਲਿਕ ਨੇ, ਕਿ ਅਰੁਣ ਨਹਿਰੂ ਮੇਰਾ ਦੋਸਤ ਸੀ। ਕਹਿੰਦਾ ਉਹਨੇ ਕਿਹਾ ਵੀ ਇੰਦਰਾ ਗਾਂਧੀ ਬਹੁਤ ਘਬਰਾਈ ਹੋਈ ਸੀ ਕਿ ਵੀ ਮੈਨੂੰ ਮਾਰ ਦੇਣਾ ਸਿੱਖਾਂ ਨੇ। ਔਰ ਉਹਨੂੰ ਕਿਸੇ ਉਹਦੇ ਕੁਲ ਬ੍ਰਾਹਮਣ ਨੇ ਸਲਾਹ ਦਿੱਤੀ ਕਿ ਇੱਕ ਮ੍ਰਿਤਿੰਜਯ ਯੱਗ ਹੁੰਦਾ ਸ਼ਿਵ ਜੀ ਨਾਲ ਜੁੜਿਆ ਹੋਇਆ, ਕਿ ਵੀ ਜੇ ਇਹ ਯੱਗ ਹੋਏ ਤੇ ਜਿਹੜੀ ਮੌਤ ਆਈ ਆ ਉਹ ਵੀ ਟਲ ਜਾਂਦੀ ਹੈ। ਤਾਂ ਸਤਪਾਲ ਮਲਿਕ ਕਹਿੰਦਾ ਵੀ ਅਰੁਣ ਨਹਿਰੂ ਨੇ ਮੈਨੂੰ ਦੱਸਿਆ ਕਿ ਅਰੁਣ ਨਹਿਰੂ ਦੇ ਘਰ ਦੇ ਵਿੱਚ ਮ੍ਰਿਤਿੰਜਯ ਯੱਗ ਕਰਵਾਇਆ ਇੰਦਰਾ ਗਾਂਧੀ ਨੇ। ਕਹਿੰਦਾ ਇਹ ਮੈਂ ਮੋਦੀ ਨੂੰ ਕਿਹਾ ਵੀ ਉਹਨੇ ਮ੍ਰਿਤਿੰਜਯ ਯੱਗ ਵੀ ਕਰਾਇਆ, ਲੇਕਿਨ ਸਿੱਖਾਂ ਨੇ ਉਹਨੂੰ ਛੱਡਿਆ ਨਹੀਂ ਹੈ, ਤੂੰ ਪਿੱਛੇ ਹਟ ਜਾ। ਸੋ ਇਹ ਜਦੋਂ ਅਸੀਂ ਇਤਿਹਾਸ ਦੇ ਇਸ ਪ੍ਰਾਈਡ ਦੀ ਗੱਲ ਕਰਦੇ ਹਾਂ, 3 ਖੇਤੀ ਕਾਨੂੰਨਾਂ ਦਾ ਵਾਪਸ ਹੋਣਾ, ਇਹ ਕੋਈ ਕਿਸਾਨ ਲੀਡਰ ਜਾਂ ਕਿਸੇ ਦੀ ਕਰਾ, ਇਹ ਗੁਰੂ ਪੰਥ ਦਾ ਕ੍ਰਿਸ਼ਮਾ ਸੀ। ਜੋ ਦੁਨੀਆ ਭਰ ਦੇ ਵਿੱਚ ਸਿੱਖ ਬਾਹਰ ਨਿਕਲੇ, ਸਾਡੀ ਤੀਸਰੀ ਚੌਥੀ ਜਨਰੇਸ਼ਨ ਵੀ ਜਿਹੜੀ ਇੱਥੇ ਸੀ, ਜਿਹੜੀ ਟੁੱਟੀ ਹੋਈ ਸੀ, ਉਹਨਾਂ ਨੂੰ ਵੀ ਕਿੰਨਾ ਸੈਨ ਫਰਾਂਸਿਸਕੋ ਬ੍ਰਿਜ ਬਲੌਕ ਕਰ ਦਿੱਤਾ ਸੀ। ਇੰਨੇ ਹਜ਼ਾਰ ਦਾ ਪ੍ਰੋਟੈਸਟ ਦੁਨੀਆ ਭਰ। ਔਰ ਉਹਦਾ ਨਤੀਜਾ ਸੀ ਕਿ ਜੇ ਐਨਵਾਇਰਨਮੈਂਟਲਿਸਟ 16-17 ਸਾਲ ਦੀ ਥੁੰਸਬਰਗ ਹੈ, ਗ੍ਰੇਟਾ, ਕਿੰਨੇ ਹੋਰ ਭਾਵੇਂ ਉਹ ਐਂਟਰਟੇਨਮੈਂਟ ਇੰਡਸਟਰੀ ਦੇ ਲੋਕ ਸੀ, ਉਹ ਸਾਡੀ ਸਪੋਰਟ 'ਚ ਆਏ। ਸਾਡੀ ਵਿਕਟਰੀ ਹੋਈ, ਹੈਂਡਸ ਡਾਊਨ ਵਿਕਟਰੀ। ਇਹ ਕਦੇ ਨਹੀਂ ਦੇਖਿਆ ਗਿਆ। ਔਰ ਇਹ ਜਿਹੜਾ ਅੱਜ ਸਾਰੀਆਂ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ, ਸਿੱਖ ਜਿਸ ਦਿਨ 3 ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ ਮਜਬੂਰ ਹੋਈ ਹਕੂਮਤ, ਉਦੋਂ ਜੋ ਅੱਜ ਚੱਲ ਰਿਹਾ ਹੈ, ਜੋ ਹਰਦੀਪ ਨਿੱਜਰ ਦੀ ਸ਼ਹਾਦਤ ਔਰ ਜੋ ਅੱਜ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ, ਇਹਦੀ ਸਕ੍ਰਿਪਟ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ ਸੀ ਕਿ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰੋ। ਔਰ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਵਿਚਾਰ ਦੇ ਲਈ ਇਕੱਠੇ ਹੋਏ ਹਾਂ, ਹੋਪ ਆਲਵੇਜ਼ ਤੁਹਾਨੂੰ ਸਸਟੇਨ ਰੱਖਦੀ ਹੈ। ਬਿਆਸੀ ਦੀ ਨਾ ਸਾਡੇ ਧਰਮ 'ਚ ਕੋਈ ਥਾਂ ਹੈ, ਨਾ ਹੀ ਜਿਹੜੇ ਸਟਰਗਲ ਦੇ ਰਾਹ ਤੇ ਤੁਰਦੇ ਨੇ ਉਹ ਕਦੇ ਜਿਹੜੇ ਨਾ ਉਮੀਦ ਹੁੰਦੇ ਨੇ। ਦੂਸਰਾ, ਹਰ ਇੱਕ ਤੋਂ ਐਕਸਪੈਕਟ ਕਰਨਾ ਕਿ ਕੋਈ ਜਿਹੜਾ ਹਰ ਕੋਈ ਉਸ ਲੈਵਲ ਦੀ ਸੋਚਦਾ ਇਵੇਂ ਨਹੀਂ ਹੋਏਗਾ। ਕੁਛ ਜਿਹੜੇ ਨੇ ਹੁਣ ਜਿਨ੍ਹਾਂ ਦਾ ਕੀਰਤਨ ਸੁਣ ਕੇ ਫਾਂਸੀ ਦੇ ਰਸਤਿਆਂ ਨੂੰ ਚੁੰਮਣ ਵਾਲੇ ਆ ਗਏ, ਜਦੋਂ ਉਹ ਵੱਡੇ ਵੱਡੇ ਜਿਹੜੇ ਕੀਰਤੀ ਜਿਨ੍ਹਾਂ ਨੂੰ ਜਥੇਦਾਰ ਅਕਾਲ ਤਖਤ ਵੀ ਬਣਾਇਆ, ਜਦੋਂ ਪਰਖ ਦਾ ਵੇਲਾ ਆਇਆ ਭੱਜ ਕੇ ਕਿੱਥੇ ਜਾ ਕੇ ਲੁਕੇ, ਅੱਜ ਕਿੱਥੇ ਨੇ ਉਹ। ਇਹ ਨਾਲ ਨਾਲ ਰਹਿਣੇ ਨੇ। ਇਹ ਤੁਸੀਂ ਰੋਲ ਮਾਡਲ ਜਾਂ ਆਦਰਸ਼ ਉਹਨੂੰ ਮੰਨੋ ਜਿਹੜਾ ਉਸ ਰਸਤੇ ਦੇ ਉੱਤੇ ਪਰਫੈਕਸ਼ਨ ਦੇ ਨਾਲ ਜਿਸ ਦੀ ਪੁੱਗ ਚੁੱਕੀ ਹੈ, ਜਿਸ ਨੂੰ ਜਦੋਂ ਅਸੀਂ ਬਹੁਤ ਵਾਰ ਇਹ ਦੁਹਰਾਉਂਦੇ ਹਾਂ ਕਿ ਪੰਥ ਨੇ ਬਹੁਤ ਉਹ ਕੁਝ ਹਾਸਲ ਕੀਤਾ ਹੈ ਜਿਹੜਾ ਦੁਸ਼ਮਣ ਨੇ ਸਮਝਦਾ ਸੀ ਕਿ ਮੁਅੱਜ਼ਜ਼ਾ ਹੈ, ਇਹ ਕ੍ਰਿਸ਼ਮਾ ਹੈ। ਔਰ ਸੱਚਮੁੱਚ ਸਿੱਖ ਤਾਂ ਹੈ ਹੀ ਕ੍ਰਿਸ਼ਮਾ। ਖਾਲਸੇ ਤੋਂ ਵੱਡਾ ਕੋਈ ਜਿਹੜਾ ਉਹ ਮੁਅੱਜ਼ਜ਼ਾ ਨਹੀਂ ਹੈ, ਕੋਈ ਮਿਰੈਕਲ ਨਹੀਂ ਹੈ, ਕੋਈ ਕ੍ਰਿਸ਼ਮਾ ਨਹੀਂ ਹੈ। ਪਰ ਸਾਡੇ ਜੀਵਨ ਦੇ ਅੰਦਰ ਸਚਿਆਰਤਾ ਦਾ ਹੋਣਾ, ਈਮਾਨ ਦਾ ਹੋਣਾ, ਇਖਲਾਕ ਦਾ ਹੋਣਾ, ਗੁਰਸਿੱਖੀ ਦਾ ਹੋਣਾ, ਅੰਮ੍ਰਿਤਧਾਰੀ ਜੀਵਨ ਮਹਿਜ਼ 5 ਕਕਾਰੀ ਇੱਕ ਸਿੰਬੋਲਿਕ ਜੀਵਨ ਨਹੀਂ ਹੈ, ਇਹ ਬਾਣੀ ਤੇ ਬਾਣਾ। ਔਰ ਜਦੋਂ ਅਸੀਂ ਸੰਤ ਸਿਪਾਹੀ ਦੀ ਗੱਲ ਕਰਦੇ ਹਾਂ, ਡਾਕਟਰ ਸਿੰਥੀਆ ਜਦੋਂ ਪਹਿਲੀ ਵਾਰ ਮਿਲੇ, ਉਹਨਾਂ ਨੇ ਕਿਹਾ ਵੀ ਇਹਦਾ ਕੀ ਮਤਲਬ ਹੈ? ਮੈਂ ਕਿਹਾ ਜੀ ਇਹਦਾ ਮਤਲਬ ਹੈ ਕਿ ਸਿੱਖ should have the wisdom of a saint and the courage of a soldier, ਕਿ ਉਸ ਦੇ ਵਿੱਚ ਸੰਤ ਵਾਲੀ ਇੱਕ ਪੁੱਜੇ ਰੂਹਾਨੀ ਪੁਰਖ ਵਾਲੀ ਜਿਹੜੀ ਹੈ ਉਹ ਸਿਆਣਪ ਹੋਏ। ਔਰ 10ਵੇਂ ਪਾਤਸ਼ਾਹ ਦੇ ਜਿਸ ਫਰਮਾਨ ਨਾਲ ਮੈਂ ਆਪਣੇ ਵਿਚਾਰਾਂ ਦੀ ਸ਼ੁਰੂਆਤ ਕੀਤੀ ਸੀ, ਮੈਂ ਉਹਦੇ ਨਾਲ ਹੀ ਕਨਕਲੂਡ ਕਰਾਂ ਕਿ ਧੰਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੇ, ਕਿ ਧੰਨ ਹੈ ਉਹ ਇੰਡੀਵਿਜੂਅਲ, ਉਹ ਹਿਊਮਨ ਬੀਇੰਗ, ਉਹ ਐਗਜ਼ਿਸਟਿੰਗ ਇੰਡੀਵਿਜੂਅਲ ਜਿਸ ਦੀ ਜ਼ਬਾਨ ਦੇ ਉੱਤੇ ਹਰ ਹੈ, ਉਸ ਦੇ ਜ਼ਬਾਨ ਦੇ ਉੱਤੇ ਰੱਬ ਦੀ ਯਾਦ ਹੈ, ਔਰ ਉਸ ਦੇ ਅੰਦਰ ਯੁੱਧ ਦਾ ਬਿਗਲ ਵੱਜ ਰਿਹਾ ਹੈ। ਫਾਈਟ 2 ਤਰ੍ਹਾਂ ਦੀ ਹੈ। ਇੱਕ ਤੁਹਾਡੀ ਵਿਕਾਰਾਂ ਦੇ ਨਾਲ ਲੜਾਈ ਹੈ, ਜਿਨ ਮਿਲ ਮਾਰੇ 5 ਮਹਾਦੂਤ ਐਸੋ ਕੌਣ ਬਲੀ ਰੇ। ਇੱਕ ਉਹ ਹੈ ਕਿ ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਤੁਰੰਗ ਘੋੜੇ ਨੂੰ ਕਹਿੰਦੇ ਨੇ। ਘੋੜ ਸਵਾਰੀ, ਜੂਝਣਾ, ਦੁਸ਼ਮਣ ਨੂੰ ਵੰਗਾਰਨਾ, ਰਣ ਤੱਤੇ ਦਾ ਚਾਅ ਹੋਣਾ, ਧਰਮ ਯੁੱਧ ਕੋ ਚਾਏ, ਇਹਨੂੰ ਤੁਸੀਂ ਨਿਊਟਰਲਾਈਜ਼ ਨਹੀਂ ਕਰ ਸਕਦੇ ਸਿਰਫ ਅੰਦਰੂਨੀ ਵਿਕਾਰ, ਕਿਉਂਕਿ ਦੋਵੇਂ ਪਾਤ ਸਾਈਮਲਟੇਨੀਅਸਲੀ ਚੱਲਦੇ ਨੇ। ਧੰਨ ਜੀਓ ਤਹਿ ਕੋ ਜਗ ਮੈਂ
मुख ते हर चित में युद्ध विचारे, दे अनित ना नित रहे, जस नाव चढ़े भव सागर तारे। इस गल ते यकीन होना कि ये दे रहन वाली नहीं है। राम गयो रावण गयो, जा को बहु परिवार, कहो नानक थिर कछ नहीं, सुपने ज्यों संसार। जिवें सुपना चल रहा हुंदा है ते इउं जापदा भी हकीकत है, मत्थे ते पसीना भी आया हुंदा है, कई बार कई मंजे तो डिग पैंदे ने डराउणा होए, उदों लग रहा हुंदा हकीकत, ज्यों ही अख खुलदी है लगदा भी ये तां झूठ सी। सो गुरु साहब ने सुपने दे मैटाफर नूं इस्तेमाल कीता ये कहण दे लई कि जाग खुलियां अखां दे नाल जिन्हों असी ये समझते हैं। और एक तबका ये कहता जी ये जग मिठा, अगला किन डिठा, कौन दसन आया की है, यही जड़ा वो आशी दे लई जिंदगी ये गुजारो। गुरु साहब ने कहा भी नहीं भाई, अल्टीमेटली रहना कुछ भी नहीं है, लेकिन देह अनित ना नित रहे, जस नाव चढ़े भव सागर तारे। जस उस वाहिगुरू दी सिफत सलाह दी बोट दे उत्ते, जहाज दे उत्ते सवार होना, ताकि ये जड़ा तित सरवरड़ है पहले निवासा, पानी पावक तिने किया, पानी नहीं अग है, पंकज मोह चिक्कड़ है, पग नहीं चाले, हम देखा तय डूबी अले। देख रहे हैं कि डूब रहे हैं। मन एक न चेतस मूड मना, हर बिसरत तेरे गुण गलिया। गुणा नाल जे माला माल करके भी रब ने भेजा होया, ते जे रब भुल जाए। और यही गल जो भाई वीर सिंह अपनी किसी नूं दुआ दिंदे सी जां कोई आके असीस दिंदा सी, तो कहंदे सी तैनू रब ना भुले, ये दुआ फकीरां दी। फकीर रब नाल जुड़े होए नूं कहंदे ने, कोई भेख नहीं है। और ये है देह नित ना नित रहे, जस नाव चढ़े भव सागर तारे, धीरज धाम बनाए यह तन। कि तुहाडा बॉडीली जिहड़ा स्ट्रक्चर है वो इवें है कि धीरज का घर है, पेशेंस टू द एंड। अज असीं किन्ने इंपेशेंट हुंदे आ, असीं आपस च बैठ के विचार भी नहीं कर सकते। जे कोई साडे नालों डिफरेंट व्यू पॉइंट दिंदा उहनूं असीं पर्सनल एनिमिटी बना लैंदे। पर इत्थे तां जदों गुरु नानक पातशाह ने यह फरमाया कि जब लग दुनिया रही है नानक, किछ सुणीए किछ कहीए। कहण तो पहला सुणन दी गल है, जे सुनन का मादा नहीं है। और साडी ये हमेशा ओपन एक ऑफर हुंदी है। असी इन्हां दे इंडियन टॉन्ट बटॉन्ट ने जां इन्हां दे हाई कमीशन एम्बेसीज प्रेस क्लब च असी रहे, जिन्होंने कहा भी आ जाओ तुसीं डिबेट करो, कम अप विद योर ओन आर्गूमेंट, भेजो अपना नुमाइंदा। खालिस्तान दे इशू दे उत्ते, सिख राइट्स दे इशू दे उत्ते कम इन द ओपन डिबेट। तुसीं ये जिहड़ा मिस इनफॉर्मेशन कैंपेन चलाते हो, क्योंकि सानू ये यकीन होना चाहिए कि साडा केस सच हक इंसाफ ते आधारित है। तो यही धीरज का रहना, बुद्ध सो दीपक जो जा रहा है। बड़ा हुण जदों असीं अरदास च मन नीवा मत उच्ची मंगदे हैं, सर कपूर सिंह मत उच्ची नूं कहंदे ने इंटैलैक्चुअल सोफिस्टिकेशन। रब दे नाल जुड़न दे लई ह्यूमिलिटी, मन नीवा, ये पार्ट है। हंकार हर जीओ हंकार ना भावे, रब नूं हंकार नहीं चंगा लगदा। सुखी बसै मस्कीनिया आप निवार तले, बड़े बड़े हंकारिया नानक गर्भ गले। जिहड़ा हंकारी है उन्होंने किसी को मारन की लोड़ नहीं हुंदी, हंकार ही उन्होंने डिस्ट्रॉय कर दिंदा है। ते गुरु साहब कहंदे ने जिहड़ी बुद्धि है, अकल है, इंटैलैक्ट है। हुण इंटैलैक्ट, अकल, मन तिथे घड़ी है, सुरत मत मन बुद्ध। जे तुसीं इन्हां चारां नूं समझोगे लॉन्ग डिस्कशन होएगी। पर गुरु साहब ने कहा भी बुद्धि सिख दी इवें होनी चाहिए, शाइनिंग लाइक द कैंडल लाइट। जिवें जदों रोशनी हुंदी है, दीवा जगदा है, कैंडल लाइट, इवें मेरा सिख जिहड़ा है। जे असीं पढ़ांगे नहीं, जे ज्ञान हासिल नहीं करांगे, दूसरिਆਂ ਦੇ ਨਾਲ ਜੇ ਤੁਸੀਂ डिस्कस करना है, ਤੁਹਾਨੂੰ अपने मजहब का, अपने धर्म का, अपनी गुरबाणी का, अपने इतिहास का ही पता नहीं है। तो उन्होंने कहा कि फिर जदों ये बुद्धि दीपक ज्ञान है कि बढ़नी मनो हाथ ले, कातरता कुतवार बुहारे। बढ़नी झाड़ू भी है, बढ़नी हथियार भी है। कि ज्ञान की जे खड़क तुहाडे कोल है तो फिर तुसी उस ज्ञान नूं पासे करके सुटोगे, तो उही फिर गुरु का खालसा, जिस नूं गुरु ने ये नवाजिया इस दे नाल, खालसा मेरो सतगुर पूरा, खालसा मेरो सज्जन सूरा, खालसा मेरी जान की जान, खालसा मेरो प्राण को प्राण,
ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੰਨੇ ਪਿਆਰ ਭਰੇ ਬੋਲ ਸਾਰੇ ਸਪੀਕਰਸ ਨੇ ਕਹੇ, ਜਿਵੇਂ ਤੁਸੀਂ ਜੁੜ ਬੈਠੇ ਹੋ, ਇਹ ਨਾ ਦੇਖੋ ਵੀ ਗਲਾਸ ਹਾਫ ਐਮਟੀ ਹੈ, ਅੱਧਾ ਖਾਲੀ ਹੈ। ਇਹ ਦੇਖੋ ਕਿ ਗਲਾਸ ਅੱਧਾ ਭਰਿਆ ਹੋਇਆ ਹੈ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਸਰ ਕਪੂਰ ਸਿੰਘ ਜਦੋਂ ਉਦਾਸ ਵੀ ਹੁੰਦੇ ਸੀ, ਕਈ ਵਾਰ ਵਿਰਾਗ 'ਚ ਵੀ ਜਾਂਦੇ ਸੀ, ਫਿਰ ਉਹ ਕਹਿੰਦੇ ਸੀ ਨਹੀਂ, ਗੁਰੂ ਕਲਗੀਧਰ ਦਾ ਇਹ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਪੰਥ ਖਾਲਸਾ ਉਹਨਾਂ ਦੀ ਖੇਤੀ ਹੈ ਤੇ ਗੁਰੂ ਨੇ ਬੌੜੀ ਕਰਨੀ ਹੈ, ਔਰ ਅਲਟੀਮੇਟਲੀ ਆਪਣੇ ਖਾਲਸੇ ਨੂੰ ਗੁਰੂ ਨੇ ਦਰ ਕਰ ਬਖਸ਼ਣਾ ਹੈ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।